ਇਹ ਨਹੀਂ ਮੈਨੂੰ ਸਮਝ ਆਉਂਦੀ ਵੀ ਸਾਹਮਣੇ ਬੰਦਾ ਬਿਠਾ ਕੇ ਸਾਰੇ ਉਹਨੂੰ ਜਾਣਦੇ ਫਿਰ ਕਹੀ ਜਾਣਾ ਅੱਜ ਤੁਹਾਡੀ ਮੁਲਾਕਾਤ ਕਰਾਉਂਦੇ ਆ ਜੀ, ਲੈ ਉਹ ਤਾਂ ਪਹਿਲੇ ਦੇਖ ਲੈਂਦੇ ਅਗਲੇ। ਨਹੀਂ ਉਹ ਤਾਂ ਕਹਿਣਾ ਹੁੰਦਾ ਵੀ ਆਪਣੇ ਲਈ ਬੁਲਾਇਆ ਕਿ ਮੁਲਾਕਾਤ ਕਰਾਉਣੀ ਸਾਡੀ ਵੀ, ਇਹ ਕਨਫਰਮ ਕਰਨਾ ਹੁੰਦਾ। ਉਹ ਭਾਜੀ ਬੜੀਆਂ ਗੱਲਾਂ ਆਪਾਂ ਨਾ ਲਾਈ ਲੱਗ ਟੈਪ ਲੱਗੇ ਆ ਐਂਕਰ ਜਿਹੜੇ ਨੇ ਸਾਹਮਣੇ ਬਿਠਾ ਕੇ ਗੱਲਾਂ ਕਰਕੇ। ਨਹੀਂ ਇਹ ਤਾਂ ਫਿਰ ਕੁਛ ਨਹੀਂ। ਤੁਸੀਂ ਵੀ ਜਦੋਂ ਕੋਈ ਬਾਈਟ ਬਣਾਉਂਦੇ ਨੇ, ਮੈਂ ਤੁਹਾਡਾ ਆਪਣਾ ਸਜਾਦ ਜਾਨੀ ਵੀ ਬਾਰ-ਬਾਰ ਯਾਦ ਕਰਾਉਣਾ ਨਹੀਂ ਕਹੀ ਦਾ ਨਾ ਹਰ ਵਾਰੀ, ਜੇ ਦੱਸਣਾ ਹੀ ਪੈਣਾ ਵੀ ਮੈਂ ਕੌਣ ਆ ਤੇ ਫਿਰ ਮੇਰੀ ਗੱਲ ਦਾ ਵੀ ਕੀ ਮੈਂ ਉਹੀ ਹਨਾ ਪਿਛਲੇ ਸ਼ੋਅ ਵਾਲਾ ਉਹੀ। ਲਓ ਜੀ ਸਾਡੇ ਨਾਲ ਭਾਜੀ ਗੁਰਪ੍ਰੀਤ ਭਾਜੀ। ਹੁਣ ਆ ਵੀ ਦੇਖੋ ਗਲਤੀ ਸਾਡੇ ਨਾਲ, ਕਿਹਦੇ ਨਾਲ? ਤੁਸੀਂ ਇਕੱਲੇ ਬੈਠੇ ਜਾਂ ਦੇਖੋ ਮੇਰੇ ਨਾਲ ਭਾਜੀ, ਉਹ ਸਾਡੇ ਨਾਲ ਹੀ ਨੇ। ਨਹੀਂ ਮੈਂ ਨਹੀਂ ਮੰਨਦਾ, ਨਾਲ ਹੁੰਦਾ ਜਿਹੜਾ ਸਾਹਮਣੇ ਆਵੇ ਕੈਮਰੇ ਦੇ, ਲੋਕੀ ਉਹਨੂੰ ਮੰਨਦੇ ਆ ਵੀ ਆਹ ਬੰਦੇ ਭਾਜੀ ਮੇਰੇ ਇਕੱਲੇ ਨਾਲ। ਹਾਂ ਭਾਜੀ ਗੁਰਪ੍ਰੀਤ ਭਾਜੀ ਘੁੱਗੀ ਮੈਂ ਐਸੋ ਨਹੀਂ ਕਹਿਣਾ, ਪਹਿਲੇ ਮੈਂ ਪੁੱਛਣਾ ਵੀ ਘੁੱਗੀ ਚੱਕਰ ਕੀ ਹੈ? ਹਾਂ ਇਹ ਕੀ ਰੌਲਾ ਘੁੱਗੀ? ਹਾਂ ਇਹ ਬੜੀ ਇੰਪੋਰਟੈਂਟ ਗੱਲ ਆ ਭਾਜੀ। ਅਸਲ ਚ ਕੋਈ ਰੌਲਾ ਨਹੀਂ ਹੁੰਦਾ, ਘੁੱਗੀ ਰੌਲੇ ਤੋਂ ਬਿਨਾਂ ਨਹੀਂ। ਇਹਨਾਂ ਨੂੰ ਕਿਉਂ ਕਹਿੰਦੇ ਘੁੱਗੀ? ਮੈਂ ਦੱਸਦਾ ਭਾਜੀ ਕਿ ਸਾਡਾ ਅਸਲ ਚ ਭਾਜੀ ਅਸੀਂ ਹੈਗੇ ਆ ਸਿਆਲਕੋਟ ਦੇ, ਅਸੀਂ ਵੜੈਚ ਆ ਭਾਜੀ। ਸਿਆਲਕੋਟ ਇੱਧਰ ਹੀ ਹੋਰ ਕਿੰਨੇ ਸਿਆਲਕੋਟ ਪਾਸੇ, ਹੋਰ ਸਿਆਟਲ ਲੱਗੇ ਤੇ ਪੈਂਦਾ ਹੀ ਕੋਈ ਨੋ ਅਸੀਂ ਹੈਗੇ। ਹੁਣ ਸਾਡਾ ਜ਼ਿਲ੍ਹਾ ਸਿਆਲਕੋਟ ਤੋਂ ਬਦਲ ਕੇ ਨਾਰੋਵਾਲ ਹੋ ਗਿਆ ਭਾਜੀ। ਅੱਛਾ ਮੈਂ ਵੀ ਕਹਾਂ, ਮੈਨੂੰ ਉਦੋਂ ਦੀ ਨਾ ਇਹਨਾਂ ਦੇ ਕੋਲੋਂ ਖੇਡਾਂ ਦੇ ਸਮਾਨ ਦੀ ਕਿਉਂ ਸਮੈਲ ਆ ਰਹੀ ਹੈ, ਬੱਲੇ ਹਾਕੀ ਕਦੀ ਫੁੱਟਬਾਲ। ਤੇ ਉਹ ਫਿਰ ਭਾਜੀ ਜੇ ਚਿੜੀ ਛਿੱਕਾ ਖੇਡਦੇ ਜਦੋਂ 47 ਚ ਇਧਰੋਂ ਛਿੱਕਾ ਵੱਜਿਆ ਤੇ ਚਿੜੀ ਸਾਡੀ ਇੱਧਰ ਆ ਕੇ ਡਿੱਗੀ, ਫਿਰ ਇੰਡੀਆ ਵਾਲੇ ਪਾਸੇ ਹਨਾ ਖੇਡਾਂ ਵਾਲਾ ਸਮਾਨ ਇੱਧਰ ਆ ਗਿਆ। ਕਹਿਣ ਦਾ ਮਤਲਬ ਇਹ ਵੀ ਅਸੀਂ ਹੈਗੇ ਨਾਰੋਵਾਲ ਦੇ ਆ, ਵੜੈਚ ਆ ਭਾਜੀ। ਪਿੰਡ ਸਾਡਾ ਤੇ ਵੱਡਾ ਕੁੱਲਾ ਮੰਡਿਆਲਾ, ਨਾਰੰਗ ਮੰਡੀ ਰਈਆ ਬੱਦੋ ਮੱਲੀ ਦੇ ਲਾਗੇ। ਹਾਂਜੀ। ਤੇ ਫਿਰ ਜਦੋਂ ਇੱਧਰ ਆ ਗਏ ਸਾਂ ਤੇ ਇਹ ਖੈਰ ਗੱਲਾਂ ਬਾਅਦ ਚ ਕਰਾਂਗੇ ਆਪਾਂ। ਤੇ ਘੁੱਗੀ, ਹਾਂ ਮੈਂ ਉਹੀ ਦੱਸਣ ਲੱਗਾ ਵੜੈਚ ਤੋਂ ਫਿਰ ਇਹ ਟਰਾਂਸਫਰਮੇਸ਼ਨ ਕਿਵੇਂ ਹੋਈ। ਇੱਥੇ ਇੱਕ ਸਾਡਾ ਬੜਾ ਪਾਪੂਲਰ ਸ਼ੋਅ ਸੀ, ਜਿੱਦਾਂ ਤੁਹਾਡੇ ਟੈਲੀਵਿਜ਼ਨ ਦੇ ਕਈ ਬੜੇ ਸ਼ੋਅ ਪਾਪੂਲਰ ਹੋਏ ਤੁਹਾਡੇ ਉੱਧਰ ਪਾਕਿਸਤਾਨ ਦੇ ਵੀ ਨਾ, ਇੱਦਾਂ ਸਾਡਾ ਇੱਕ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਸ਼ੋਅ ਚੜ੍ਹਦੇ ਪੰਜਾਬ ਦਾ ਰੌਣਕ ਮੇਲਾ, ਚਾਚਾ ਰੌਣਕੀ ਰਾਮ ਦਾ ਪ੍ਰੋਗਰਾਮ। ਅੱਛਾ। ਚਾਚਾ ਰੌਣਕੀ ਰਾਮ ਮੇਰੇ ਉਸਤਾਦ ਆ, ਮੇਰੇ ਗੁਰੂ ਹੈ। ਠੀਕ ਹੈ। ਉਹਨਾਂ ਦੇ ਸ਼ੋਅ ਦੇ ਵਿੱਚ ਉਹਨਾਂ ਦਾ ਆਪਣਾ ਨਾਮ ਹੀ ਅਸਲ 'ਚ ਬਲਵਿੰਦਰ ਵਿੱਕੀ ਹੈ, ਪਰ ਸ਼ੋਅ 'ਚ ਚਾਚਾ ਰੌਣਕੀ ਰਾਮ ਸੀ। ਜਿਹੜਾ ਉਹਨਾਂ ਦਾ ਭਤੀਜਾ ਪਹਿਲਾਂ ਹੁੰਦਾ ਸੀ ਪੁੱਤਰ ਭੋਲੂ, ਉਹਦਾ ਨਾਮ ਹੈ ਆਦਰਸ਼ ਗੌਤਮ ਉਹਨਾਂ ਦਾ। ਤੇ ਇੱਦਾਂ ਹੀ ਇੱਕ ਹੋਰ ਆਇਆ, ਉਹਦਾ ਨਾਂ ਟਿੰਬਰੀ। ਫਿਰ ਜਦੋਂ ਮੇਰੀ ਐਂਟਰੀ ਹੈ ਤੇ ਮੈਂ ਨਿਆਣਾ ਜਿਹਾ ਹੁੰਦਾ, ਇਹਦੇ ਨਾਲੋਂ ਛੋਟਾ ਸਾਂ ਮੈਂ, ਜਦੋਂ ਮੈਂ ਟੀਵੀ ਤੇ ਆਉਣ ਲੱਗ ਪਿਆ। ਤੇ ਫਿਰ ਕਹਿੰਦੇ ਤੇਰਾ ਨਾਂ ਗੁਰਪ੍ਰੀਤ ਠੀਕ ਨਹੀਂ ਯਾਰ, ਕਹਿੰਦੇ ਨਿੱਕਾ ਜਿਹਾ ਤੂੰ ਲੱਗਣਾ। ਤੇ ਮੈਨੂੰ ਤਾਂ ਕਹਿੰਦੇ ਤੂੰ ਘੁੱਗੀ ਜੀ ਲੱਗਣੀ, ਨਿੱਕੀ ਜੀ। ਅੱਛਾ ਘੁੱਗੀ ਲੱਗਦੀ। ਉਹਨਾਂ ਨੇ ਫਿਰ ਮੇਰਾ ਨਾਂ ਆਪਣੇ ਭਤੀਜੇ ਦਾ, ਸ਼ੋਅ 'ਚ ਮੈਂ ਉਹਨਾਂ ਦਾ ਭਤੀਜਾ ਹੁੰਦਾ ਸੀ, ਉਹਦੇ 'ਚ ਨਾਂ ਰੱਖਿਆ ਘੁੱਗੀ। ਉਹ ਮੈਨੂੰ ਵੀ ਨਹੀਂ ਪਤਾ ਲੱਗਾ ਵੀ ਇਹ ਨਾਂ ਕਿੱਦਾਂ ਪਾਪੂਲਰ ਹੋ ਗਿਆ। ਜਦੋਂ ਮੇਲਿਆਂ ਮੂਲਿਆਂ ਦੇ ਪੋਸਟਰ ਲੱਗਣੇ ਨਾ, ਉੱਥੇ ਲਿਖਿਆ ਹੋਣਾ ਵੀ ਅੱਜ ਇੰਨੀ ਤਰੀਕ ਨੂੰ ਮੇਲਾ ਤੇ ਫਲਾਣੀ ਥਾਂ ਤੇ ਚਾਚਾ ਰੌਣਕੀ ਰਾਮ ਤੇ ਉਹਦਾ ਭਤੀਜਾ ਗੁਰਪ੍ਰੀਤ ਘੁੱਗੀ ਵੀ ਆ ਰਹੇ ਨੇ। ਉਹ ਫਿਰ ਐਸਾ ਪਾਪੂਲਰ ਹੋਇਆ ਵੀ ਉਹ ਫਿਰ ਆਈਡੈਂਟੀਟੀ ਬਣ ਗਿਆ। ਔਰ ਤੁਹਾਨੂੰ ਪਤਾ ਭਾਜੀ ਇਹ ਸ਼ਾਂਤੀ ਦਾ ਚਿੰਨ੍ਹ ਹੈ ਸਾਡੇ ਇੱਧਰ ਨਾ। ਹਾਂ, ਪੀਸ, ਸਿੰਬਲ ਆਫ ਪੀਸ ਹੈ। ਦੇਖਿਆ ਨਾ ਭਾਈ ਪੰਛੀ ਜਿਹਾ ਉੱਡਦਾ ਜਿਹੜਾ 2 ਪੱਤੀਆਂ ਚੁੰਝ 'ਚ ਫੜੀਆਂ। ਹਾਂਜੀ। ਤੇ ਇਹ ਵੈਸੇ ਵੀ ਭਾਜੀ ਸਾਡੇ ਪਿੰਡਾਂ 'ਚ ਮਾਵਾਂ ਵੀ ਲਾੜ ਨਾਲ ਨਾਂ ਰੱਖਦੀਆਂ ਘੁੱਗੀ, ਹਾਂ, ਪਿਆਰ ਨਾਲ ਆਪਣੇ ਬੱਚੇ। ਲਓ ਜੀ ਹੁਣ ਫਿਰ ਮੈਂ ਕਹਾਂ ਸਾਡੇ ਨਾਲ ਨਹੀਂ ਤੁਸੀਂ ਚਲੋ ਮੈਂ ਦੱਸਣਾ ਤੇ ਹੈ ਨਾ ਭਾਜੀ, ਹੁਣ ਕੁਛ ਨਾ ਕੁਛ ਨਾਲ ਹੀ ਹੁੰਦੇ ਨੇ ਉਹ ਮੇਰੀ ਇਹ ਸਾਰੇ ਨਾਲ, ਇਹ ਵੀ ਉਹਨਾਂ ਚੋਂ ਹੀ ਆ ਭਾਜੀ। ਜਿਹੜਾ ਤੁਸੀਂ ਉਧਰ ਵੇਖ ਰਹੇ ਨਾ, ਉਹਨਾਂ ਚੋਂ ਇੱਕ ਹਿੱਸਾ ਇਹ ਵੀ ਹੈ। ਅੱਛਾ। ਹਾਂ, ਇਹ ਸਾਹਿਬਜ਼ਾਦੇ ਨੇ ਭਾਜੀ ਉਹਨਾਂ ਦੇ, ਤੇ ਬਸ ਇਹ ਮੇਰੇ ਲਈ ਜੰਮੇ ਇਹਨਾਂ ਨੇ। ਇਹ ਇਹਨਾਂ ਨੇ ਮੇਰੇ ਲਈ ਜੰਮਿਆ, ਗੱਲ ਹੈ ਤੋਂ ਵੱਡਾ ਹੋ ਗਿਆ। ਅਸਲ 'ਚ ਮਾਂ ਪਿਓ ਦੱਸਦੇ ਹੁੰਦੇ ਵੀ ਬੱਚਿਓ ਵੇਖੋ ਚੀਜ਼ ਵੇਖਣ ਵਾਲੀ ਵੇਖੋ ਤੁਸੀਂ। ਇਹ ਮੇਰਾ ਬੱਚਾ ਮੈਨੂੰ ਫੜ ਕੇ ਵਿਖਾਉਂਦਾ ਹੁੰਦਾ ਵੀ ਇਹਨਾਂ ਦਾ ਸਜਾਦ ਭਾਜੀ ਨੇ ਦੇਖੋ ਕਿੱਡੀ ਵਧੀਆ ਗੱਲ ਕੀਤੀ, ਉਹਨਾਂ ਦੀ ਟੀਮ ਨੇ ਆ ਦੇਖੋ ਕਿੱਡਾ ਸੋਹਣਾ ਸ਼ੋਅ ਕੀਤਾ, ਫੈਸਲ ਫਰੀਦ ਆਪਣਾ ਸਾਰੇ ਹੀ। ਤੇ ਦੂਸਰੀ ਗੱਲ ਇਹ ਹੈ ਕਿ ਇਹ ਹਾਂ ਇਹਨਾਂ ਨੇ ਨਾ ਇਹ ਮੈਂ ਭਾਜੀ ਅੱਛਾ ਹੁਣ ਮੈਂ ਦੁਬਈ ਦਾ ਕੋਈ ਸੀਨ ਨਹੀਂ, ਮੈਂ ਤਾਂ 5-6 ਦਿਨ ਪਹਿਲੇ ਹਲੇ ਵਾਪਸ ਗਿਆ। ਤੇ ਹੁਣ ਉਹ ਮੈਂ ਇੱਕ ਆਡੀਓ 'ਚ ਨਾ ਇੱਕ ਬਹੁਤ ਸਾਰੇ ਫੈਨਸ ਹੁੰਦੇ ਨੇ, ਸਾਰੀ ਦਿਹਾੜੀ ਬੰਦਾ ਕਰਦੇ, ਕੁਛ ਆਡੀਓ 'ਚ ਨਾ ਆਵਾਜ਼ ਸੁਣ ਕੇ ਤੇ ਬੰਦੇ ਨੂੰ ਇਹ ਮਹਿਸੂਸ ਹੁੰਦਾ ਯਾਰ ਇਹ ਬਿਲਕੁਲ ਵਿਚਾਰਾ ਨਾ ਮਤਲਬ ਜਿਸ ਤਰ੍ਹਾਂ ਬਹੁਤ ਹੀ ਪਿਆਰ ਕਰਦਾ ਹੈ। ਨਹੀਂ ਤਾਂ ਲੋਕੀ ਹੁੰਦੇ ਨੇ ਜੀ ਆਪਕੇ ਬਹੁਤ ਫੈਨ ਹੈ ਜੀ, ਬਹੁਤ ਸ਼ੁਕਰੀਆ ਜੀ, ਓਕੇ ਜੀ। ਨਹੀਂ, ਇੱਕ ਹੁੰਦੇ ਨੇ ਕਿ ਗੱਲ ਵੀ ਨਹੀਂ ਹੋ ਰਹੀ ਸਹੀ ਤਰੀਕੇ ਦੇ ਨਾਲ, ਤੇ ਉਹ ਫਿਰ ਪਤਾ ਲੱਗ ਜਾਂਦਾ ਉਹਨਾਂ ਨਾਲ, ਫਿਰ ਇੱਕ ਖਾਸ ਤੁਹਾਡੀ ਮੁਹੱਬਤ ਹੋ ਜਾਂਦੀ। ਉਹਨੇ ਮੈਨੂੰ ਕਿਹਾ ਜੀ ਮੈਂ ਦੁਬਈ ਆ ਰਿਹਾ, ਤੇ ਭਾਜੀ ਹੁਣ ਉਹਦੇ ਵੀ ਦਿਲ 'ਚ ਸੀ ਕਿ ਜੇ ਆ ਜਾਣ ਤੇ ਉਸ ਤੋਂ ਪਹਿਲੇ ਮੈਂ ਕਿਹਾ ਬੇਟਾ ਮੈਂ ਵੀ ਆ ਰਿਹਾ। ਤੇ ਕਹਿੰਦਾ ਹਾਂਜੀ, ਮੈਂ ਕਿਹਾ ਹਾਂਜੀ। ਮੈਂ ਕਿਹਾ ਵੀ ਤੁਸੀਂ ਆ ਸਕਦੇ, ਕਹਿੰਦੇ ਮੈਂ ਉੱਥੇ ਹੋਊਂਗਾ, ਤੁਸੀਂ ਆ ਜਾਓ, ਕੋਈ ਨਹੀਂ ਮੈਂ ਆਉਂਦਾ। ਹਾਂ, ਤੇ ਅੱਜ ਸਵੇਰ ਦੇ ਇੱਥੇ ਹੀ ਸੀ ਤੇ ਮੈਂ ਕਿਤੇ ਹੋਰ ਸੀ। ਅੱਛਾ ਭਾਜੀ ਇਹ ਦੱਸੋ ਕਿ ਮੇਰਾ ਬਹੁਤ ਦਿਲ ਕਰਦਾ ਇੰਡੀਆ
ਸੜਕਾਂ ਤੇ ਫਿਰਨ। ਮੇਰੇ ਭਾਜੀ ਨਾਨਕੇ ਜਿਹੜੇ ਉਹ ਅੰਮ੍ਰਿਤਸਰ ਦੇ ਦਾਦਕੇ ਫਤਿਹਗੜ੍ਹ ਚੂੜੀਆਂ ਦੇ, ਤਾਂ ਉਹ ਭਾਜੀ ਬਹੁਤ ਦਿਲ ਕਰਦਾ ਮੈਨੂੰ। ਕੋਈ ਮਤਲਬ ਅਮਰੀਕਾ ਜਾਣ ਨੂੰ, ਆਸਟ੍ਰੇਲੀਆ ਜਾਣ ਨੂੰ, ਕੈਨੇਡਾ ਜਾਣ ਨੂੰ ਮੈਨੂੰ ਇੰਨੀ ਖੁਸ਼ੀ ਨਹੀਂ ਹੁੰਦੀ, ਦੁਬਈ ਦੀ ਇੰਨੀ ਖੁਸ਼ੀ ਨਹੀਂ ਹੁੰਦੀ ਜਿੰਨਾ ਮੇਰਾ ਇਹ ਦਿਲ ਕਰਦਾ ਵੀ ਮੈਂ ਉੱਥੇ ਫਿਰ ਮੈਂ ਫਿਰਾਂ ਇੱਦਾਂ ਬਈ ਮੇਰੇ ਨਾਲ ਕੋਈ ਨਾ ਹੋਵੇ। ਇਹ ਨਾ ਹੋਵੇ ਕਿ ਆਓ ਜੀ ਸਜਾਦ ਭਾਈ ਆਪਕੋ ਦਿਖਾਤੇ, ਨਹੀਂ ਮੈਂ ਇੰਜ ਫਿਰਾਂ ਜਿਵੇਂ ਮੈਂ ਗਵਾਚ ਜਾਵਾਂ। ਮੈਂ ਗਵਾਚਦਾ ਅੱਗੇ ਫਿਰੀ ਜਾਵਾਂ। ਲੋਕੀ ਜਿਹੜੇ ਨਾ ਪਛਾਣਨ ਉਹ ਬਹੁਤਾ ਮੈਨੂੰ ਚੰਗੇ ਲੱਗਦੇ ਵੀ ਉਹਨਾਂ ਘੁਲ ਮਿਲ ਕੇ, ਤੇ ਉਹ ਭਾਜੀ ਮੇਰਾ ਬੜਾ ਦਿਲ ਕਰਦਾ। ਤੇ ਉਹ ਕਦੀ ਵੀ ਭਾਜੀ ਮੈਂ ਇਨਸ਼ਾਅੱਲਾ ਆਉਣਾ ਮੈਂ ਜ਼ਰੂਰ ਆ ਭਾਜੀ। ਨਹੀਂ ਮੋਸਟ ਵੈਲਕਮ। ਉੱਥੇ ਦੀਆਂ ਗਲੀਆਂ ਮਹੱਲਾਂ 'ਚ ਮੈਂ ਜ਼ਰੂਰ ਫਿਰਨਾ, ਪਰ ਤੁਹਾਨੂੰ ਗਵਾਚਣ ਨਹੀਂ ਦੇਣਾ। ਗੱਲ ਤੇ ਲੱਭ ਲੈਣਾ ਸੀ ਤੁਹਾਨੂੰ ਉੱਥੇ, ਪਰ ਤੁਹਾਨੂੰ ਫਰਾਵਾਂਗੇ ਗਲੀਆਂ। ਪਰ ਅੱਗੇ ਕਿਹਾ ਸੀ ਮੈਂ ਅੰਮ੍ਰਿਤਸਰ ਫਰਾਉਂਗਾ ਤੁਹਾਨੂੰ। ਭਾਜੀ ਸਾਡੇ ਮਹੱਲੇ ਇੱਕ ਬੱਚਾ ਸੀ ਤੇ ਉਹ ਗਵਾਚ ਜਾਂਦਾ ਸੀ। ਮੈਂ ਤੁਹਾਨੂੰ ਸੱਚੀ ਮੁੱਚੀ ਗਵਾਚਣ ਤੋਂ ਗੱਲ ਯਾਦ ਆ ਗਈ। ਤੇ ਗਵਾਚਦਾ ਇਦਾਂ ਸੀ ਵੀ ਉਹਨੂੰ ਆਪ ਨੂੰ ਵੀ ਪਤਾ ਲੱਗ ਜਾਂਦਾ ਸੀ ਕਿ ਮੈਂ ਗਵਾਚ ਗਿਆ ਵਾਂ। ਤੇ ਹੁਣ ਉਹਦੇ ਘਰੋਂ ਇੱਕ ਦਿਨ ਫੋਨ ਆਇਆ, ਚੌਥੇ ਪੰਜਵੇਂ ਦਿਨ ਨਹੀਂ ਲੱਭ ਰਿਹਾ, ਤੇ ਫੋਨ ਕਿਸੇ ਨੇ ਕਰਾਇਆ। ਉਹਨੇ ਕਿਹਾ ਜੀ ਮੇਰੇ ਘਰ ਫੋਨ ਕਰ ਦਿਓ, ਮੈਂ ਉਹਨਾਂ ਨੂੰ ਦੱਸਣਾ ਵਾ ਕਿ ਮੈਂ ਗਵਾਚਾ ਵਾਂ ਤੇ ਹਾਲੇ ਮੈਂ 5-6 ਦਿਨ ਗਵਾਚਾ ਰਹਿਣਾ ਵਾ। ਤੇ ਉਹ ਨਾ ਉਹਨਾਂ ਨੇ ਫੋਨ ਕੀਤਾ, ਉਹਨਾਂ ਨੇ ਕਿਹਾ ਹਾਂ, ਕਹਿੰਦਾ ਟੈਨਸ਼ਨ ਨਹੀਂ ਲੈਣੀ, ਮੈਂ ਗਵਾਚਾ ਵਾਂ ਤੇ ਮੈਂ ਨਾ 3-4 ਦਿਨਾਂ ਬਾਅਦ ਘਰ ਲੱਭ ਕੇ ਤੇ ਆ ਜਾਊਂਗਾ, ਫਿਕਰ ਨਹੀਂ ਕਰਨੀ, ਮੈਂ ਇੰਜ ਗਵਾਚਣਾ। ਨਹੀਂ ਸਾਡੇ ਵੀ ਉੱਥੇ ਗਵਾਚ ਗਿਆ ਸੀ ਮੁੰਡਾ ਭਾਜੀ। ਉਹਨੂੰ ਟੀਵੀ ਟੂਵੀ 'ਚ ਕਢਾ ਦਿੰਦੇ ਨਾ ਅੱਜ ਕੱਲ, ਸੋਸ਼ਲ ਮੀਡੀਆ ਤੇ ਪਾਉਂਦੇ ਵੀ ਆਹ ਬੱਚੇ ਦੀ ਫੋਟੋ ਤੇ ਗਵਾਚ ਗਿਆ। ਤੇ ਉਹ ਘਰਦਿਆਂ ਨੂੰ 3 ਘੰਟੇ ਬਾਅਦ ਲੱਭ ਗਿਆ, ਪਰ 3 ਸਾਲ ਹੋ ਗਏ ਨੇ ਘਰੋਂ ਨਹੀਂ ਬਾਹਰ ਨਿਕਲ ਸਕਦਾ। ਜਦੋਂ ਨਿਕਲਦਾ ਕੋਈ ਲੱਭ ਕੇ ਫੜਾ ਜਾਂਦਾ ਉਹਨਾਂ ਨੂੰ। ਉਹ ਵਿਚਾਰਾ ਸਕੂਲ ਨਹੀਂ ਜਾ ਸਕਦਾ, ਘਰੋਂ ਨਿਕਲਦੇ ਕਹਿੰਦੇ ਲੱਭ ਗਿਆ। ਗਵਾਚਾ ਇੱਕ ਵਾਰੀ ਲੱਭਾ 350 ਵਾਰੀ। ਆਹੋ ਵੀ ਅਗਲੇ ਨੂੰ ਕੀ ਪਤਾ, ਉਹਨਾਂ ਥੋੜੀ ਪਤਾ ਵੀ ਪਹਿਲਾਂ ਲੱਭ ਚੁੱਕਾ ਹੈ। ਉਹ ਦੇਖ ਕੇ ਉਹ ਆ ਇਹ ਗਵਾਚਿਆ ਸੀ ਮੰਨ ਕੇ ਫਿਰ। ਆਹੋ ਉਹ ਤੁਹਾਨੂੰ ਵੱਡਾ ਹੋਏਗਾ, ਤਾੜੀ ਮੁਛਾਣਗੀਆਂ ਤੇ ਲੋਕਾਂ ਨੂੰ ਭੁਲੇਖਾ ਉਹਦੀ ਜਿਹੜਾ ਚੇਂਜ ਹੋਏਗਾ, ਸ਼ਕਲ ਚੇਂਜ ਹੋਏਗੀ ਤੇ ਵਿਚਾਰੇ ਉਹੀ ਗੱਲ ਹੈ ਨਾ ਜਿਹੜਾ ਅਸੀਂ ਕਹਿੰਦੇ ਸੀ ਲਿਖਿਆ ਹੋਇਆ ਸੀ ਵੀ ਮਿਸਿੰਗ ਕੈਨੇਡਾ 'ਚ, ਤੇ ਉਹ ਕਹਿੰਦੇ ਸੀ ਲੱਭ ਚੁੱਕਿਆ, ਉਹਨੇ ਅੱਗੇ ਫਾਰਵਰਡ ਕਰੀ ਜਾਂਦੇ ਗਰੁੱਪਾਂ 'ਚ ਵੀ ਇਹ ਲੱਭ ਚੁੱਕੇ ਨੇ ਫਾਰਵਰਡ। ਆਹੋ ਉਹ ਜਿਵੇਂ ਮੈਂ ਉਹਨੂੰ ਕਿਹਾ ਵੀ ਵੀਡੀਓ ਬਣਾ ਕੇ ਪਾ ਬੇਟਾ ਵੀ ਮੈਂ ਗਵਾਚਾ ਸਾਂ, ਮੈਂ ਲੱਭ ਚੁੱਕਾ ਵਾਂ ਤੇ ਮੈਨੂੰ ਹੁਣ ਲੱਭਣ ਦੀ ਕੋਈ ਨਹੀਂ। ਉਹ ਤਾਂ ਜਦੋਂ ਫੜਨ ਲੱਗੇ ਉਹਨਾਂ ਨੂੰ ਭਾਜੀ ਮੈਂ ਲੱਭ ਗਿਆ, ਮੈਂ ਕਿਹਾ ਜਾਂ ਫਿਰ ਦੇਖ ਕੇ ਪਾਏ ਤੇ ਲੱਭਾ। ਆਹੋ ਮੇਰਾ ਮੈਂ ਲੱਭ ਚੁੱਕਾ ਹੂੰ। ਆਹੋ ਸਹੀ ਗੱਲ। ਉਹ ਜਿਵੇਂ ਕਾਂਟੇ ਨਹੀਂ ਗਵਾਚ ਜਾਂਦੇ ਕਿਸੇ ਬੁੱਢੀ ਦੇ, ਹਰ ਕੋਈ ਆ ਕੇ ਨਾ ਕਹਿੰਦਾ ਭੈਣਾ ਸੁਣਿਆ ਕਾਂਟੇ ਗਵਾਚ ਗਏ, ਭੈਣਾ ਉਹ ਕਿਸੇ ਨੂੰ ਬੋਤਲ, ਕਿਸੇ ਨੂੰ ਚਾਹ, ਕਿਸੇ ਨੂੰ ਬੋਤਲ। ਰਾਤ ਨੂੰ ਬੰਦਾ ਹੁੰਦਾ ਕਹਿੰਦਾ ਵੀ ਇਹ 26-27 ਹਜ਼ਾਰ ਰੁਪਇਆ ਤੇ ਸਵੇਰ ਦਾ ਹੀ ਲੱਗ ਗਿਆ, ਤੇ ਤੂੰ ਕਹਿ ਦੇ ਵੀ ਲੱਭ ਗਏ, ਤੇ ਉਹ ਖਾਪਾਂ ਦੀ ਲੱਭ ਗਏ ਤੇ ਸਾਰੀਆਂ ਵਾਪਸ ਆਏ, ਨਹੀਂ ਸੁਣਿਆ ਤੇਰੇ ਕਾਂਟੇ ਲੱਭ ਗਏ, 26-27 ਹਜ਼ਾਰ ਹੋਰ ਲੱਗ ਗਿਆ। ਸਾਡੇ ਭਾਜੀ ਪੰਜਾਬ 'ਚ ਬਹੁਤ ਮਜ਼ੇਦਾਰ ਗੱਲ। ਮੈਨੂੰ ਲੋਕੀ ਪੁੱਛਦੇ ਯਾਰ ਤੂੰ ਕਿੱਦਾਂ ਕਾਮੇਡੀ, ਮੈਂ ਕਿਹਾ ਕਾਮੇਡੀ ਪੰਜਾਬ 'ਚ ਬੰਦਾ ਥੋੜਾ ਸਮਝਦਾਰ ਹੋਵੇ, ਉਹਨੂੰ ਕਾਮੇਡੀ ਲੱਭਣ ਦੀ ਸੋਚਣ ਦੀ ਲੋੜ ਹੀ ਨਹੀਂ। ਬਿਲਕੁਲ ਕਦਮ ਕਦਮ ਤੇ ਭਾਜੀ ਕਾਮੇਡੀ, ਕਦਮ ਕਦਮ ਤੇ। ਓ ਔਰ ਸਾਡੇ ਬੜੇ ਆਰਟਿਸਟ ਐਸੇ ਨੇ ਜਿਨ੍ਹਾਂ ਨੇ ਆਮ ਜਿਹੜੇ ਗਲੀਆਂ ਮਹੱਲੇ ਵਾਲੇ ਕਰੈਕਟਰ ਨੇ ਨਾ, ਉਹ ਪੀਤੇ ਨੇ ਘੋਲ ਕੇ। ਇਦਾਂ ਹੀ ਜਿੱਦਾਂ ਬਜ਼ੁਰਗ ਜਿਹੜੇ ਸੱਥ 'ਚ ਬੈਠੇ ਉਹਨਾਂ 'ਚ ਕਿੰਨੇ ਕਰੈਕਟਰ ਜਿਹੜੇ ਪਿੰਡ ਪੰਜਾਬ ਦੀ ਹਰ ਗੱਲ 'ਚ ਇਹੀ ਉਮਰ ਹੈ। ਤੇ ਉਹਦੇ ਸਾਡੇ ਨਹੀਂ ਤੇ ਨਹਿਰ ਤੇ ਪੁਲ, ਸਾਡਾ ਵਿਚਾਰਾ ਕਿ ਭਈਆ ਨਹਾਈ ਜਾਵੇ ਨਹਿਰ 'ਚ, ਉਹ ਪੁਲ ਤੋਂ ਆਵਾਜ਼ਾਂ ਮਾਰੀ ਜਾਵੇ, ਕਹਿੰਦਾ ਭਈਆ ਬਾਹਰ ਆ ਕੇ ਕੱਪੜੇ ਪਾਓ। ਕਹਿੰਦਾ ਕਿਉਂ? ਕਹਿੰਦਾ ਤੇਰੀ ਤਲਾਸ਼ੀ ਲੈਣੀ ਹੈ। ਪਹਿਲੇ ਕੱਪੜੇ ਪਾ, ਸੁੱਤੇ ਨੂੰ ਉਠਾ ਕੇ ਕਹਿਣਾ ਵੀ ਨੀਂਦ ਦੀ ਤੇਰੀ ਤਲਾਸ਼ੀ ਲੈਣੀ। ਆਹੋ ਸਹੀ ਗੱਲ। ਤੇ ਉਹ ਗੱਲ ਹੈ ਭਾਈ ਜਿਹੜੀ ਤੁਸੀਂ ਕਰ ਰਹੇ ਸੀ ਨਾ, ਇਹ ਵਾਕਈ ਇਹ ਰੀਝਾਂ ਸਾਡੇ ਅੰਦਰ ਲਹੂ 'ਚ ਨੇ ਭਾਜੀ। ਜਿਹੜੀ ਤੁਸੀਂ ਕਹਿੰਦੇ ਮੈਂ ਆਪਣੇ ਫਤਿਹਗੜ੍ਹ ਚੂੜੀਆਂ, ਤੁਹਾਡੇ ਦਾਦਕੇ ਆ, ਮੇਰੇ ਨਾਨਕੇ ਆ ਫਤਿਹਗੜ੍ਹ ਚੂੜੀਆਂ, ਮੇਰਾ ਤੇ ਬਚਪਨ ਹੀ ਉੱਥੇ ਲੰਘਿਆ ਸਾਰਾ। ਵੇਖੋ ਹਨਾ, ਤੁਹਾਡਾ ਜਿੱਥੇ ਤਰਸਦੇ ਹੋ ਤੁਸੀਂ ਜਾਣ ਨੂੰ ਹਨਾ, ਤੇ ਮੇਰਾ ਬਚਪਨ ਉੱਥੇ ਲੰਘਿਆ। ਏਦਾਂ ਹੀ ਮੈਨੂੰ ਇਹ ਵਲਵਲੇ ਹੁੰਦੇ ਸੀ ਯਾਰ, ਸਿਆਲਕੋਟ ਮੈਂ ਕਿਤੇ ਲਿਖਿਆ ਕਦੋਂ ਪੜਾਂਗਾ, ਉਹ ਮੈਂ ਕਦੋਂ ਮੀਲ ਪੱਥਰ ਵੇਖਾਂਗਾ ਜਿੱਥੇ ਲਿਖਿਆ ਹੋਏਗਾ ਸਿਆਲਕੋਟ 12 ਤੇ ਉਹ ਸਿਆਲਕੋਟ 8। ਜਿੱਦਣ ਮੈਂ ਪਹਿਲੀ ਵਾਰੀ ਵੇਖਿਆ ਭਾਜੀ, ਤੇ ਜਿੱਦਾਂ ਸਿਆਲਕੋਟ ਦੇ ਮੀਲ ਪੱਥਰ ਤੇ ਮੀਲ ਘਟਦੇ ਜਾਣ ਡੇ ਸੀ, ਮੇਰੇ ਅਥਰੂ ਵੱਧਦੇ ਜਾਣ ਡੇ ਸੀ, ਮੇਰੇ ਗਲੇਡੂ ਡਿੱਗਣ ਡੇ। ਜਿੱਦਾਂ ਮੀਲ ਘਟਦੇ ਜਾਂਦੇ ਭਾਜੀ, ਮੈਨੂੰ ਲੱਗਾ ਜਦੋਂ ਸਿਆਲਕੋਟ ਮੇਰੀ ਗੱਡੀ ਵੜੀ ਨਾ, ਉਹੀ ਭੀੜੇ ਬਾਜ਼ਾਰ ਸਾਡੇ ਵਾਂਗੂ। ਮੈਂ ਗਿਆ ਮੇਰੇ ਖਿਆਲ 2015 ਦੀ ਗੱਲ ਹੋਣੀ, ਮੇਰੇ ਖਿਆਲ ਨਾਲ 14 ਕਿ 15 ਦੀ ਗੱਲ ਹੋਣੀ। ਤੇ ਮੈਂ ਜਦੋਂ ਗਿਆ ਭਾਜੀ, ਤੇ ਉਹੀ ਭੀੜੇ ਬਾਜ਼ਾਰ, ਉਦਾਂ ਦਾ ਸਾਡੇ ਵਰਗਾ ਸਿਸਟਮ ਸਾਰਾ ਕੁਝ। ਪਰ ਮੈਨੂੰ ਲੱਗੇ ਵੀ ਮੈਨੂੰ ਹਰ ਚੀਜ਼ ਇੱਥੇ ਕਲਾਵੇ ਲੈਣ ਡਈ, ਮੈਨੂੰ ਜੱਫੇ ਮਾਰ ਗੱਲਾਂ ਕਰਦੇ, ਮੈਨੂੰ ਲੱਗੇ ਵੀ ਇਹ ਸਾਰੇ ਬਾਬੇ ਜਿੰਨੇ ਇੱਥੇ ਤੁਰੇ ਫਿਰਦੇ, ਮਿੱਟੀ ਗਲੀਆਂ, ਤੇ ਮੈਂ ਉਹ ਕੱਚੀਆਂ ਕੰਧਾਂ ਵੇਖਾਂ ਜਿਹੜੀਆਂ ਪੁਰਾਣੀਆਂ 47 ਤੋਂ ਪਹਿਲਾਂ ਦੀ ਨਜ਼ਰ ਆਉਂਦੀਆਂ ਨਾ ਉੱਥੇ ਕਈ। ਸਿਆਲਕੋਟ ਅਜੇ ਵੀ ਕਈ ਥਾਵਾਂ ਹੈਗੀਆਂ, ਤੇ ਮੈਂ ਵੇਖਾਂ ਵੀ ਇਹਨੂੰ ਮੇਰੇ ਪੜਦਾਦਾ ਵੀ ਵਹਿੰਦਾ ਹੋਣਾ ਹੈ ਨਾ, ਜਿੱਦਾਂ ਤੁਸੀਂ ਸੋਚਦੇ ਹੋ ਸੇਮ। ਮੇਰੇ ਪੜਦਾਦੇ ਨੇ ਕਦੀ ਤਾਂ ਇੱਥੋਂ ਲੰਘਿਆ ਹੋਏਗਾ, ਮੇਰਾ ਪੜਦਾਦਾ, ਉਹਦਾ ਵੀ ਧਿਆਨ ਇਸ ਕੰਧ ਤੇ ਪਿਆ ਹੋਣਾ। ਇਹ ਜਿਹੜੇ ਰੁੱਖ ਨੇ ਇਹ ਸਾਡੇ ਬਜ਼ੁਰਗਾਂ ਦੇ ਟਾਈਮ ਤੇ ਲੱਗੇ ਨੇ। ਵੀ ਕੋਈ ਸਮੇਂ ਦਾ ਜ਼ਿਆਦਾ ਅੱਜ ਕੱਲ ਕੋਈ ਧਿਆਨ ਦਿੰਦਾ ਨਹੀਂ। ਉਹੀ ਗੱਲ ਹੈ ਨਾ, ਜਿਹਦੇ ਅੰਦਰ ਜਜ਼ਬਾ ਹੋਵੇ ਉਹੀ ਸਮਝੇਗਾ ਨਾ। ਤੇ ਮੈਂ ਫਿਰ ਜਦੋਂ ਉਰਦੂ 'ਚ ਲਿਖਿਆ ਹੁੰਦਾ ਸੀ ਸਿਆਲਕੋਟ, ਫਿਰ ਮੈਂ ਕਿਸੇ ਨੂੰ ਪੁੱਛਣਾ ਵੀ ਇਹ ਕੀ ਲਿਖਿਆ, ਕਹਿੰਦੇ ਸਿਆਲਕੋਟ। ਫਿਰ ਜਿੱਦਾਂ ਗਾਂ ਨਾਰੋਵਾਲ ਨੂੰ ਗਏ, ਕਿਉਂਕਿ ਨਾਰੋਵਾਲ ਉਦੋਂ ਤਹਿਸੀਲ ਹੁੰਦੀ ਸੀ, ਤੇ ਹੁਣ ਜ਼ਿਲ੍ਹਾ ਬਣ ਗਿਆ।
ਤੇ ਫਿਰ ਅਸੀਂ ਆਪਣੇ ਪਿੰਡ ਗਏ ਤੇ ਮੇਰੇ ਨਾਨਕੇ ਉੱਥੇ ਲਾਗੇ ਨੇ ਨਾਰੋਵਾਲ ਦੇ, ਉਹ ਰਸੀਂਵਾਲ ਆ ਉੱਥੇ ਜੀ ਇੱਕ ਪਿੰਡ। ਹਾਂਜੀ ਹਾਂਜੀ, ਰਸੀਂਵਾਲ ਸਾਡੇ ਮੇਰੇ ਨਾਨੇ ਦਾ ਪਿੰਡ ਹੈ। ਤੁਹਾਡਾ ਜਿਹੜਾ ਮਤਲਬ ਜਿਹੜਾ ਤੁਹਾਡਾ ਸਪੈਸ਼ਲ, ਤੁਸੀਂ ਸਿਆਲਕੋਟ ਸ਼ਹਿਰ ਦੇ ਹੋ? ਨਹੀਂ, ਸਾਡਾ ਨਾਰੋਵਾਲ ਦੇ ਨਾਲ ਪਿੰਡ ਸਾਡਾ ਕੁੱਲਾ ਮੰਡਿਆਲਾ। ਕੁੱਲਾ ਮੰਡਿਆਲਾ, 2 ਕੁੱਲੇ ਨੇ, ਅਸੀਂ ਵੱਡੇ ਕੁੱਲੇ ਦੇ। ਤੁਸੀਂ ਗਏ ਉੱਥੇ ਫਿਰ? ਹਾਂਜੀ, ਮੈਂ ਘਰ ਗਿਆ। ਤੇ ਜਿਹੜਾ ਤੁਹਾਡਾ ਘਰ? ਹਾਂਜੀ ਹਾਂਜੀ, ਨਹੀਂ ਇਹ ਮੈਂ ਨਾ 2007 ਚ ਪਹਿਲਾਂ ਮੈਂ ਆਪਣੇ ਬਜ਼ੁਰਗਾਂ ਨੂੰ ਘੱਲਿਆ ਤੇ ਆਪਣੇ ਡੈਡੀ ਨੂੰ ਮੰਮੀ ਨੂੰ ਹਨਾ, ਮੈਂ ਪਹਿਲਾਂ ਉਹਨਾਂ ਨੂੰ ਘੱਲਿਆ ਉੱਥੇ ਵੀ ਤੁਸੀਂ ਜਾ ਕੇ ਆਓ। ਮੇਰੇ ਇੱਥੇ ਦੋਸਤ ਸੀਗੇ ਇੱਥੇ ਫਿਲਮ ਇੰਡਸਟਰੀ ਦੇ, ਤੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਵੀ ਤੁਹਾਡੀ ਜ਼ਿੰਮੇਵਾਰੀ ਉਹਨਾਂ ਨੂੰ। ਉਹ ਫਿਰ ਉਹ ਗੱਡੀਆਂ ਛੱਡੀਆਂ ਲੈ ਕੇ ਗਏ। ਅੱਛਾ। ਤੇ ਮੇਰੇ ਡੈਡੀ ਨਾਲ ਉਹਨਾਂ ਦੇ 1-2 ਮਿੱਤਰ ਸੀ, ਮੇਰੇ ਮੰਮੀ ਡੈਡੀ, ਤੇ ਨਾਲ ਉਹਨਾਂ ਦੇ ਇੱਕ ਬਜ਼ੁਰਗ ਹੋਰ ਇੱਕ ਜੋੜਾ ਗਿਆ ਨਾਲ। ਤੇ ਉਹ ਫਿਰ ਜੋ ਮੰਜ਼ਰ ਉੱਥੇ ਉਹਨਾਂ ਨੇ ਦੇਖਿਆ, ਜੋ ਚੀਜ਼ਾਂ ਉਹਨਾਂ ਨੇ ਉੱਥੇ ਦੇਖੀਆਂ, ਪਰ ਮੈਨੂੰ ਬੜੀ ਖੁਸ਼ੀ ਹੈ ਕਿ ਜਦੋਂ ਡੈਡੀ ਉਹਨਾਂ ਨੂੰ ਘੱਲਿਆ ਨਾ, ਉਦੋਂ ਸਾਡਾ ਘਰ ਉਦਾਂ ਹੀ ਖਲੋਤਾ ਸੀ। ਅੱਛਾ, ਉਦੋਂ ਉਸ ਤਰ੍ਹਾਂ ਸੀ ਜਿੱਦਾਂ ਛੱਡ ਕੇ ਆਏ। ਅੱਛਾ, ਡੈਡੀ ਉਹਨੇ ਉਸ ਹਾਲਤ ਚ ਵੇਖਿਆ? ਉਹ ਗਏ ਉੱਥੇ, ਇਹਨਾਂ ਨੇ ਪਹਿਲੋਂ ਪੁੱਛਿਆ ਵੀ ਕੌਣ, ਕਹਿੰਦੇ ਜੀ ਜ਼ੈਲਦਾਰ ਗਹਿਣਾ ਸਿੰਘ ਦੇ ਬੱਚੇ ਨੇ ਤੇ ਇਹਨਾਂ ਨੇ ਆਪਣਾ ਘਰ ਵੇਖਣਾ। ਕਹਿੰਦੇ ਜ਼ੈਲਦਾਰ ਗਹਿਣਾ ਸਿੰਘ ਦੇ ਅੱਗੋਂ ਕਹਿੰਦੇ ਪਟਵਾਰੀ ਗੰਡਾ ਸਿੰਘ ਦਾ ਮੈਂ ਪੋਤਰਾ ਵਾਂ। ਕਹਿੰਦੇ ਅੱਛਾ। ਫਿਰ ਇੱਕ ਘਰ ਚ ਲੈ ਗਏ, ਉੱਥੇ ਜਾ ਕੇ ਡੈਡੀ ਨੇ ਵੇਖਿਆ, ਬਹਿ ਵੀ ਗਏ ਵਿਹੜੇ 'ਚ। ਡੈਡੀ ਕਹਿੰਦੇ ਵੀ ਮੈਂ ਹੁੰਦਾ ਤੇ ਉਦੋਂ 5-6-7 ਸਾਲਾਂ ਦਾ ਜਦੋਂ ਇੱਥੋਂ ਗਿਆ, ਪਰ ਮੈਨੂੰ ਲੱਗਦਾ ਵੀ ਅਸੀਂ ਸਹੀ ਘਰ 'ਚ ਨਹੀਂ ਆਏ। ਉਹ ਕਹਿੰਦੇ ਨੇ ਜੇ ਤੁਸੀਂ ਉਹਨਾਂ ਦੇ ਹੋ ਤਾਂ ਫਿਰ ਤੁਸੀਂ ਸਹੀ ਘਰ 'ਚ ਹੀ ਆਏ। ਉਹਨਾਂ ਨੂੰ ਫਿਰ ਲੱਗੀ ਜਾਵੇ ਵੀ ਨਹੀਂ, ਮੈਂ ਆਪਣੇ ਸਹੀ ਘਰ ਨਹੀਂ ਬੈਠਾ। ਫਿਰ ਉਹ ਡੈਡੀ ਨੂੰ ਕਿਸੇ ਨੇ ਕਿਹਾ ਤੁਹਾਡੀ ਤਸੱਲੀ ਕਰਾ ਦੇਣਾ। ਇੱਕ ਹੋਰ ਬਜ਼ੁਰਗ ਦੂਜੇ ਪਾਸਿਓਂ ਫੜ ਕੇ ਲਿਆਂਦਾ, ਇੱਕ ਚੁੱਕ ਕੇ ਲਿਆਉਣ ਵਾਲੀ ਗੱਲ ਸੀ, ਹੁਣ ਫੜ ਕੇ ਲਿਆਉਣ ਵਾਲੇ ਬਜ਼ੁਰਗ ਤੇ ਰਹਿ ਨਹੀਂ ਗਏ। ਫਿਰ ਜਦੋਂ ਲਿਆਂਦੇ ਤੇ ਉਹਨਾਂ ਪੁੱਛਿਆ ਵੀ ਤੂੰ ਕੌਣ ਆ ਕਾਕਾ? ਡੈਡੀ ਮੇਰੇ ਨੂੰ ਕਾਕਾ ਕਵੇ। ਮੇਰੇ ਡੈਡੀ ਕਹਿੰਦੇ ਪਹਿਲਾਂ ਤਾਂ ਮੈਨੂੰ ਇਸੇ ਗੱਲੋਂ ਚਾਅ ਚੜ ਗਿਆ ਵੀ ਚੱਲ ਮੈਨੂੰ ਐਸ ਉਮਰੇ ਵੀ ਕਿਸੇ ਨੇ ਕਾਕਾ ਕਿਹਾ। ਤੇ ਡੈਡੀ ਨੇ ਫਿਰ ਦੱਸਿਆ ਵੀ ਮੈਂ ਜ਼ੈਲਦਾਰ ਗਹਿਣਾ ਸਿੰਘ ਦਾ ਹੈਗਾ ਪੜੋਤਰਾ ਤੇ ਗੰਡਾ ਸਿੰਘ ਪਟਵਾਰੀ ਦਾ ਪੋਤਰਾ। ਉਹਨੇ 35 ਸੱਟੇ ਕਿਹਾ, ਕਹਿੰਦਾ ਡਾਕਟਰ ਦਾ ਮੁੰਡਾ ਗੁਰਦੀਪ ਦਾ? ਡੈਡੀ ਕਹਿੰਦੇ ਹਾਂਜੀ। ਕਹਿੰਦੇ ਤੇਰਾ ਮੜੰਗਾ ਹੀ ਉਹੀ ਹੈ। ਡੈਡੀ ਕਹਿੰਦੇ ਜਿਹਨੂੰ ਮੇਰੇ ਪਿਓ ਦਾ ਵੀ ਪਤਾ ਨਾ, ਇਹਦਾ ਮਤਲਬ ਇਹਨੂੰ ਸਾਡਾ ਘਰ ਪਤਾ ਹੈ। ਉਹਦੀ ਬਰੀਕੀ ਕਿੰਨੀ ਹੈਗੀ, ਜਿਹਨੇ ਮੜੰਗਾ ਵੀ ਪਛਾਣ ਲਿਆ ਉਹਨੇ, ਹਨਾ। ਦੇਖੋ ਕਿੰਨੇ 47 ਦੀਆਂ ਗੱਲਾਂ ਨੇ। ਉਸ ਤੋਂ ਬਾਅਦ ਨਾ ਕੋਈ ਗਿਆ ਨਾ ਆਇਆ, ਉਹਨੇ ਮੂੰਹ ਵੇਖ ਕੇ ਦੱਸਤਾ, ਕਹਿੰਦਾ ਡਾਕਟਰ ਗੁਰਦੀਪ ਦਾ ਮੁੰਡਾ? ਤੂੰ ਕਹਿੰਦਾ ਹਾਂਜੀ। ਕਹਿੰਦਾ ਕਾਕਾ ਫਿਰ ਤੂੰ ਗਲਤ ਘਰ 'ਚ ਬੈਠਾ। ਕਹਿੰਦਾ ਉੱਠ। ਫਿਰ ਉਹ ਲੈ ਕੇ ਗਿਆ। ਫਿਰ ਜਦੋਂ ਗਲੀ ਜੀ ਲੰਘੇ ਨੇ, ਡੈਡੀ ਕਹਿੰਦੇ ਹੁਣ ਨਾ ਦੱਸਿਓ, ਹੁਣ ਮੈਂ ਦੱਸਣਾ। ਕਹਿੰਦੇ ਗਲੀ ਅੱਗੋਂ ਜਾ ਕੇ ਬੰਦ ਹੋ ਜਾਂਦੀ? ਕਹਿੰਦੇ ਹਾਂਜੀ। ਕਹਿੰਦੇ ਬਾਹਰਲੇ ਪਾਸੇ ਖੁਰਲੀ ਸਾਡੀ ਤੇ ਅੰਦਰ ਕਹਿੰਦੇ ਉਹੀ ਖੁਰਲੀ ਤੈਨੂੰ। ਉਹ ਘਰ ਫਿਰ ਉਦਾਂ ਹੀ ਖਲੋਤਾ ਸੀ। ਪਰ ਅੱਜ ਵੀ ਸੁਪਨੇ ਚ ਆਉਂਦਾ ਉਹਨਾਂ ਦੇ, ਜਦੋਂ ਵੀ ਡੈਡੀ ਮੇਰੇ ਅੱਜ ਵੀ ਕਹਿੰਦੇ ਨੇ, ਇਹਦੇ ਨਾਲ ਗੱਲਾਂ ਕਰਦੇ ਹੁੰਦੇ ਨੇ, ਕਹਿੰਦੇ ਪੁੱਤਰ ਮੈਂ ਅੱਜ ਵੀ ਕਹਿੰਦੇ ਸੌਣਾ ਮੈਂ ਇੱਥੇ ਆ ਜਲੰਧਰ ਜਾਂ ਮੋਹਾਲੀ ਚੰਡੀਗੜ੍ਹ। ਕਹਿੰਦੇ ਮੈਂ 3 ਮਿੰਟਾਂ ਬਾਅਦ ਕੁੱਲੇ ਪਹੁੰਚਿਆ ਹੁੰਦਾ। ਕਹਿੰਦੇ ਮੈਨੂੰ ਲੱਗਦਾ ਮੈਂ ਕੁੱਲੇ ਹੀ ਤੁਰਿਆ ਫਿਰਨਾ ਵਾ। ਤੁਸੀਂ ਜਦੋਂ ਗਏ ਤਾਂ ਡੈਡੀ ਨਾਲ ਗਏ? ਨਹੀਂ, ਪਹਿਲੋਂ ਡੈਡੀ ਨੂੰ ਮੈਂ 2007 ਚ ਘੱਲਤਾ ਸੀ। ਕਿਉਂ ਮੈਂ ਇੱਧਰ ਬਿਜ਼ੀ ਹੁੰਦਾ ਸਾਂ। ਮੈਂ ਚੱਲ ਯਾਰ ਮੇਰੇ ਕੋਲ ਪਤਾ ਨਹੀਂ ਕਦੋਂ ਟਾਈਮ ਲੱਗਣਾ, ਤੇ ਉਮਰਾਂ ਦਾ ਕੋਈ ਪਤਾ ਨਹੀਂ ਹੁੰਦਾ ਹਨਾ ਬੰਦੇ ਦਾ। ਮੈਂ ਤੁਸੀਂ ਜਾਓ ਵੇਖ ਕੇ ਆਓ। ਤੇ ਇਹ ਫਿਰ ਗਏ, ਵੀਡੀਓ ਬਣਾ ਕੇ ਲਿਆਏ। ਫਿਰ ਘਰ ਦੇ ਨਲਕੇ ਦਾ ਪਾਣੀ ਭਰ ਕੇ ਲਿਆਂਦਾ, ਉੱਥੋਂ ਨਿਆਣਿਆਂ ਨੂੰ ਪਿਆਇਆ। ਇੱਥੇ ਲਿਆ ਕੇ ਆਪਣੇ ਘਰ ਦੀ ਮਿੱਟੀ ਲਿਆਂਦੀ, ਆਪਣੇ ਘਰ ਦੀਆਂ ਫਿਰ ਇੱਧਰ ਕਿਆਰੀਆਂ 'ਚ ਸੁੱਟੀ ਮਿੱਟੀ ਉਹ ਵਾਲੀ, ਤੇ ਪਾਣੀ ਪੀਤਾ ਸੀ, ਸਾਰਿਆਂ ਨੂੰ ਪਾਣੀ ਪਿਆਇਆ। ਤੇ ਉਹ ਫਿਰ ਕਹਿਣ ਦਾ ਮਤਲਬ ਇਹ ਵੀ ਉਹ ਬਜ਼ੁਰਗਾਂ ਨੇ ਉੱਥੇ ਜੋ ਪਿਆਰ ਦਿੱਤਾ, ਮਤਲਬ ਉਹ ਕਹਿ ਨਹੀਂ ਸਕੇ, ਮਤਲਬ ਸ਼ਬਦ ਹੀ ਹੈ ਨਹੀਂ ਉਹ ਗੱਲ ਦੱਸਣ। ਅੱਛਾ ਭਾਜੀ, ਤੁਸੀਂ ਗੌਰ ਕਰੋ, ਤੁਸੀਂ ਉੱਥੇ ਜੰਮੇ ਨਹੀਂ? ਨੋ ਜੀ ਨੋ। ਮੈਂ ਉੱਥੇ ਨਹੀਂ ਜੰਮਿਆ ਫਤਿਹਗੜ੍ਹ 'ਚ। ਅਸੀਂ ਉਹ ਦੇਖਿਆ ਨਹੀਂ, ਸਾਨੂੰ ਉੱਥੇ ਦਾ ਪਤਾ ਨਹੀਂ। ਸਾਨੂੰ ਵੀ ਖਿੱਚ ਪੈਂਦੀ ਇਹ ਕੈਸੀ, ਉਹ ਜਿਹੜੇ ਤੇ ਰਹਿ ਕੇ ਆਏ ਉਹਨਾਂ ਦਾ ਕੀ ਹਾਲ ਹੋਊਗਾ। ਮੈਂ ਤੁਹਾਨੂੰ ਕਹਿ ਰਿਹਾ ਕਿ ਮੇਰਾ ਦਿਲ ਕਰਦਾ ਕਿਹੜਾ ਵੇਲਾ ਹੋਵੇ ਮੈਂ ਫਤਿਹਗੜ੍ਹ ਚੂੜੀਆਂ 'ਚ ਉਹਦੇ ਆਲੇ ਦੁਆਲੇ ਅੰਮ੍ਰਿਤਸਰ ਨਾਨਕਿਆਂ ਦਾਦਕਿਆਂ ਦੇ ਮੈਂ ਫੇਰਾਂ ਨਾ। ਮੇਰਾ ਉੱਥੇ ਕੋਈ ਜ਼ਾਹਰੀ ਫਿਜ਼ੀਕਲੀ ਤਲਕ ਆ, ਫਿਜ਼ੀਕਲੀ ਨਾ ਮੇਰੀ ਕੋਈ ਜੰਪਾਲ ਉੱਥੇ, ਨਾ ਮੈਂ ਇੱਕ ਸਕਿੰਟ ਲਈ ਗਿਆ। ਮੈਨੂੰ ਇੰਝ ਲੱਗਦਾ ਕਿ ਮੈਂ ਉੱਥੇ ਦਾ, ਮੇਰੀ ਮਤਲਬ ਸਾਰਾ ਵੱਡੇ ਉੱਥੇ ਦੇ, ਤੇ ਜਿਹੜੇ ਉੱਥੇ ਰਹਿ ਕੇ ਆਏ ਨੇ ਉਸ ਦਰੋ ਦੀਵਾਰ ਦੇ ਨਾਲ, ਉਹ ਸੁੱਤੇ ਨੇ ਉੱਠੇ ਨੇ, ਉਹਨਾਂ ਦਾ ਕੀ ਹਾਲ ਹੁੰਦਾ ਉਹ ਮੈਂ ਤੇ ਇਹ ਸੋਚਦਾ। ਉਹੀ ਨਾ ਖਿੱਚ ਜਿਹੜੀ ਹੈ ਨਾ ਭਾਜੀ, ਉਸੇ ਚੀਜ਼ ਦੀ ਸਾਨੂੰ ਆਪਣੇ ਸਾਨੂੰ ਖਿੱਚ ਪੈਂਦੀ ਤੇ ਉਹਨਾਂ ਦਾ ਸੋਚੋ। ਅੱਛਾ ਭਾਜੀ, ਇੱਕ ਹੋਰ ਗੱਲ ਆ, ਹੁਣ ਦੇਖੋ ਮੇਰਾ ਅੱਗੋਂ ਪੁੱਤਰ ਆ, ਉਹਨੂੰ ਹੋਏਗੀ ਇੰਨੀ ਨਹੀਂ ਜਿੰਨੀ ਮੈਨੂੰ ਆ। ਇਹਦੀ ਕੀ ਵਜ੍ਹਾ? ਕਿਉਂਕਿ ਮੈਂ ਵੀ ਨਹੀਂ ਉੱਥੇ ਗਿਆ, ਉਹ ਵੀ ਨਹੀਂ ਗਿਆ। ਉਹਨੂੰ ਤੁਹਾਡੀ ਖਿੱਚ ਹੈ, ਉਹਨੇ ਆਪਣਾ ਬਜ਼ੁਰਗ ਨਹੀਂ ਵੇਖੇ ਆਪਣੇ, ਹਨਾ। ਮੈਨੂੰ ਪਤਾ ਮੇਰੇ ਪਿਓ ਦੀ ਪੈਦਾਇਸ਼ ਉੱਥੋਂ ਦੀ ਹੈ। ਉਹਨੇ ਮੈਨੂੰ ਗੱਲਾਂ ਦੱਸੀਆਂ ਨੇ ਆਪਣੇ ਪਿੰਡ ਦੀਆਂ। ਪਹਿਲਾ ਸਾਈਕਲ ਸਾਡੇ ਘਰ ਆਇਆ ਸੀ ਉੱਥੇ ਉਸ ਇਲਾਕੇ 'ਚ, ਤੇ ਮੇਰਾ ਦਾਦਾ ਜੀ ਹੁਣ ਤਾਂ ਵਿਚਾਰੇ ਨਹੀਂ ਰਹੇ ਹਨਾ, ਫੌਤ ਹੋ ਗਏ ਨੇ। ਮੇਰੇ ਦਾਦਾ ਜੀ ਕਹਿੰਦੇ ਜਦੋਂ ਪਿੰਡ ਦੇ ਵਿੱਚ ਹੱਥ ਛੱਡ ਕੇ ਸਾਈਕਲ ਚਲਾਉਂਦੇ ਹੁੰਦੇ ਨਾ, ਤੇ ਲੋਕੀ ਕੋਠੇ ਤੇ ਖਲੋ ਵੇਂਦੇ ਹੁੰਦੇ ਵੀ ਪਟਵਾਰੀ ਗੰਡਾ ਸਿੰਘ ਦਾ ਮੁੰਡਾ ਇਲਤਾਂ ਕਰਨ। ਪਰ ਉਹਨਾਂ ਦੇ ਬਲੱਡ 'ਚ ਵੀ ਹਿਊਮਰ ਜਿੱਦਾਂ ਵਸਿਆ ਪਿਆ ਸੀ। ਇਹ ਤਾਂ ਇਸ ਤਰ੍ਹਾਂ ਉੱਥੋਂ ਹੀ ਮਿਲਦੀ ਚੀਜ਼ਾਂ, ਉੱਥੇ ਮਿਲਦੀਆਂ। ਮੇਰੇ ਨਾ ਸਾਡੇ ਇੱਥੇ ਬੜੇ ਸੀਨੀਅਰ ਮੰਤਰੀ ਨੇ ਪੰਜਾਬ ਦੇ,
ਉਹ ਉਹਨਾਂ ਨਾਲ ਕਿਤੇ ਉਹਨਾਂ ਦੇ ਵੱਡੇ ਭਾਈ ਸਾਹਿਬ ਮੈਨੂੰ ਮਿਲੇ, ਉਹਨਾਂ ਨਾਲ ਗੱਲ ਚੱਲੀ। ਮੈਂ ਬੈਠਾ ਸਾਂ ਕਨੈਟੀਕਟ, ਤੇ ਉਹਨਾਂ ਨੇ ਗੱਲਾਂ ਚੱਲ ਪਈਆਂ। ਉਹ ਬਾਜਵੇ ਨੇ, ਉਹ ਵੀ ਉੱਥੋਂ ਦੇ ਨਰਸੀਂਹਵਾਲ ਦੇ ਲਾਗੇ ਦੇ ਕਲਾਸ ਵਾਲੀਏ ਹੈ ਨਾ, ਉਹ ਹੈਗੇ ਨੇ, ਤੇ ਉੱਥੇ ਲਾਗੇ ਪਿੰਡ ਪੁੰਡ ਉਹਨਾਂ ਦੇ ਸਾਰੇ। ਉਹ ਮੈਨੂੰ ਜਦੋਂ ਪਤਾ ਲੱਗਾ ਵੀ ਉਹਨਾਂ ਨੂੰ ਵੀ ਮੈਂ, ਕਹਿੰਦੇ ਤੂੰ ਹੁਣ ਪਟਵਾਰੀ ਗੰਡਾ ਸਿੰਘ ਦਾ ਕੀ ਲੱਗਣਾ? ਮੈਂ ਮੇਰਾ ਪੜਦਾਦਾ ਸੀ ਪਟਵਾਰੀ ਗੰਡਾ ਸਿੰਘ। ਕਹਿੰਦਾ ਮੈਨੂੰ ਹੁਣ ਸਮਝ ਆਈ ਤੂੰ ਕਿਉਂ ਇੰਨਾ ਸ਼ਰਾਰਤੀ ਜਾਂ ਕਿਉਂ ਤੂੰ ਕਲਾਕਾਰ। ਮੈਂ ਕਿਉਂ? ਕਹਿੰਦਾ ਤੇਰਾ ਪੜਦਾਦਾ ਤੇਰੇ ਤੋਂ ਵੱਡਾ ਕਲਾਕਾਰ ਸੀ। ਕਹਿੰਦਾ ਉਹ ਪਟਵਾਰੀ ਸੀ, ਕਹਿੰਦਾ ਪਰ ਉਹਦੇ ਨਾਲ ਪਟਵਾਰੀ ਵਾਲਾ ਕੰਮ ਲੋਕਾਂ ਨੂੰ ਘੱਟ ਪੈਂਦਾ ਸੀ। ਜਦੋਂ ਕਹਿੰਦਾ ਸਾਡੀ ਹਵੇਲੀ 'ਚ ਉਹਦਾ ਦਫ਼ਤਰ ਲੱਗਦਾ ਹੁੰਦਾ ਸੀ, ਕਹਿੰਦਾ ਪਿੰਡ ਕੰਮ ਛੱਡ ਕੇ ਆ ਜਾਂਦਾ ਹੁੰਦਾ, ਫਰਦਾਂ 2 ਨੇ ਲੈਣੀਆਂ, 200 ਬੰਦਾ ਦੀਆਂ ਗੱਲਾਂ ਸੁਣਨ ਆ ਜਾਂਦਾ ਹੁੰਦਾ। ਇਹ ਮਾਹੌਲ ਹੁੰਦੇ ਸੀ, ਹੁੰਦਾ ਭਾਜੀ। ਇਹੀ ਚਾਹੀਦਾ ਸੀ ਭਾਜੀ। ਹੁਣ ਮੈਨੂੰ ਹੁਣ ਜ਼ਾਹਰੀ ਲੋਕੀ ਕਹਿਣਗੇ ਉਹ ਤੇਰਾ ਤਾਂ ਕੋਈ ਵੀ ਨਹੀਂ ਇਸ ਚੱਕਰ 'ਚ, ਤੂੰ ਕਿਸ ਚੱਕਰ 'ਚ ਪੈ ਗਿਆ ਹਸਾਉਣ ਝੂਣ ਵਾਲੇ, ਨਾ ਤੇਰਾ ਪਿਓ ਨਾ ਤੇਰੇ ਚਾਚੇ ਨਾ। ਲੇਕਿਨ ਭਾਜੀ ਕਿਤੇ ਨਾ ਕਿਤੇ ਇਹ ਕੁੰਡੀ ਪਈ ਹੁੰਦੀ ਪੁਰਾਣੀ ਕਿਤੇ। ਮੇਰੀ ਭਾਜੀ ਫੁੱਫੀ ਇੱਕ ਫੌਤ ਹੋ ਗਈ ਹੈ, ਉਹਦੀਆਂ ਗੱਲਾਂ ਸਾਡੇ ਖਾਨਦਾਨ 'ਚ ਮਸ਼ਹੂਰ ਨੇ ਪੂਰੀਆਂ, ਜਿਵੇਂ ਕਿਸੇ ਬਰੀਕ ਆਦਮੀ ਦੀਆਂ ਹੁੰਦੀਆਂ, ਤੇ ਉਹਨੇ ਸੋਚ ਕੇ ਨਹੀਂ ਕਰਨੀਆਂ, ਉਹਨੇ ਕਰੀ ਜਾਣੀਆਂ ਵੀ। ਮੈਂ ਅੱਜ ਸੁਣਾ ਰਿਹਾ ਸੀ ਗੱਲ ਵੀ ਉਹ ਜਦੋਂ ਫੌਤ ਹੋਈ ਨਾ, ਤੇ ਪੌਣੇ 2 ਲੱਖ ਦੀ ਕਾਰ ਲੈ ਲਈ ਉਹਦੇ ਮੁੰਡੇ ਨੇ। ਅੱਛਾ ਜੀ। ਤੇ ਉਹ ਕਿਵੇਂ ਦੀ ਹੋਏਗੀ ਵੀ ਪੌਣੇ 2 ਲੱਖ ਦੀ, ਤੇ ਬਿਮਾਰ ਹੋਈ ਤੇ ਉਹਦੇ 'ਚ ਪਾ ਕੇ ਉਹਨੂੰ ਹਸਪਤਾਲ ਲੈ ਗਏ। ਤੇ ਹੁਣ ਹਸਪਤਾਲ ਪਹੁੰਚ ਕੇ ਲੰਮੇ ਪਈ, ਡ੍ਰਿਪ ਲੱਗੀ, ਤੇ ਉਹਨੂੰ ਕਹਿੰਦੀ ਆ ਉਹ ਕਾਰ 'ਚ ਮਤਲਬ ਮਰੀਜ਼ ਦਾ ਫਿਕਰ ਘੱਟ ਤੇ ਕਾਰ ਦਾ ਬਹੁਤਾ ਹੁੰਦਾ। ਕਹਿੰਦੀ ਵੇ ਵਸੀਮ, ਕਹਿੰਦਾ ਹਾਂਜੀ ਮਾਂ ਜੀ, ਪੁੱਤ ਅੱਗੇ ਤੋਂ ਮੇਰੀ ਤਬੀਅਤ ਖਰਾਬ ਹੋਵੇ ਨਾ, ਮੈਨੂੰ ਘਰੇ ਮਰ ਲੈਣ ਦੀ, ਮੈਨੂੰ ਇਸ ਗੱਡੀ 'ਚ ਨਾ ਲੈ ਕੇ। ਇੰਝ ਦੀਆਂ ਗੱਲਾਂ। ਹਾਂ ਅੱਛਾ ਭਾਜੀ, ਇਹ ਦੱਸੋ ਵੀ ਇਹ ਕਿੱਥੋਂ ਮਤਲਬ ਇੱਕਦਮ ਬਚਪਨ ਤੋਂ ਹੀ ਇਹ ਜ਼ੇਨ ਬਣਿਆ ਸੀ, ਕੋਈ ਪੜ੍ਹਾਈ ਦਾ ਤਲਕ ਕੋਈ? ਨਹੀਂ, ਮਜ਼ੇ ਦੀ ਗੱਲ ਹੈ ਭਾਜੀ। ਤੁਸੀਂ ਡਾਕਟਰ ਕਿਉਂ ਨਹੀਂ ਬਣੇ? ਮੈਂ ਭਾਜੀ ਜੇ ਫਿਰ ਸਾਰੇ ਡਾਕਟਰ ਬਣੇ, ਮਰੀਜ਼ ਕਿੰਨੇ ਬਣਨਾ ਭਾਜੀ? ਮਰੀਜ਼ ਵੀ ਤੇ ਚਾਹੀਦੇ ਨੇ ਨਾ ਦੁਨੀਆ 'ਚ ਭਾਜੀ। ਕੋਈ ਮਾਂ ਪਿਓ ਚਾਹੁੰਦਾ ਸਾਡਾ ਬੱਚਾ ਮਰੀਜ਼ ਬਣੇ? ਨਹੀਂ। ਤੇ ਫਿਰ ਸਾਰੇ ਡਾਕਟਰ ਬਣਾ ਦੇਣਗੇ, ਤੇ ਭਾਜੀ ਫਿਰ ਡਾਕਟਰਾਂ ਦੇ ਕੰਮ ਕਿੱਦਾਂ ਚੱਲਣਗੇ? ਮੈਂ ਇਹੀ ਸੋਚ ਕੇ ਨਹੀਂ ਬਣਿਆ ਭਾਜੀ ਬਸ। ਅੱਛਾ। ਤੇ ਉਹ ਜਦੋਂ ਮੈਂ ਕਾਲਜ ਸਕੂਲ ਪੜ੍ਹਦਾ ਹੁੰਦਾ ਨਾ 4ਵੀਂ 5ਵੀਂ 'ਚ, ਤੇ ਉਦੋਂ ਬਾਲ ਸਭਾ ਲੱਗਦੀ ਹੁੰਦੀ ਨਾ ਸਕੂਲੇ। ਉਦੋਂ ਇੱਕ ਮੇਰੇ ਸਾਹਮਣੇ ਕਿਸੇ ਬੱਚੇ ਨੇ ਕੋਈ ਪਤਾ ਨਹੀਂ ਕਿ ਗਾਣਾ ਗੁਣਾ ਜਿਹਾ ਸੁਣਾਇਆ, ਤੇ ਸਾਰੇ ਬੜੇ ਹੱਸੇ, ਤੇ ਮੈਨੂੰ ਲੱਗਾ ਵੀ ਇਹ ਸਕੂਲ ਦਾ ਹੀਰੋ ਹੈ। ਅੱਛਾ। ਇੰਨਾ ਸਕੂਲ ਭਾਜੀ ਕਿੰਨੇ ਟੋਟਲ 47 ਬੱਚੇ ਪੜ੍ਹਦੇ ਨੇ ਸਕੂਲ 'ਚ, ਤੇ ਮੈਨੂੰ ਲੱਗਾ ਵੀ ਇਹ ਸਕੂਲ ਦਾ ਹੀਰੋ ਹੈ। ਵੀ ਇਹ ਕਿੰਨੇ ਕੋਈ ਗੱਲ ਕਹੀ ਤੇ ਲੋਕੀ, ਉਹਨੇ ਕੋਈ ਕਾਮੇਡੀ ਗਾਣਾ ਜਿਹਾ ਸੁਣਾਇਆ ਤੇ ਲੋਕੀ ਹੱਸੇ, ਤੇ ਮੈਂ ਸੋਚ ਲਿਆ ਅਗਲੇ ਸ਼ਨੀਵਾਰ ਮੈਂ ਵੀ ਸੁਣਾਉਣਾ ਕੁਛ ਇੰਜ ਦਾ। ਬਸ ਉੱਥੋਂ ਹੀ ਕੋਈ ਗੱਲ ਸ਼ੁਰੂ ਹੋ ਗਈ ਭਾਜੀ। ਫਿਰ ਅਗਲੇ ਸ਼ਨੀਵਾਰ ਮੈਂ ਸੁਣਾਇਆ, ਫਿਰ ਬੱਚੇ ਬੜੇ ਹੱਸੇ, ਫਿਰ ਮੈਨੂੰ ਲੱਗਾ ਮੈਂ ਹੀਰੋ ਹਾਂ ਸਕੂਲ ਦਾ। ਇਹ ਨਹੀਂ ਤਾਂ ਤੁਸੀਂ ਪਤਾ ਕਰਨਾ, ਹੋ ਸਕਦਾ ਉਹਨੂੰ ਆਦਤ ਹੋਵੇ ਹੱਸਣ ਦੀ। ਨਹੀਂ ਭਾਜੀ, ਹੁਣ ਦੇਖੋ ਨਾ ਵੀ ਉਹ ਤੇ ਮੈਂ ਤੇ ਪਾਤੀ ਨਾ, ਫਿਰ ਮੁੜ ਕੇ ਮੇਰੇ ਤੇ ਹੱਸਦੇ ਸੀ ਉਹ। ਅੱਛਾ। ਹੋਰ ਮੈਂ ਕਿਸੇ ਤੇ ਹੱਸਣ ਨਹੀਂ ਦਿੱਤਾ। ਵੀ ਗਲਤੀ ਮੈਂ ਕਹੀ ਐਵੇਂ ਜਾਣ ਕੇ, ਐਵੇਂ ਮਤਲਬ ਤੁਹਾਨੂੰ ਜਾਣ ਕੇ ਵੀ ਜਿਹੜਾ ਵੀ ਆਪਾਂ ਹੱਸਣਾ ਵਾ, ਇੰਜ ਦਾ ਸੀਨ ਬਣਾਇਆ ਉਹਨਾਂ ਨੇ। ਹਾਂ, ਉਹ ਕਈ ਵਾਰ ਹੁੰਦਾ ਭਾਜੀ। ਤੁਸੀਂ ਐਵੇਂ ਮਹੱਲੇ 'ਚ ਮਤਲਬ ਚੌੜੇ ਪੈਸੇ ਮਿਲਦੇ ਉਹਨਾਂ, ਮੈਂ ਆਪਣੇ ਸਟਾਰ ਬਣਿਆ ਫਿਰ ਵੀ ਉਹ ਹੱਸਦੇ। ਉਹ ਜਿੱਦਾਂ ਸਾਡਾ ਕਹਿੰਦਾ ਯਾਰ ਕੁੜੀ, ਕਹਿੰਦਾ ਮੈਨੂੰ ਲੱਗਦਾ ਮੈਨੂੰ ਮੁਹੱਬਤ ਕਰਦੀ। ਕਹਿੰਦਾ ਕਿਉਂ? ਕਹਿੰਦਾ ਜਦੋਂ ਆਨਾ ਜਾਨਾ, ਕਹਿੰਦਾ ਵੇਖ ਕੇ ਹੱਸਦੀ ਹੈ। ਕਹਿੰਦਾ ਭਰਾ ਵੈਸੇ ਵਿਚਾਰੀ ਸ਼ਦੈਣ ਹੈ, ਹੱਸਦੀ ਰਹਿੰਦੀ ਹੈ ਨਾ। ਸਹੀ ਗੱਲ। ਇਦਾਂ ਦੇ ਨਵੇਂ ਕੱਪੜੇ ਪਾ ਫੇਰੀ ਜਾਣਾ। ਤੇ ਮੈਂ ਫਿਰ ਜਦੋਂ ਸਕੂਲ ਪੜ੍ਹਦੇ ਫਿਰ ਜਦੋਂ ਹਿੱਸਾ ਲੈਣ ਲੱਗ ਪਿਆ ਹੈ ਨਾ ਡਰਾਮੇ ਡਰੂਮੇ ਸਕਿੱਟਾਂ 'ਚ, ਤੇ ਫਿਰ ਟੈਲੀਵਿਜ਼ਨ ਦਾ ਦੌਰ ਚੱਲ ਪਿਆ। ਫਿਰ ਸਾਡੇ ਸਭ ਤੋਂ ਪਹਿਲਾਂ ਜਿਨ੍ਹਾਂ ਨੇ ਮੈਨੂੰ ਮੁਤਾਸਰ ਕੀਤਾ, ਜਿਨ੍ਹਾਂ ਦਾ ਮੈਂ ਪਹਿਲਾਂ ਜ਼ਿਕਰ ਕੀਤਾ, ਮੇਰੇ ਉਸਤਾਦ ਨੇ ਬਲਵਿੰਦਰ ਵਿੱਕੀ, ਚਾਚਾ ਰੌਣਕੀ ਰਾਮ। ਮੈਂ ਕਿਹਾ ਸਲਾਬ ਸੀ, ਉਹ ਸਲਾਬ ਮੁਤਾਸਰ ਕਰਦਾ ਨਾ। ਅੱਛਾ। ਉਹ ਵੀ ਸਲਾਬ ਹੀ ਸੀ ਭਾਜੀ, ਕਾਮੇਡੀ ਦਾ। ਤੇ ਉਹਨਾਂ ਨੇ ਕੀ ਨਾਮ ਸੀ ਜੀ? ਬਲਵਿੰਦਰ ਵਿੱਕੀ। ਸਿਹਤ ਯਾਬ ਨੇ, ਬੜੇ ਮਹਾਰਾਜ ਕਿਰਪਾ ਕਰੇ ਉਹਨਾਂ ਨੂੰ, ਹਯਾਤੀ ਦਾ ਹੈ ਜੀ। ਤੇ ਉਹ ਬੰਦੇ ਬਹੁਤ ਕਮਾਲ ਫਨਕਾਰ ਨੇ ਜੀ। ਤੇ ਉਹਨਾਂ ਨੂੰ ਮੈਂ ਦੇਖਣਾ, ਉਹਨਾਂ ਨੇ ਅਲੱਗ-ਅਲੱਗ ਕਰੈਕਟਰ ਟੀਵੀ ਤੇ ਕਰਨੇ, ਤੇ ਮੈਂ ਫਿਰ ਉਹਨਾਂ ਦੀ ਮਿਮਿਕਰੀ ਸਕੂਲ ਕਰਨੀ। ਮੈਨੂੰ ਬੜੇ ਚੰਗੇ ਲੱਗਦੇ ਹੁੰਦੇ ਸੀ। ਫਿਰ ਹੋਰ 2-4 ਆਰਟਿਸਟ ਆਏ, ਪਰ ਮੈਂ ਫਿਰ ਜਦੋਂ ਜਿੱਦਾਂ ਵੱਡਾ ਹੁੰਦਾ ਗਿਆ ਨਾ, ਫਿਰ ਮੈਂ ਪਹਿਲੀ ਵਾਰੀ ਸ਼ੌਕੀ ਖਾਨ ਸਾਹਿਬ ਨੂੰ ਸੁਣਿਆ। ਸੌਰੀ, ਇਸ ਦੌਰਾਨ ਘਰ ਵਾਲਿਆਂ ਦਾ ਕੀ ਸੀ ਸਿਸਟਮ? ਘਰ ਵਾਲੇ ਖਿੱਚ ਰਹੇ ਸੀ ਵਾਪਸ ਐਵੇਂ। ਅੱਛਾ, ਹਾਲੇ ਈਜ਼ੀ ਲੈ ਰਹੇ ਸੀ ਵੀ ਚੱਲ ਇਹਦਾ ਸ਼ੌਂਕ ਆ ਮਾੜਾ ਮੋਟਾ, ਕੰਮ ਤਾਂ ਪੜ੍ਹਾਈ ਕਰਨਾ ਹੀ ਹੈ ਵੀ ਚੱਲ ਇਹ ਵੀ ਲੱਗਾ ਰਹੇ। ਤੇ ਉਹਦੇ ਬਾਅਦ 'ਚ ਉਹਨਾਂ ਨੂੰ ਪਤਾ ਲੱਗਾ ਵੀ ਇਹਦੇ ਤੇ ਹੁਣ ਇਹਦੇ ਤੇ ਹੱਥੋਂ ਨਿਕਲ ਗਿਆ ਕੰਮ ਇਹਦਾ, ਇਹਦੇ ਵੱਸ ਦੀ ਗੱਲ ਨਹੀਂ ਹੁਣ ਪੜ੍ਹਾਈ ਪੜੂਈ ਵਾਲਾ ਕੰਮ। ਤੇ ਉਹ ਫਿਰ ਕੀ ਹੋਇਆ ਜੀ ਕਿ ਮੈਂ ਫਿਰ ਸ਼ੌਕੀ ਖਾਨ ਸਾਹਿਬ ਤੇ ਮੂਨਾ ਖਾਨ ਉਹਨਾਂ ਦਾ ਨਾ ਕਿ ਉਹ ਆਡੀਓ ਆਉਂਦੀ ਹੁੰਦੀ ਸੀ ਉਹਨਾਂ ਦੇ ਝਗੜੇ ਦੀ। ਹਾਂਜੀ। ਉਹ ਫਿਰ ਸਾਡੇ ਬੜੀ ਵੱਜੀ ਜੀ ਇੱਕ ਟਾਈਮ ਤੇ, ਸਾਡੇ ਇੱਧਰ ਵੀ ਬਹੁਤ ਸੁਣੀ ਗਈ ਉਹ। ਫਿਰ ਮੈਨੂੰ ਬੜਾ ਮਜ਼ਾ ਆਇਆ ਯਾਰ, ਕਾਮੇਡੀ 'ਚ ਡੈਪਥ ਕਿੰਨੀ ਹੁੰਦੀ ਹੈ ਨਾ। ਸ਼ੌਕੀ ਖਾਨ ਸਾਹਿਬ ਦੀ ਗੱਲ ਬੜੀ ਡੀਪ ਹੁੰਦੀ ਸੀ, ਤੁਰੀ ਜਾਣੀ ਅੱਗੇ ਤੋਂ ਅੱਗੇ। ਜਿੱਦਾਂ ਹੁਣ ਮੈਨੂੰ ਇੱਕ ਦਿਨ ਦੱਸਣ ਡਿਆ ਹਾਂ ਵੀ ਡੈਪਥ ਕੀ ਹੁੰਦੀ ਹੈ। ਕਹਿੰਦਾ ਤੁਹਾਨੂੰ ਸ਼ਹਿਰ ਵਾਲੀਆਂ ਨੂੰ ਹਰੇ ਕੀ ਹੁੰਦਾ, ਆਂਦਾ ਤੁਸੀਂ 100 ਨਖਰੇ ਅੱਗੋਂ ਕਰਦੀਆਂ, ਚੱਲ ਪਿੰਡਾਂ ਥਾਂ ਤੈਨੂੰ ਵਿਖਾਵਾਂ।
ਕਹਿੰਦਾ ਅਗਲੇ ਦਬਕਾ ਮਾਰ ਕੇ ਬੁੱਢੀ ਜ਼ਮੀਨ ਦੀ 7ਵੀਂ ਤਹਿ 'ਚ ਗੱਡ ਦਿੰਦੇ ਨੇ। ਇੱਥੋਂ ਤੱਕ ਤਾਂ ਗੱਲ ਨੋਰਮਲ ਹੈ। ਮੈਂ ਕਿਹਾ ਜਿਹੜੀ ਡੈਥ ਉਹਨੇ ਇਸ ਗੱਲ 'ਚ ਕਹਿੰਦਾ ਤੇਰੇ ਸਾਈਂ ਮਰ ਜਾਣ, ਮੁੜ ਕੇ 3 ਦਿਨ ਲੱਗਦੇ ਬੁੱਢੀ ਪੁੱਟਣ ਤੇ। ਹੈ ਨਾ, ਇਹ ਅਗਲੀ ਗੱਲ, ਇਹ ਅਗਲੀ ਗੱਲ। ਫਿਰ ਮੈਨੂੰ ਹੌਲੀ ਹੌਲੀ ਸਮਝ ਆਇਆ ਵੀ ਕਾਮੇਡੀ 'ਚ ਡੀਪ ਕਿਵੇਂ ਜਾਈਦਾ। ਠੀਕ ਹੈ ਨਾ। ਤੇ ਫਿਰ ਇਧਰੋਂ ਭੱਟੀ ਸਾਹਿਬ, ਸਾਡੇ ਜਸਪਾਲ ਭੱਟੀ ਸਾਹਿਬ ਬਹੁਤ ਵੱਡੇ ਫਨਕਾਰ ਹੋਏ ਨੇ ਜੀ। ਬਹੁਤ ਤੁਸੀਂ ਉਹਨਾਂ ਦਾ ਤੇ ਭਾਜੀ ਜਿਹੜਾ ਐਕਸੈਂਟ ਹੀ ਮਾਨ ਹੈ, ਐਡੇ ਸਕੂਨ ਨਾਲ, ਐਡੇ ਠੰਡੇ ਤਰੀਕੇ ਨਾਲ ਲੱਗਦਾ ਹੀ ਨਹੀਂ ਕਾਮੇਡੀ ਕਰ ਰਹੇ। ਹਾਂ। ਤੇ ਉਹ ਫਿਰ ਭੱਟੀ ਸਾਹਿਬ ਤੋਂ ਬੜੇ ਮੁਤਾਸਰ ਸਾਂ, ਬਲਵਿੰਦਰ ਵਿੱਕੀ, ਫਿਰ ਅਸ਼ਵਨੀ ਭਾਰਦਵਾਜ ਜੀ, ਚਾਨਣ ਪ੍ਰਕਾਸ਼, ਬੜਾ ਸਾਡੇ ਪਾਪੂਲਰ ਕਰੈਕਟਰ ਹੁੰਦਾ ਸੀ। ਇਹਨਾਂ ਤੋਂ ਬਹੁਤ ਮੈਂ ਮੁਤਾਸਰ ਹੋਇਆ। ਫਿਰ ਜਿੱਦਾਂ ਜਿੱਦਾਂ ਅਕਲ ਆਉਂਦੀ ਗਈ, ਥੋੜੇ ਹੋਰ ਵੱਡੇ ਹੁੰਦੇ ਗਏ, ਫਿਰ ਮੈਂ ਪਹਿਲੀ ਵਾਰੀ ਬਾਬਾ ਡਾਂਗ ਡਰਾਮਾ ਵੇਖਿਆ। ਫਿਰ ਮੈਨੂੰ ਸੁਹੇਲ ਸਾਹਿਬ ਬਹੁਤ ਕਮਾਲ ਲੱਗੇ, ਬੱਬੂ ਬਰਾਲ ਸਾਹਿਬ, ਉਹ ਫਿਰ ਦੱਸਣ ਡਿਆ ਇੱਕ ਪੂਰਾ ਜਨਰਾ ਸੀ। ਮਸਤਾਨਾ ਸਾਹਿਬ, ਅਮਾਨੁੱਲਾ, ਫਿਰ ਮੈਂ ਤਾਰਕ ਜਵੇਦ, ਇਹ ਮੈਨੂੰ ਬਹੁਤ ਜ਼ਬਰਦਸਤ ਲੱਗੇ। ਆਪਣੇ ਸੁਹੇਲ ਅਹਿਮਦ ਸਾਹਿਬ, ਬਾਬਾ ਡਾਂਗ ਤੋਂ ਬਾਅਦ ਫਿਰ ਬੱਬੂ ਬਰਾਲ ਹੋਣੀ, ਇਹਨਾਂ ਨੂੰ ਮੈਂ ਫਿਰ ਆਬਿਦ ਖਾਨ ਸਾਹਿਬ ਹੈ ਨਾ, ਫਿਰ ਆਪਣੇ ਅਮਾਨੁੱਲਾ ਸਾਹਿਬ, ਫਿਰ ਹੌਲੀ ਹੌਲੀ ਤੁਸੀਂ ਵੀ ਬਹੁਤ ਫੈਨ। ਫਿਰ ਹੌਲੀ ਹੌਲੀ ਦਿਨ ਉਹ ਆ ਗਏ ਜੀ ਕਿ ਇਹਨਾਂ ਨਾਲ ਵੈਸੇ ਵੀ ਰਾਬਤਾ ਹੋ ਗਿਆ। ਸੁਹੇਲ ਸਾਹਿਬ ਨਾਲ ਮੇਰਾ ਅੱਜ ਵੀ ਬਹੁਤ ਪਿਆਰ ਹੈ, ਬਹੁਤ ਅਦਬ ਸਾਡੇ ਵੱਲੋਂ ਵੀ ਮਿਲਦਾ, ਉਹ ਵੀ ਬਹੁਤ ਮੁਹੱਬਤ ਕਰਦੇ ਨੇ ਸਾਨੂੰ। ਫਿਰ ਉਹਨਾਂ ਤੋਂ ਬੱਬੂ ਬਰਾਲ ਨਾਲ ਮੇਰੀ ਬਹੁਤ ਪਿਆਰੀ ਦੋਸਤੀ ਸੀ। ਅਸ਼ਰਫ ਰਾਹੀ ਉਹਨਾਂ ਨਾਲ ਅਸੀਂ ਫਿਲਮ ਵੀ ਕੀਤੀ ਇਕੱਠਿਆਂ ਨੇ, ਜਿਹਦੇ 'ਚ ਤਾਰਿਕ ਜਾਵੇਦ ਸਾਹਿਬ ਹੁੰਦੇ ਸੀ ਨਾ, ਤੇ ਅੱਲਾ ਚਲੋ ਉਹਨਾਂ ਨੂੰ ਜੰਨਤ ਨਸੀਬ ਕਰੇ ਜੀ। ਤੇ ਆਪਣੇ ਅਸ਼ਰਫ ਰਾਹੀ ਸਾਹਿਬ ਇਹ ਵੀ ਸੀਗੇ ਉਸ ਫਿਲਮ ਦੇ ਵਿੱਚ। ਫਿਰ ਹੌਲੀ ਹੌਲੀ ਇਹਨਾਂ ਨਾਲ ਵੀ ਬੜਾ ਪਿਆਰ ਬਣਿਆ ਮੇਰਾ। ਪਰ ਉਹ ਫਿਰ ਸਾਡੀ ਨਾ ਕਾਮੇਡੀ ਦਾ ਇੱਕ ਪਤਾ ਲੱਗ ਗਿਆ ਵੀ ਅਸੀਂ ਇੱਕੋ ਗੱਲ ਹੀ ਹਾਂ ਦੋਵੇਂ ਪਾਸੇ। ਸੋ ਹਿਊਮਰ ਫਿਰ ਮੇਰੇ ਖਿਆਲ ਨਾਲ ਮੈਂ, ਕਿਉਂਕਿ ਸਿਆਲਕੋਟ ਤੋਂ ਆਇਆ ਸਾਂ ਪਿੱਛੋਂ, ਮਤਲਬ ਸਾਡੇ ਬਜ਼ੁਰਗ, ਤੇ ਰੁਕੇ ਅਸੀਂ ਆ ਕੇ ਗੁਰਦਾਸਪੁਰ। ਠੀਕ ਹੈ। ਤੇ ਮੇਰੇ ਤੇ ਫਿਰ ਉਧਰਲੀ ਭਾਸ਼ਾ ਦਾ ਬੜਾ ਇਨਫਲੂਐਂਸ ਸੀਗਾ, ਕਿਉਂਕਿ ਸਾਡੀ ਬੋਲੀ ਉਹ ਸੀ। ਸਾਡੇ ਇੱਧਰ ਜ਼ਿਆਦਾ ਕਾਮੇਡੀ ਪਾਪੂਲਰ ਸੀਗੀ ਮਲਵਈ ਭਾਸ਼ਾ 'ਚ। ਮੇਰ ਮਿੱਤਲ ਸਾਹਿਬ, ਹਾਂ ਤੁਸੀਂ ਮਿੱਤਲ ਸਾਹਿਬ ਦੇਖੇ ਹੋਣੇ ਕਦੀ ਪੰਜਾਬੀ? ਹਾਂ, ਉਹਨੇ ਉਹ ਦੇਖੇ ਨੇ, ਲੇਕਿਨ ਬੋਲੀ ਦਾ ਨਹੀਂ ਭਾਸ਼ਾ। ਉਹਨੇ ਤੁਹਾਨੂੰ ਸਲੈਂਗ 'ਚ ਵੜ ਕੇ ਪਤਾ ਲੱਗਦਾ, ਜਿੱਦਾਂ ਤੁਹਾਡੇ ਵੀ ਤੇ ਕਈ ਭਾਸ਼ਾ ਬੋਲੀਆਂ ਜਾਂਦੀਆਂ ਨਾ, ਜਿੱਦਾਂ ਮਲਵਈ, ਦੁਆਬੀ, ਮਝੈਲੀ, ਕਈ ਪੁਆਧੀ। ਜਿੱਦਾਂ ਮੈਂ ਫਿਲਮਾਂ ਦੇ ਵਿੱਚ ਵੀ ਜਿਹੜੀ ਭਾਸ਼ਾ, ਜਦੋਂ ਮਿੱਤਲ ਸਾਹਿਬ ਹੋ ਹੈ ਕਿਹੜਾ ਕਰਤੀ ਗੱਲ ੜਾ ਦੇ ਤੋਦੇ ਪਹਿਲਾਂ ਉਹੀ ਕਾਮੇਡੀ ਕਰਦੇ ਹੁੰਦੇ ਸੀ। ਇਹ ਮਲਵਈ ਐਕਸੈਂਟ ਉਹਨਾਂ ਦਾ। ਜਿੱਦਾਂ ਸਾਡੇ ਹੁਣ ਤਾਂ ਦੱਸ ਨਾ ਮਾਲਵੇ ਦੀ ਭਾਸ਼ਾ ਕਿਵੇਂ ਬੋਲੀ ਜਾਂਦੀ ਹੈ। ਕਹਿੰਦੇ ਉਹ ਐਂ ਤਾਂ ਵੀਰੇ ਤੁਹਾਡੇ ਨਾਲ ਗੱਲ ਕਰੀ ਸੀ ਯਾਰ, ਤੁਸੀਂ ਤਾਂ ਯਾਰ ਉਹੀ ਗੱਲ ਕਰਦੇ ਹੋ, ਉਹਨਾਂ ਨੇ ਬੰਦਾ ਵੱਢਤਾ ਨਿੱਕੀ ਜੀ ਗੱਲ ਤੇ ਯਾਰ। ਇਹ ਸਾਡੀ ਮਾਲਵੇ ਦੀ ਭਾਸ਼ਾ ਹੈ, ਐਂ ਹੀ ਬੋਲਣਗੇ। ਹੁਣ ਮੈਂ ਬਹੁਤ ਫਿਲਮਾਂ ਦੇ ਵਿੱਚ ਐਂ ਬੋਲੀ ਵੀ ਹੈ ਭਾਸ਼ਾ, ਮੇਰੀਆਂ ਕਈ ਫਿਲਮਾਂ ਦੇ ਵਿੱਚ ਐਂ ਵੀ। ਹੁਣ ਸਾਡੀ ਅੱਗੋਂ ਦੁਆਬੀ ਹੈ ਜਿਹੜੀ ਬਿਆਸ ਔਰ ਸਤਲੁਜ ਦੇ ਵਿੱਚ ਜਿਹੜੀ ਬੋਲੀ ਜਾਂਦੀ ਹੈ। ਉਹ ਕਹਿੰਦਾ ਉਹ ਤਾਂ ਹੁਣ ਗਏ ਉਹ ਆ, ਉਹਨੀ ਗੱਲ ਤਾਂ ਫੇਰ ਕੀਤੀ ਉਹ ਸੀ ਤੁਹਾਡੇ ਨਾਲ, ਹੁਣ ਤੁਹਾਡੇ ਸਾਡਾ ਦਿਮਾਗ 'ਚ ਨਾ ਰਹੇ ਤਾਂ ਉਹਦਾ ਕਿਆ ਕਸੂਰ ਵਾ। ਇਹ ਸਾਡੀ ਜਿਹੜੀ ਦੁਆਬੀ ਆ, ਮੈਂ ਸੁਣੀ ਆ, ਇਹ ਮਲੈਰਪੁਰ 'ਚ ਵੀ ਬਾਬਿਆਂ ਕੋਲ ਬੜੇ ਬੋਲਦੇ ਹੋਣਗੇ ਜਿਹੜੇ ਦੁਆਬੇ 'ਚ ਗਏ ਨੇ। ਸੁਣੀ ਤੇ ਫਿਰ ਜਿਹੜੀ ਮਝਾਲੀ ਆ ਤਾਂ ਉਹ ਕਾਕਾ ਕੀ ਕਰਨ ਡਿਆ ਆਂਦਾ, ਮੈਂ ਉਹਨੂੰ ਆਖਣ ਡਿਆ ਬਾਪੂ ਮੈਂ ਪੱਠੇ ਲੈ ਕੇ ਜਾਓ, ਪੂਰੇ ਡੰਗਰ ਬੱਧੇ ਜੇ। ਇਹ ਸਾਡੀ ਫਿਰ ਇੱਧਰਲੀ ਹੁਣ ਬੰਦੇ ਯਾਦ ਆਉਣ ਲੱਗ ਪਏ ਨਾ, ਕਿ ਮੈਂ ਕਹਿੰਦਾ ਸੀ ਯਾਰ ਇਹਦੀ ਬੋਲੀ ਬੜੀ ਏਦਾਂ ਦੀ, ਇਹਦੀ ਅੱਛਾ ਇਹ ਪਿੱਛੋਂ ਨਿਜ਼ਾਮ ਏਰੀਆ ਵਾਈਜ਼ ਬੋਲੀ ਏਰੀਆ ਵਾਈਜ਼ ਤੁਹਾਡੀ ਸਿਆਲਕੋਟ ਦੀ ਹੁੰਦੀ ਹੋਏਗੀ ਫੈਸਲਾ। ਹਾਂ, ਸਿਆਲਕੋਟ ਦੀ ਜਿਵੇਂ ਦਾਲ ਆਉਂਦੇ ਆ, ਭਲਾਇਆ ਦਾ ਉਹ ਇਹਦੇ ਹੀ ਭੁੱਲ ਨਹੀਂ ਆਏ ਦਾ, ਕਹਿੰਦਾ ਕਿ ਇਹਦਾ ਹੀ ਇੱਕ ਦਾ ਹਨਾ ਪੁਆਧੀ। ਆਹੋ, ਇਹ ਪੁਆਧੀ ਇੱਕ ਭਾਸ਼ਾ ਲੋਕਾਂ ਨੂੰ ਪੁਆਧ ਦਾ ਬਹੁਤ ਘੱਟ ਪਤਾ ਹੈ। ਇਹ ਸਰ ਚੰਡੀਗੜ੍ਹ ਤੁਸੀਂ ਸੁਣਿਆ ਨਾ, ਚੰਡੀਗੜ੍ਹ ਪੁਆਧ ਹੈ ਸੈਂਟਰ, ਔਰ ਘੱਟ ਲੋਕੀ ਜਾਣਦੇ ਨੇ ਕਿਉਂਕਿ ਹੁਣ ਲਹਿਦਾ ਕਰਤਾ ਉਹਨੂੰ ਪੰਜਾਬ ਤੋਂ। ਇਹ ਰੋਪੜ ਤੋਂ ਸ਼ੁਰੂ ਹੁੰਦਾ ਤੇ ਰਾਜਪੁਰੇ ਤੱਕ ਪੁਆਧੀ ਬੋਲੀ ਜਾਂਦੀ ਹੈ। ਇੱਕ ਫਿਲਮ ਸੀ ਸਾਡੀ ਜਿਹਦੇ 'ਚ ਸੀ ਮੰਜੇ ਬਿਸਤਰੇ ਪਹਿਲੀ, ਉਹਦੇ 'ਚ ਮੈਂ ਪੁਆਧੀ ਬੋਲੀ ਜਿਹਦੇ 'ਚ ਕਹਿੰਦਾ ਨਾ, ਕਹਿੰਦਾ ਖਾ ਲੈਣਾ ਗੋਭੀ ਕਾ ਪਕੌੜਾ ਵਿਆਹ में जाके हम बकरे का मीट किसी और का भागा में लिख देंगे। मैं विचोला बनया ना ਉਹਦੇ 'ਚ, ਉਹ ਕਹਿੰਦੇ ਵੀ ਨਹੀਂ ਨਖਰੇ ਕਰਦੇ ਰਿਸ਼ਤਾ ਕਰਨਾ, ਕਹਿੰਦਾ ਖਾ ਲੈਣਾ ਗੋਭੀ के पकौड़े ਵਿਆਹ में जाके हम बकरे का मीट किसी और का भागा में लिख देंगे। ਇਹ ਵੀ ਪੰਜਾਬੀ ਹੈ, ਇਹ ਪੁਆਧ ਦੀ ਪੰਜਾਬੀ ਹੈ। ਹੁਣ ਤੁਹਾਡੇ ਵੀ ਜਿੱਦਾਂ ਸਿਆਲਕੋਟ ਦੀ ਹੋਰ ਹੈ, ਲਾਹੌਰ ਦੀ ਹੋਰ ਹੈ। ਹਾਂ, ਇਸ ਤਰ੍ਹਾਂ ਹੀ ਹੈ, ਲਾਹੌਰ ਦੀ ਹੋਰ, ਝੰਗ ਦੀ ਬੋਲੀ ਹੋਰ, ਝੰਗ ਦੀ ਹੋਰ। ਆਹੋ, ਸਾਡੇ ਲਾਹੌਰ ਦੀ ਹੈ ਨਾ, ਲਾਹੌਰ ਦੇ ਵਿੱਚ ਮਤਲਬ ਮੈਂ ਜਦੋਂ ਲਾਹੌਰ ਜਾਣਾ ਨਾ ਤੇ ਉੱਥੇ ਜਿਹੜੇ ਰਕਸ਼ੇ ਵਾਲੇ ਨੇ ਨਾ, ਕਿਉਂਕਿ ਲਾਹੌਰ ਦਾ ਹਿਸਾਬ ਇਹ ਆ ਵੀ ਉੱਥੇ ਮਤਲਬ ਹਰ ਸ਼ਹਿਰ ਦਾ ਬੰਦਾ ਉੱਥੇ, ਇੰਡਸਟਰੀ ਉੱਥੇ ਸੀ, ਟੀਵੀ ਚੈਨਲ ਉੱਥੇ ਸੀ, ਤੇ ਰਕਸ਼ਿਆਂ ਦੇ ਹਿਸਾਬ ਲਾ ਲੈਂਦੇ ਸੀ ਵੀ ਇਹ ਬਾਹਰੋਂ ਆਇਆ ਬੋਲੀ ਤੋਂ। ਤੇ ਜਿੱਥੇ 150 ਲੈਣਾ ਉਹਨੂੰ ਕਿਹੜਾ 450, ਤੂੰ ਐਵੇਂ ਇੱਧਰ ਉੱਧਰੋਂ ਘੁਮਾ ਕੇ ਤੇ ਉਹਦੇ ਕੋਲ ਲੈ ਲੈਣਾ। ਮੈਂ ਜਦੋਂ ਨਵਾਂ ਜਾਣਾ ਨਾ ਤੇ ਮੈਂ ਫੈਸਲਾਬਾਦ 'ਚ ਭਾਜੀ ਸਦੀਕ ਸੈਂਟਰ ਜਾਣਾ, ਉਹਨੇ ਕਹਿਣਾ 350, ਤੂੰ ਹੁੰਦਾ 100 150 ਸੀ।
चौथी पंजवीं भी नहीं समझ आई तो मैं जाकड़ा आया सदीक सेंटर जाना है कितने पैसे उन्हें कहना 150 रुपया देना ਤੁਸੀਂ ਰਕਸ਼ਾ ਪਾ ਲੈਂਦੇ ਉੱਥੇ नहीं रक्षा मैं भाल थकिया सी मैं पा लेंदा ਘਰ ਦੀ ਸਵਾਰੀ ਹੋ ਜਾਂਦੀ ਤੇ ਉਹ ਮੈਂ ਤੁਹਾਨੂੰ ਦੱਸਣ ਰਿਹਾ ਸੀ ਵੀ ਉਹ ਜਦੋਂ ਇਹ ਭਾਸ਼ਾ ਜਿਹੜੀ ਹੈ ਨਾ ਭਾਜੀ ਇਹ ਮੈਨੂੰ ਇਹ ਪੁੱਲ ਦਾ ਕੰਮ ਕੀਤਾ ਮੇਰੀ ਭਾਸ਼ਾ ਨੇ ਕਿਉਂਕਿ ਇੱਧਰਲੀਆਂ ਬੋਲੀਆਂ 'ਚ ਪਹਿਲਾਂ ਜਿਹੜੇ ਮੇਰੇ ਉਸਤਾਦ ਇਹ ਵੀ ਦੁਆਬੇ ਦੇ ਨੇ ਅੱਛਾ ਇਹਨਾਂ ਦੀ ਵੀ ਦੁਆਬੀ ਭਾਸ਼ਾ ਸੀ ਤੇ ਆਪਣੇ ਇੱਧਰਲੇ ਰੀਜਨ 'ਚੋਂ ਕਦੇ ਕੋਈ ਕਮੇਡੀਅਨ ਬਹੁਤਾ ਉੱਠਿਆ ਨਹੀਂ ਸੀ ਹਾਂ ਤਾਂ ਫਿਰ ਜਿਹੜੀ ਮੇਰੀ ਭਾਸ਼ਾ ਸੀ ਉਹ ਪੰਜਾਬ ਵਾਲਿਆਂ ਨੂੰ ਮਿੱਠੀ ਬਹੁਤ ਲੱਗੀ ਵੀ ਇਹ ਬੰਦਾ ਵੀ ਯਾਰ ਵੱਖਰੀ ਤਰ੍ਹਾਂ ਦੀ ਗੱਲ ਕਰਦਾ ਹਾਂ ਸੋ ਉਹ ਫਿਰ ਮੈਨੂੰ ਉਸ ਚੀਜ਼ ਨੇ ਬਹੁਤ ਸਪੋਰਟ ਕੀਤਾ ਅੱਛਾ ਜਿਹੜੀਆਂ ਫਿਲਮਾਂ ਸ਼ੁਰੂ ਹੋਈਆਂ ਨੇ ਇਹ ਕੋਈ 5-7-8 ਸਾਲ ਪਹਿਲੇ 10 ਸਾਲ ਪਹਿਲੇ ਜਿਹਦੀ ਉਹ ਸ਼ੁਰੂ ਹੋਈ ਹੈ ਕਿਹੜੀ ਫਿਲਮ ਸੀ ਜਿਹੜੀ ਸਭ ਤੋਂ ਕੈਰੀ ਔਨ ਜੱਟਾ 2013 ਜੁਲਾਈ 13 ਅੱਛਾ ਇਸ ਤੋਂ ਪਹਿਲੇ ਵੀ ਆਰਟਿਸਟ ਵੀ ਸੀ ਕੈਮਰੇ ਵੀ ਸੀ ਸਾਰਾ ਕੁਝ ਸੀ ਇੰਨੀ ਲੇਟ ਕਿਉਂ ਸ਼ੁਰੂ ਹੋਈ ਜਿੱਦਾਂ ਸਾਡੇ ਪਾਕਿਸਤਾਨ 'ਚ ਸ਼ੁਰੂ ਤੋਂ ਸੁਲਤਾਨ ਰਹੀ ਸਾਹਿਬ ਦੇ ਦੌਰ 'ਚ ਵੀ ਬਣਦੀਆਂ ਰਹੀਆਂ ਮਨਵਰ ਜ਼ਰੀਫ ਸਾਹਿਬ ਨੰਨਾ ਅਲੀ ਜਾ ਸਾਹਿਬ ਦੀਆਂ ਵੀ ਬਣਦੇ ਹੀ ਰਹੀਆਂ ਇਹ ਹੁਣ ਜੇ 8-10 ਸਾਲ ਪਹਿਲੇ ਕਿਉਂ ਸ਼ੁਰੂ ਹੋਈ ਕਾਮੇਡੀ ਇਹ ਸ਼ੁਰੂ ਤਾਂ ਸਰ ਬਹੁਤ ਟਾਈਮ ਪਹਿਲਾਂ ਤੋਂ ਹੋਈਆਂ ਬਹੁਤ ਰੈਕਗਨਾਈਜ਼ ਇਹ ਹਿਊਮਰ ਜਿਹੜਾ ਹੋਣ ਲੱਗਿਆ ਨਾ ਕਿਉਂਕਿ ਜਦ ਤੱਕ ਸਕਰੀਨ ਪਲੇ ਕਲੀਅਰ ਆਉਣ ਲੱਗ ਗਿਆ ਇੱਦਾਂ ਤੇ ਮਾਨ ਜੀ ਨੇ 2008 'ਚ ਬਣਾਈ ਸੀ ਮੁੰਡਾ UK ਦੇ ਬਹੁਤ ਸੁਪਰ ਹਿੱਟ ਫਿਲਮਾਂ ਪੂਰੇ ਵਰਲਡ 'ਚੋਂ ਵੀ ਇਹ ਕੈਰੀ ਔਨ ਜੱਟਾ ਦਾ ਕੀ ਸਿਲਸਿਲਾ ਕਿ ਇੱਕ ਤਾਂ ਕਾਸਟ ਬੜੀ ਸੋਹਣੀ ਇਕੱਠੀ ਹੋਈ ਕੁਦਰਤੀ ਜਿੱਦਾਂ ਕਹਿ ਲਓ ਉੱਤੋਂ ਸਕਰੀਨ ਪਲੇ ਵਧੀਆ ਹੋ ਗਿਆ ਉਦੋਂ ਤੱਕ ਉਹਦਾ ਡਾਇਰੈਕਟਰ ਵਧੀਆ ਆਉਣ ਲੱਗ ਗਏ ਮਾਰਕੀਟ 'ਚ ਤੇ ਉਦੋਂ ਜਨਤਾ ਭੁੱਖੀ ਵੀ ਸੀ ਚੰਗੇ ਹਿਊਮਰ ਦੀ ਉਦੋਂ ਤੱਕ ਨੂੰ ਵੀ ਆ ਹੀ ਨਹੀਂ ਸੀ ਰਹੀਆਂ ਮਤਲਬ ਉਹੀ ਕਿਸੇ ਆ ਪਟਿਆਲਾ ਸਾਰਾ ਚੇਂਜ ਦੀ ਜ਼ਰੂਰਤ ਚੇਂਜ ਸੀ ਉਹ ਤੋਂ ਬਾਅਦ ਫਿਰ ਸਿਨੇਮਾ ਚੇਂਜ ਹੋਣਾ ਸ਼ੁਰੂ ਦਲਜੀਤ ਹੋਣਾ ਦੀ ਫਿਰ ਜੱਟ ਐਂਡ ਜੂਲੀਅਟ ਨਾਲ ਲੱਗੀ ਫਿਰ ਉਸ ਤੋਂ ਬਾਅਦ 2013 ਤੋਂ ਹੁਣ ਤੱਕ ਟੌਪ ਤੇ ਚੱਲ ਰਹੀ ਇੰਡਸਟਰੀ ਇਹਦਾ ਮੇਰੇ ਹਿਸਾਬ ਬਾਕੀ ਬੈਟਰ ਮੈਂ ਭਾਜੀ 2002 3 4 ਚ ਨਾ ਫਿਲਮ ਬਣਾਈ ਬੱਟ ਤੇ ਪੱਟੀ ਡਬਿੰਗ ਕੀਤੀ ਹਾਂ 2003 ਅੱਛਾ ਉਹ ਡਬਿੰਗ ਕੀਤੀ ਤਾਂ ਉਹਦੇ ਚ ਮੈਨੂੰ ਇਹ ਸੀ ਕਿ ਫਾਰਮੈਟ ਇਦਾਂ ਦਾ ਹੀ ਹੁੰਦਾ ਉਹ ਵੀ ਲੇਕਿਨ ਉਹਦੇ ਚ ਸ਼ੂਟ ਨਹੀਂ ਤੁਸੀਂ ਕਰਦੇ ਹੋ ਉਹ ਕਰੈਕਟਰਾਂ ਦੇ ਉੱਪਰ ਬੋਲਣਾ ਇਹਦੇ ਚ ਆਪਾਂ ਆਪ ਸਾਰੇ ਕਰੈਕਟਰ ਸ਼ੂਟ ਕਰੀਦੇ ਲੇਕਿਨ ਸਕ੍ਰਿਪਟ ਉਹ ਉਦਾਂ ਦਾ ਹੀ ਹੁੰਦਾ ਸੀ ਸਾਰਾ ਤਾਂ ਉਹ ਉਸ ਤੋਂ ਬਾਅਦ ਫਿਰ ਇੱਕ ਹੋਰ ਫਿਰ ਸਪਾਈਡਰਮੈਨ ਫਿਰ 6 7 8 10 ਫਿਲਮਾਂ ਡੱਬ ਕੀਤੀਆਂ 3 ਸਟੂਜਿਸ ਡੱਬ ਕੀਤੀ ਨਹੀਂ ਪੂਰੀ ਫਿਲਮ ਉਹ ਹਾਂ ਉਹ ਵੀ ਤੁਹਾਡੇ ਚ ਭੋਲਾ ਤੇ ਮਿਰਜ਼ਾ ਕੀਤੀ ਭੋਲਾ ਤੇ ਮਿਰਜ਼ਾ ਅੱਛਾ ਉਹ ਫਿਰ ਜਦੋਂ ਇਹ ਫਿਲਮ ਆਈ ਨਾ ਤਾਂ ਮੈਨੂੰ ਬੜਿਆਂ ਲੋਕਾਂ ਨੇ ਕਿਹਾ ਕਿ ਯਾਰ ਤੂੰ ਉਹ ਜਿੱਦਾਂ ਤੂੰ ਕਰਦਾ ਸਾ ਡਬਿੰਗ ਤੂੰ ਲਿਖ ਦੇ ਤੂੰ ਜਿੱਦਾਂ ਉਹ ਕਰਦਾ ਉਹ ਤਾਂ ਲਿਖ ਦੇ ਤੇ ਆਪਾਂ ਸ਼ੂਟ ਕਰ ਲੈਂਦੇ ਹਾਂ ਲੇਕਿਨ ਭਾਜੀ ਉਹ ਮੇਰਾ ਨਾ ਮਤਲਬ ਉਹ ਹੁਣ ਵੇਖਣਾ ਤੇ ਸਾਰਿਆਂ ਨਹੀਂ ਆ ਕੁਦਰਤੀ ਇੱਕ ਜਿਵੇਂ ਚੇਂਜ ਹੁੰਦਾ ਨਾ ਜਿਵੇਂ 10 ਕਾਮੇਡੀਅਨ ਬੈਠੇ ਨੇ ਤੁਸੀਂ ਵੀ ਕਾਮੇਡੀਅਨ ਹੋ ਕੈਟਾਗਰੀ ਇੱਕੋ ਹੀ ਹੈ ਕਾਮੇਡੀ ਲੇਕਿਨ ਤੁਹਾਨੂੰ ਵਿੱਚੋਂ 8 ਚੰਗੇ ਨਹੀਂ ਲੱਗ ਰਹੇ ਤੁਹਾਨੂੰ ਇੱਕ ਚੰਗਾ ਲੱਗ ਰਿਹਾ ਤੁਸੀਂ ਕਹਿੰਦੇ ਯਾਰ ਇਹਦੇ ਨਾਲ ਮੇਰੀ ਜੋੜੀ ਬਣਨੀ ਇਹ ਬਹੁਤ ਅੱਛੇ ਨੇ ਸਾਰੇ ਮੇਰੇ ਨਾਲ ਮੈਚ ਮੇਰੀ ਗੱਲ ਇਹਨਾਂ ਨੂੰ ਸਮਝ ਨਹੀਂ ਆਉਂਦੀ ਇਹਨਾਂ ਦੀ ਮੈਨੂੰ ਨਹੀਂ ਆਉਂਦੀ ਜਿਹਨੂੰ ਅਸੀਂ ਕਹਿੰਦੇ ਵੇਵ ਲੈਂਥ ਮਿਲਦੀ ਕਿਸੇ ਕੰਪੈਟੀਬਿਲਿਟੀ ਹੈ ਤੁਹਾਡੀ ਹਾਂਜੀ ਉਹ ਇਸ ਤਰ੍ਹਾਂ ਦਾ ਕੋਈ ਚੱਕਰ ਸੀ ਵੀ ਮੈਂ ਹੁਣ ਮਤਲਬ ਹੁਣ ਇੰਡੀਆ 'ਚ ਬੜੇ ਦੋਸਤ ਨੇ ਬੜੇ ਜਿਹੜੇ ਕਹਿੰਦੇ ਨੇ ਯਾਰ ਕੋਈ ਲਿਖ ਕੇ ਦੇ ਕੋਈ ਆਈਡੀਆ ਪੁੱਛਦੇ ਰਹਿੰਦੇ ਨੇ ਕੋਈ ਗੱਲਬਾਤ ਸੁਣਦੇ ਰਹਿੰਦੇ ਨੇ ਕ੍ਰਿਕਟ ਸਾਡੇ 'ਚ ਅੱਛਾ ਹੁਣ ਕਿੱਦਾਂ ਕ੍ਰਿਕਟ ਅਸੀਂ ਕਿੱਦਾਂ ਖੇਡੀ ਸਾਡੀ ਕਾਮੇਡੀ ਤਾਂ ਇਹੀ ਹੈ ਨਾ ਕਾਮੇਡੀ ਨਹੀਂ ਕਰਨੀ ਇਹ ਦੱਸਣਾ ਵੀ ਆਪਾਂ ਕ੍ਰਿਕਟ ਕਿੱਦਾਂ ਖੇਲੀ ਦੀ ਸੀ ਲੈ ਕਾਮੇਡੀ ਹੋ ਗਈ ਕਾਮੇਡੀ ਤਾਂ ਕਰਨੀ ਨਹੀਂ ਮੈਂ ਜਿੰਨੀ ਤੌਰ ਤੇ ਇਹ ਦੱਸਣਾ ਵੀ ਉਹਨਾਂ ਗਰਾਊਂਡਾਂ 'ਚ ਕ੍ਰਿਕਟ ਖੇਡੀ ਰੂਲ ਕੀ ਹੁੰਦੇ ਸੀ ਮੈਂ ਤੁਹਾਨੂੰ ਦੱਸਣਾ ਭਾਜੀ ਤੁਸੀਂ ਜਿਹੜੀ ਪਹਿਲਾਂ ਗੱਲ ਕੀਤੀ ਨਾ ਪਾਕਿਸਤਾਨ ਦੇ ਵਿੱਚ ਇੰਨਾ ਹਿਊਮਰ ਹੈ ਪਰ ਅੱਜ ਤੱਕ ਇੱਦਾਂ ਦੀ ਫਿਲਮ ਕਿਉਂ ਨਹੀਂ ਬਣੀ ਪਾਕਿਸਤਾਨ 'ਚ ਉਹਦੇ ਇੱਕ ਬੇਸਿਕਲੀ ਇੱਕ ਨਾ ਭਾਜੀ ਕਾਰਨ ਕੀ ਹੈ ਕਿ ਇੰਡੀਆ ਦੇ ਵਿੱਚ ਸਿਨੇਮਾ ਵੈਸੇ ਬੜਾ ਡਿਵੈਲਪ ਹੋ ਚੁੱਕਾ ਸੀ ਹਾਂਜੀ ਬਹੁਤ ਸਾਰੇ ਲੋਕਾਂ ਨੂੰ ਤੁਹਾਡੇ ਪਾਕਿਸਤਾਨ 'ਚ ਵੀ ਬੜੇ ਜ਼ਹੀਨ ਬੰਦੇ ਬੈਠੇ ਅੱਛੀਆਂ ਫਿਲਮਾਂ ਬਣਾਉਣ ਵਾਲੇ ਹਾਂਜੀ ਬਹੁਤ ਜਿਨ੍ਹਾਂ ਚੋਂ ਫਿਲਮਾਂ ਜੇ ਖੁਦਾ ਕੇ ਲਈ ਫਿਲਮ ਹਾਂਜੀ ਬਹੁਤ ਅੱਛਾ ਹੈ ਨਾ ਬੜੀ ਵੱਡੀ ਫਿਲਮ ਹੈ ਬੋਲ ਫਿਲਮ ਬਹੁਤ ਅੱਛੀ ਹੈ ਸੋ ਅਸੀਂ ਉਹਨਾਂ ਫਿਲਮਾਂ ਦੇ ਬੜੇ ਉਪਾਸਕ ਹਾਂ ਭਾਜੀ ਇਹ ਨਹੀਂ ਕਿ ਚੰਗਾ ਸਿਨੇਮਾ ਨਹੀਂ ਮੈਂ ਪੰਜਾਬੀ ਦੀ ਗੱਲ ਕਰਨਾ ਕਿਉਂਕਿ ਹਿੰਦੀ ਸਿਨੇਮਾ ਇੰਨਾ ਡਿਵੈਲਪਡ ਸੀਗਾ ਕਿ ਲੋਕਾਂ ਨੂੰ A ਤੋਂ ਲੈ ਕੇ Z ਤੱਕ ਸਾਰੀ ਸਾਇੰਸ ਪਤਾ ਹੈ ਫਿਲਮ ਦੀ ਵੀ ਇੱਕ ਸਾਇੰਸ ਹੈ ਜੀ ਬਿਲਕੁਲ ਇਸ ਤਰ੍ਹਾਂ ਫਿਲਮ ਦੇ ਵਿੱਚ ਸਿਰਫ ਡਾਇਲੋਗ ਬੋਲਦੇ ਨਾਲ ਹਿਊਮਰ ਨਹੀਂ ਆਉਂਦਾ ਲੋਕਾਂ ਨੂੰ ਸਟੋਰੀ ਔਰ ਡਾਇਲੋਗ ਦੇ ਵਿਚਲਾ ਇੱਕ ਸਫ਼ਰ ਹੈ ਜਿਹਦਾ ਨਾਮ ਹੈ ਸਕਰੀਨ ਪਲੇ ਹਾਂਜੀ ਉਹਦੀ ਸਮਝ ਨਹੀਂ ਆਉਂਦੀ ਉਹ ਉਧਰ ਨਹੀਂ ਸਾਡੇ ਵੀ ਇੱਧਰ ਕਈ ਲੋਕਾਂ ਨੂੰ ਨਹੀਂ ਹੈਗੀ ਔਰ ਉਹਨੇ ਹੀ ਉਹ ਲਿੰਕ ਬਣਾਉਣੇ ਹੁੰਦੇ ਪਰ ਫਿਲਮ ਉਹੀ ਵਧੀਆ ਫਿਲਮ ਬਣਾ ਕੇ ਵੀ ਉਹ ਕਹਿੰਦੇ ਚੱਲੀ ਕਿਉਂ ਨਹੀਂ ਯਾਰ ਫਿਲਮ ਸਾਡੀ ਉਹਨਾਂ ਨੂੰ ਨਹੀਂ ਪਤਾ ਕਿੱਥੇ ਮਾਰ ਖਾ ਗਏ ਆਪਾਂ ਹੁਣ ਜਿਹੜੀ ਸਾਡੀ ਫਿਲਮ ਕੈਰੀ ਔਨ ਜੱਟਾ ਸੀ ਨਾ ਭਾਜੀ ਇਹ ਪਹਿਲੀ ਹਿੱਟ ਫਿਲਮ ਨਹੀਂ ਸੀ ਇਸ ਤੋਂ ਪਹਿਲਾਂ ਸਾਡੀ ਫਿਲਮ ਬਹੁਤ ਹਿੱਟ ਹੋਈ ਸੀ ਇੱਕ ਮੁੰਡੇ UK ਦੇ ਜਿਮੀ ਸ਼ੇਰਗਿੱਲ ਦੀ ਤੇ ਮੇਰੀ ਸੀ ਜਿਹਦੇ 'ਚ ਮੈਂ ਬਣਿਆ ਸੀ ਇੰਗਲੈਂਡੀਆ ਬਣਿਆ ਸੀ ਜਿਹਦੇ 'ਚੋਂ ਮੇਰਾ ਜਦੋਂ ਸਾਡਾ ਬਜ਼ੁਰਗ ਪੁੱਛਦਾ ਮੈਂ ਤੇ ਜਿਮੀ ਸ਼ੇਰਗਿੱਲ ਪਹਿਲੀ ਵਾਰੀ ਅਸੀਂ ਇੰਡੀਆ ਆਏ ਇੰਗਲੈਂਡ ਤੋਂ
ਤੇ ਉਹ ਸਾਨੂੰ ਪੁੱਛ ਰਿਹਾ ਵੀ ਬੱਚਿਓ ਰਾਜ ਕੋਈ ਦਿੱਕਤ ਨਹੀਂ ਆਈ। ਮੈਂ ਕਿਹਾ ਕਹਿੰਦਾ ਨਹੀਂ ਅੰਕਲ, ਕਹਿੰਦਾ ਪਲੇਨ 'ਚ ਤਾਂ ਸਾਰਾ ਕੁਛ ਠੀਕ ਹੀ ਸੀ। ਕਦੋਂ ਮੈਂ ਕਹਿੰਦੇ ਗੱਡੀ 'ਚ ਆ ਕੇ ਬੈਠੇ ਮੇਰਾ ਮਨ ਬਹੁਤ ਡਰਿਆ। ਕਹਿੰਦਾ ਇੱਥੇ ਮੈਂ ਦੇਖਿਆ ਇੱਥੇ ਤਾਂ ਕਿੱਦਾਂ ਟ੍ਰੈਫਿਕ ਦਾ ਸਿਸਟਮ ਕੋਈ ਨਹੀਂ। ਆਈ ਸੋ ਸੋ ਮੈਨੀ ਸ਼ੀਪ ਔਨ ਦਾ ਰੋਡ ਯੂ ਨੋ। ਕਿੱਦਾਂ ਮੈਂ ਗੱਡੀ 'ਚ ਬੈਠਾ, ਮੇਰਾ ਮਨ ਡਰਿਆ, ਮੈਂ ਗੱਡੀ ਦੇ ਪਿੱਛੇ ਜਾ ਕੇ ਲੰਮੇ ਪੈ ਗਿਆ। ਮੈਂ ਕਿਹਾ ਜੇ ਤਾਂ ਕਿੱਦਾਂ ਉੱਠ ਖੜੇ ਫਿਰ ਦਾਦਾ ਜੀ ਦੇ ਘਰ, ਨਹੀਂ ਤਾਂ ਵਾਹਿਗੁਰੂ ਜੀ ਦੇ ਘਰ। ਇਹ ਨਾਲੇ ਦੁਆਬੀ ਆ, ਇਹ ਦੁਆਬੀ ਵੀ ਬੋਲ ਰਿਹਾ ਔਰ ਇਹ ਦੁਆਬੀ ਉਹ ਬੋਲ ਰਿਹਾ ਜਿਹਦੇ ਘਰ ਦੇ ਜਿਹਦੇ ਬਜ਼ੁਰਗ ਜਿਹੜੇ ਨੇ ਦੁਆਬੇ 'ਚੋਂ ਆ ਕੇ ਇੰਗਲੈਂਡ 'ਚ ਸੈਟਲ ਹੋ ਗਏ ਸੀ। ਇਹ ਉੱਥੋਂ ਦਾ ਬੋਰਨ ਬਰੋਟ ਅਪ ਬੋਲਦਾ ਪਿਆ ਹੈ ਨਾ। ਇਹ ਫਿਲਮ ਵੀ ਬਹੁਤ ਹਿੱਟ ਸੀ। ਇਹ 2007-8 ਦੀ ਫਿਲਮ ਹੈ। ਪਰ ਇਸ ਫਿਲਮ ਦਾ ਦੌਰ ਕਿੱਥੋਂ ਸ਼ੁਰੂ ਹੋਇਆ ਪੰਜਾਬੀ 'ਚ? ਸਾਡੀ ਫਿਲਮ ਆਈ ਸੀ 2003 'ਚ ਜੀ ਆਇਆਂ ਨੂੰ। ਠੀਕ ਹੈ। ਹਰਭਜਨ ਮਾਨ ਹੋਣਾ ਦੀ ਪਹਿਲੀ ਫਿਲਮ ਸੀ, ਮੇਰੀ ਵੀ ਪਹਿਲੀ ਫਿਲਮ ਸੀ। ਉੱਥੋਂ ਅਸਲੀ ਸਿਨੇਮਾ ਸ਼ੁਰੂ ਨਵਾਂ ਪੰਜਾਬੀ ਦਾ ਹੋਇਆ। ਉਸ ਤੋਂ ਪਹਿਲਾਂ ਸਾਡੇ ਵੀ ਚਾਦਰੇ ਵਾਲੀਆਂ ਫਿਲਮਾਂ ਬਣਦੀਆਂ ਹੁੰਦੀਆਂ ਸੀ। ਹੁਣ ਜਦ ਚੱਲੀ ਜਾ ਰਹੀਆਂ ਸੀ, ਚਾਦਰੇ ਹੀ ਬੰਦ ਹੋ ਗਏ, ਗੰਡਾਸੇ ਹੀ ਬੰਦ ਹੋ ਗਏ, ਘੋੜੇ ਹੀ ਬੰਦ ਹੋ ਗਏ। ਸਹੀ ਗੱਲ। ਤੇ ਫਿਰ ਫਿਲਮਾਂ 'ਚ ਨਹੀਂ ਸੀ ਬੰਦ ਹੋਏ। ਜਨਰੇਸ਼ਨ ਬਦਲ ਰਹੀ ਸੀ ਨਾ ਨਾਲ ਤਾਂ ਕਰਕੇ ਇਹ ਚੇਂਜ ਹੋਇਆ ਨਾ ਸਾਰਾ ਕੁਝ ਹੀ। ਬਿਲਕੁਲ ਸਾਰਾ ਇੱਕਦਮ। ਹੁਣ ਕਿਹੜੇ ਘਰ ਪਿੰਡਾਂ 'ਚ ਹੁਣ ਘੋੜੇ ਕਿੱਥੇ ਆਉਂਦੇ ਭਾਜੀ? ਕੁਝ ਵੀ ਨਹੀਂ ਭਾਜੀ, ਹੁਣ ਤੇ ਕੁੱਤੇ ਨਹੀਂ, ਮਤਲਬ ਟਾਂਗਾ ਨਹੀਂ ਹੈਗਾ ਤੇ ਘੋੜੇ ਤੋਂ ਕੀ ਲੈਣਾ ਪੁੱਤ। ਸਹੀ ਗੱਲ ਹੈ। ਤੇ ਉਹ ਗੱਲ ਵੀ ਜਦੋਂ 2003 'ਚ ਨਵਾਂ ਸਿਨੇਮਾ ਸ਼ੁਰੂ ਹੋਇਆ ਨਾ, ਉਦੋਂ ਗੱਲ ਬਦਲੀ। ਔਰ ਕੈਰੀ ਔਨ ਜੱਟਾ ਤੋਂ ਵੀ ਸਾਡੀ ਇੱਕ ਫਿਲਮ ਬਹੁਤ ਵਧੀਆ ਸੀ ਜਿਹੜੀ ਲੋਕਾਂ ਨੇ ਵੇਖੀ ਨਹੀਂ ਉਧਰ, ਕਿਉਂਕਿ ਸਾਡੇ ਨਾਲ ਇੱਕ ਅਟੈਕ ਹੋ ਗਿਆ ਸੀ ਇੱਥੇ ਬਹੁਤ ਵੱਡਾ। ਤੇ ਉਹ ਫਿਰ ਸਿਨੇਮੇ 'ਚ ਫਿਲਮ ਰੁਲ ਗਈ ਸਾਡੀ। ਉਹ ਸੀ ਚੱਕ ਦੇ ਫੱਟੇ। ਸਮੀਪ ਕੰਗ ਹੋਣਾ ਦੀ ਡਾਇਰੈਕਸ਼ਨ, ਤੁਸੀਂ ਵੇਖਣਾ ਸਰ। ਉਹ ਸਮੀਪ ਕੰਗ ਦੀ ਪਹਿਲੀ ਫਿਲਮ ਸੀ, ਫੀਚਰ ਫਿਲਮ, ਜਿਹਨੇ ਕੈਰੀ ਔਨ ਜੱਟਾ ਬਣਾਈ ਨਾ, ਮੇਰਾ ਦੋਸਤ ਹੈ। ਉਹਦੀ ਪਹਿਲੀ ਫਿਲਮ ਚੱਕ ਦੇ ਫੱਟੇ ਸੀ। ਉਹ ਮੈਨੂੰ ਲੱਗਦਾ ਕੈਰੀ ਔਨ ਜੱਟਾ ਤੋਂ ਵੀ ਜ਼ਿਆਦਾ ਹੀ ਔਰ ਇਨਸਪੀਰੇਸ਼ਨ ਕੈਰੀ ਔਨ ਜੱਟਾ ਦੀ ਉਸ ਫਿਲਮ 'ਚ ਹੈ। ਇਸ ਤਰ੍ਹਾਂ ਹੁੰਦਾ। ਜਦੋਂ ਮੈਂ ਵੱਡ ਤੇ ਵੱਡੀ ਫਿਲਮ ਬਣਾਈ ਨਾ, ਉਸ ਤੋਂ ਬਾਅਦ ਮੈਂ ਉਧਰੋਂ ਵੀ ਬਹੁਤੀ ਮਿਹਨਤ ਕਰਕੇ ਫਿਲਮ ਬਣਾਈ ਮਾਊਸ ਹੰਟ। ਮੈਂ ਉਹ ਵੇਖੀ, ਰੀਸੈਂਟਲੀ ਵੇਖੀ ਮੈਂ ਹੁਣੇ। ਅੱਛਾ, ਉਹ ਵੇਖੀ ਨਹੀਂ ਕਿਸੇ ਨੇ? ਐਂਜੀ ਉਹ ਵੇਖੀ ਨਹੀਂ ਕਿਸੇ ਨੇ? ਮੈਂ ਵੇਖੀ। ਹਾਂ, ਉਹਨੇ ਤੂੰ ਵੇਖੀ ਨਾ। ਤਾਂ ਉਹ ਲੇਕਿਨ ਉਹ ਹੁੰਦਾ ਹੈ ਕਿ ਕੋਈ ਚੱਕਰ ਹੈ। ਅੱਛਾ ਭਾਜੀ, ਇਹ ਦੱਸੋ ਤੁਸੀਂ ਡਾਇਲੌਗ ਬੋਲੇ, ਮੈਂ ਤੁਹਾਨੂੰ ਤੁਹਾਡਾ ਇੱਕ ਦੇਖਿਆ, ਬੜਾ ਮੈਂ ਮਜ਼ਾ ਲਿਆ ਉਸ ਚੀਜ਼ ਦਾ। ਬੜਾ ਮਜ਼ਾ ਆਉਂਦਾ ਉਸ ਪੰਚ ਲੈਣ ਦਾ ਜਿਹਦਾ ਐਂਡ ਤੱਕ ਤੁਸੀਂ ਨਹੀਂ ਤੇ ਆਪਾਂ ਅੰਦਾਜ਼ਾ ਲਾ ਲਈਦਾ ਕੁਛ ਨਾ ਕੁਛ। ਬਿਲਕੁਲ। ਲਤੀਫਾ ਵੀ ਬੰਦਾ ਸੁਣਾਵੇ ਨਾ ਤੇ ਉਹਦਾ ਆਪਾਂ ਦਾ ਅੱਛਾ ਇੰਜ ਹੋਊਗਾ, ਦਾ ਐਂਡ ਉਹਦੇ ਚੋਂ ਇੱਕ ਨਿਕਲਦਾ ਤੇ ਉਹ ਨਾਰਮਲ ਜਿਹਾ ਮਜ਼ਾ ਆਉਂਦਾ। ਤੇ ਜਿਹੜਾ ਠਾਹ ਵੱਜਦੀ ਨਾ, ਉਹ ਹੁੰਦੀ ਹੈ ਜਿਹਦਾ ਐਂਡ ਤੱਕ ਤੁਸੀਂ ਅੰਦਾਜ਼ ਤੁਹਾਡੇ ਟੋਟਲ ਮਤਲਬ ਮਾਈਂਡ ਆਊਟ ਆਫ ਦਾ ਬਾਕਸ ਉਹ ਗੱਲ ਹੁੰਦੀ ਹੈ। ਇਹ ਲਤੀਫੇ ਵੀ ਬੜੇ ਇਦਾਂ ਦੇ। ਬਿਲਕੁਲ ਜੀ। ਇਵੇਂ ਹੀ ਨਾ, ਮੈਂ ਤੁਹਾਡਾ ਕਲਿੱਪ ਵੇਖ ਰਿਹਾ ਤੇ ਤੁਸੀਂ ਰਿਸ਼ਤਾ ਕਰਾਉਣ ਵਾਲੇ ਬਣੇ ਹੋ, ਤੇ ਉਹ ਇੱਕ ਜਿਹੜੀ ਆਰਟਿਸਟ ਨੇ ਸਾਡੀ ਬੜੀ ਅੱਛੀ, ਉਹ ਬੈਠੇ ਨੇ ਤੇ ਉਹ ਇੱਕ ਮੋਟੀ ਜੀ ਕੁੜੀ ਆਪਣੀ ਬਾਹਰੋਂ ਬੁਲਾਉਂਦੇ ਨੇ ਤੇ ਤੁਸੀਂ ਉਹਦੇ ਨਾਲ ਆਪਣਾ ਟਾਂਕਾ ਫਿੱਟ ਕਰਨ ਦੀ ਕੋਸ਼ਿਸ਼ ਕਰ ਰਹੇ ਵੀ ਮੈਂ ਵੀ ਮਤਲਬ ਮੇਰੇ ਨਾਲ ਕਰ ਲਾ। ਤੇ ਜਦੋਂ ਅੰਦਰ ਆਉਂਦੀ ਨਾ ਤੇ ਤੁਸੀਂ ਇੱਕਦਮ ਉਹ ਨੱਥੀ ਹੁੰਦੇ ਹੋ, ਬਿਲਕੁਲ ਫ੍ਰੀ ਹੋ ਜਾਂਦੇ ਵੀ ਉਹ ਇਹ ਕੀ ਹੋ ਗਿਆ। ਤੇ ਹੁਣ ਤੁਸੀਂ ਉਹਨੂੰ ਗੱਲ ਨੂੰ ਮੋੜ ਰਹੇ ਹੋ। ਤੇ ਫਿਰ ਜਦੋਂ ਥੋੜੇ ਜਿਹੇ ਜ਼ੋਰ ਪਾਉਂਦੀ ਨਾ ਤੇ ਤੁਸੀਂ ਬਿਲਕੁਲ ਸਿੱਧੇ ਹੋ ਕੇ ਨਾ ਭਾਈ ਬੀਬੀ ਠੀਕ ਹੈ ਨਾ। ਉੱਥੇ ਤੁਸੀਂ ਹੁਣ ਮੈਂ ਦੇਖੀ ਜਾ ਰਿਹਾ ਕਿ ਯਾਰ ਇਹ ਠੀਕ ਆ, ਅੱਛੀ ਗੱਲ ਆ। ਤੁਸੀਂ ਕਹਿੰਦੇ ਉਹ ਜਾ ਕੰਮ ਕਰ, ਇਹਨੂੰ ਨੱਕ ਤੇ ਫੁੱਟਬਾਲ ਘਮਾਉਣਾ ਸਿਖਾ ਇਹਦਾ। ਯਾਰ ਹੋ ਭਾਜੀ, ਉਹ ਡਾਲਫਿਨ ਮੇਰੇ ਦੇਣ ਚਾਹੀ। ਮੈਂ ਜਿਹੜਾ ਮਜ਼ਾ ਲਿਆ ਤੁਹਾਡੀ ਇਸ ਗੱਲ ਦਾ, ਇਹ ਆਪ ਹੀ ਲਿਖਦੇ ਆ। ਅੱਛਾ, ਹੁਣ ਮੈਂ ਪੁੱਛਣਾ ਇਹ ਲੱਗਾ ਸੀ ਕਿ ਜਿਸ ਤਰ੍ਹਾਂ ਕੈਰੀ ਔਨ ਜੱਟਾ 'ਚ ਹੋਰ ਭਾਜੀ ਨੇ ਜਿਹੜੇ ਸਾਡੇ ਆਰਟਿਸਟ ਤੁਹਾਡੇ ਨਾਲ ਹੁੰਦੇ ਨੇ ਬੜੇ ਅੱਛੇ, ਸਕ੍ਰਿਪਟ ਤੇ ਤੁਹਾਨੂੰ ਮਿਲਦਾ ਹੋਏਗਾ 50%, 60, 70 ਜਿੰਨਾ ਵੀ। ਇਹ ਜਿਹੜੀ ਜਿੱਦਾਂ ਸਾਡੇ ਹੁਣ ਅਲੀਜਾਜ਼ ਨੰਨਾ ਮਨਵਰ ਜੀ ਸਾਹਿਬ ਦੇ ਬਾਰੇ ਕਿਹਾ ਜਾਂਦਾ ਹੈ ਕਿ ਉਹ ਸਕ੍ਰਿਪਟ ਉਹਨਾਂ ਨੂੰ ਸਿਰਫ ਇਹ ਦੱਸਦੇ ਸੀ ਵੀ ਇਸ ਕਮਰੇ 'ਚ ਇਹ ਸੀਨ ਆ, ਬਾਕੀ ਉਹ ਨਹੀਂ ਸੀ ਦੇਖਦੇ ਵੀ ਇਹ ਗੱਲ ਮੈਨੂੰ ਆਈ ਹੈ ਤਾਂ ਮੈਂ ਡਾਇਰੈਕਟਰ ਨੂੰ ਪੁੱਛਾਂ ਜਾਂ ਰਾਈਟਰ ਨੂੰ ਪੁੱਛ ਲਵਾਂ। ਨਹੀਂ, ਉਹ ਤੁਸੀਂ ਜਦੋਂ ਅੱਜ ਦੇ ਦੌਰ 'ਚ ਵੀ ਇਹਨੇ ਡਿਜੀਟਲ ਦੌਰ 'ਚ ਜਦੋਂ ਹਰ ਚੀਜ਼ ਨਾਪੀ ਤੋਲੀ ਹੁੰਦੀ ਹੈ, ਇਹ ਲਾਈਨ ਨਹੀਂ ਕਹਿਣੀ, ਇਹ ਕਹਿਣੀ ਹੈ, ਤੇ ਅੱਜ ਵੀ ਤੁਸੀਂ ਕੰਮ ਕਰਦੇ ਹੋ ਤੇ ਇਹ ਜਿਹੜੀਆਂ ਗੱਲਾਂ ਪੰਚ ਲੈਣਾ ਹੁੰਦੀਆਂ ਨੇ, ਇਹਦੇ 'ਚ ਕਿੰਨਾ ਕੁ ਤੁਸੀਂ ਫਿਲਪਦੀ ਹੁੰਦੇ ਹੋ ਉਸ ਟਾਈਮ? ਤੇ ਕਿੰਨਾ ਜਿੱਦਾਂ ਤੁਸੀਂ ਉਹ ਕਿਹਾ ਵੀ ਲੱਖ ਲਾਣਾ ਤੇ ਇਹੋ ਜਿਹੀਆਂ 3 ਨਸਲਾਂ ਤੇ ਵੀ ਜਿਹੜੀ ਚੌਥੀ ਵੇਲੀ ਬਹਿ ਕੇ ਨਹੀਂ ਖਾ ਸਕਦੇ, ਇਹ ਜਿਹੜੀਆਂ ਗੱਲਾਂ ਨੇ ਜਾਂ ਇਸ ਤਰ੍ਹਾਂ ਦੀਆਂ ਨਿੱਕੀ ਜਦੋਂ ਤੁਹਾਨੂੰ ਆ ਜਾਏ ਤਾਂ ਤੁਹਾਨੂੰ ਇਜਾਜ਼ਤ ਹੁੰਦੀ ਤੁਸੀਂ ਕਰ ਲੈਂਦੇ ਹੋ ਸਾਰੇ? ਮੈਂ ਦੱਸਣਾ ਜੀ, ਜਿਹੜੇ ਨੇ ਫਿਲਮ ਜਿੱਦਾਂ ਸਮੀਪ ਕੰਗ ਨੇ ਸਾਡੇ ਡਾਇਰੈਕਟਰ ਸਾਹਿਬ, ਉਹ ਬਹੁਤ ਵੱਡੇ ਡਾਇਰੈਕਟਰ ਨੇ, ਪਰ ਮੇਰਾ ਛੋਟਾ ਭਾਈ ਆ ਹਨਾ ਜੀ। ਇੱਦਾਂ ਹੀ ਸਾਡਾ ਜਿਹੜਾ ਰਾਈਟਰ ਹੈ ਮੁੰਡਾ ਨਰੇਸ਼ ਕਤੂਰੀਆ, ਜਿਹਨੇ ਕੈਰੀ ਔਨ ਜੱਟਾ ਦੇ ਡਾਇਲੋਗ ਲਿਖੇ, ਹੈ ਤਾਂ ਵੀ ਛੋਟੇ ਭਾਈ ਨੇ ਨਾ ਜੀ ਸਾਡੇ। ਜਿਹੜੀ ਅੱਛੀ ਗੱਲ ਆਈ ਕਿਸੇ ਨੇ ਥੋੜੀ ਕਹਿਣਾ ਵੀ ਇਹ ਨਹੀਂ ਪਾਉਣੀ। ਇਹ ਰਾਈਟਰ ਦਾ ਫਾਇਦਾ ਹੀ ਹੁੰਦਾ ਜੇ ਗੱਲ ਦੇ ਉੱਤੋਂ ਕੋਈ ਹੋਰ ਗੱਲ ਆ ਜੇ। ਹੁਣ ਜਿੱਦਾਂ ਕੈਰੀ ਔਨ ਜੱਟਾ 'ਚ ਇੰਨੀਆਂ ਗੱਲਾਂ ਸੀ ਜਿਹੜੀਆਂ ਭਾਜੀ ਵਿੱਚ ਮਤਲਬ ਨੇੜੇ ਤੇੜੇ ਵੀ ਨਹੀਂ ਸੀ ਸਕ੍ਰਿਪਟ ਦੇ। ਮੈਂ ਕਿਹਾ ਹੁਣ ਲੋਕੀ ਇਸ ਗੱਲ ਤੇ ਵੀ ਹੱਸੀ ਜਾਂਦੇ ਸੀ ਨਵੀਂ ਜਦੋਂ ਹੁਣ ਪਾਣੀ ਲੈ ਕੇ ਆਂਦੀ ਪਈ ਇਹ ਕੁੜੀ ਹਨਾ, ਮੈਂ ਤਾਂ ਗਿੱਪੀ ਬੈਠੇ ਆ, ਉਹ ਮੇਰੀ ਗਿੱਪੀ ਦੀ ਵਾਈਫ ਪਾਣੀ ਲੈ ਕੇ ਆ ਰਹੀ ਹੈ। ਹੁਣ ਇੰਨਾ ਟਾਈਮ ਗੈਪ ਜਾ ਰਿਹਾ ਸੀ ਤੇ ਵਿੱਚ ਖਾਲੀ ਜਾ ਰਿਹਾ, ਭੈੜਾ ਲੱਗਦਾ ਤੇ ਮੈਂ ਉਦਾਂ ਹੀ ਚਾਹ ਨਾਲ ਕਿਹਾ ਨਵੀਂ ਭਾਬੀ ਪਹਿਲੀ ਵਾਰੀ ਪਾਣੀ। ਹੁਣ ਇਹ ਗੱਲ ਤਾਂ ਕੁਛ ਹੀ ਨਹੀਂ, ਲੋਕੀ ਇਹ ਤੋਂ ਹੀ ਹੱਸੀ ਜਾਂਦੇ ਨੇ। ਉਹ ਇਦਾਂ ਸਾਡੇ ਬੜੇ ਫਿਲਰ ਹੁੰਦੇ ਨੇ ਜਿਹੜੇ ਅਸੀਂ ਐਵੇਂ ਬੋਲਦੇ ਨੇ, ਅਸੀਂ ਕਹਿੰਦਾ ਸਿਰ ਜਾਲੀ 'ਚ ਸਿਰ ਮਾਰਦਾ ਜਾ ਕੇ ਕਹਿੰਦਾ ਡੈਡੀ ਕੀ ਕਰ, ਕਹਿੰਦਾ ਹੁਣ ਉਹਦੇ 'ਚ ਮੇਰਾ ਸੱਟ ਕੋਈ ਲੱਗੀ ਨਹੀਂ, ਜਾਣਾ ਪਿਓ ਜਾਂਦਾ
ਕਹਿੰਦਾ ਇਹੋ ਜਿਹੀ ਔਲਾਦ ਜੰਮਣ ਤੋਂ ਪਹਿਲਾਂ ਮੈਂ ਮਰ ਕਿਉਂ ਨਹੀਂ ਗਿਆ ਹੈ ਨਾ। ਤੋ ਕਹਿੰਦਾ ਤੁਸੀਂ ਡਾਇਰੈਕਟਰ ਨੇ ਕਿਹਾ ਵੀ ਉਹਨੂੰ ਜਾ ਕੇ ਤੁਸੀਂ ਫੜ ਲਿਆਣਾ ਪਿਓ ਉਹਨੂੰ। ਹੁਣ ਮੈਂ ਕਿਹਾ ਸੁੱਕਾ ਕਿਵੇਂ ਫੜ ਲਿਆਵਾਂ ਹੈ ਨਾ। ਤੇ ਮੈਂ ਗਿਆ, ਮੈਂ ਡੈਡੀ ਕੀ ਕਰਦੇ ਹੁੰਦੇ, ਵੇਖੋ ਸੱਟ ਲੱਗੀ ਕੋਈ ਨਹੀਂ, ਜਾਲਾ ਕਿੰਨਾ ਲਵਾ ਲਿਆ ਜੀ ਹੈ ਨਾ। ਹੁਣ ਕੁਛ ਤਾਂ ਕਹਿਣਾ ਹੁੰਦਾ, ਉਹ ਕਈ ਵਾਰੀ ਫਿਲਰ ਹੀ ਇੰਨੇ ਹਸਾ ਜਾਂਦੇ ਲੋਕਾਂ ਨੂੰ। ਪਰ ਜਿਹੜੇ ਸੀਨ ਦੀ ਤੁਸੀਂ ਗੱਲ ਕੀਤੀ ਨਾ, ਇਹ ਬੜੀ ਮਜ਼ੇਦਾਰ ਕਹਾਣੀ ਹੈ ਜੀ ਡੋਲਫਨ ਵਾਲੇ ਦੀ। ਹਾਂ, ਉਹਦੀ ਕਹਾਣੀ ਇਹ ਹੈ ਕਿ ਉਹ ਸਾਡਾ ਉਹ ਸੀਨ ਹੀ ਹੈ ਨਹੀਂ ਸੀ ਉਹ ਕੁੜੀ ਵਾਲਾ। ਅਸਲ 'ਚ ਕੀ ਸੀਗਾ ਕਿ ਮੈਨੂੰ ਪਤਾ ਵੀ ਅੱਜ ਕਿਸੇ ਕੁੜੀ ਨੇ ਕਿਸੇ ਲੇਡੀ ਨੇ ਆਉਣਾ ਰਿਸ਼ਤੇ ਵਾਸਤੇ, ਤੇ ਮੈਂ ਆਪਣੀ ਤਿਆਰੀ ਕਰਕੇ ਬੈਠਾ ਵੀ ਉਹਦੇ ਨਾਲ ਮੈਂ ਹੀ ਕਰ ਲੈਣਾ ਵਿਆਹ। ਤੇ ਮੈਂ ਤਾਂ ਕਿਸੇ ਬੰਨੇ ਲੱਗਾ ਵੀ ਮੈਂ ਤਾਂ ਕਿਰਾਇਆ ਨਹੀਂ ਦਿੱਤਾ ਜਾਣ ਡਿਆ ਮੇਰੇ ਕੋਲ ਬਿਊਰੋ ਆਪਣੇ ਦਾ। ਉਹ ਜਦੋਂ ਆਉਂਦੀ ਹੈ ਤੇ ਮੈਂ ਪਰੇਸ਼ਾਨ ਹੋ ਜਾਂਦਾ ਵੇਖ ਕੇ ਵੀ ਇਹ ਤੇ ਮਾਈ ਹੈ ਨਾ ਬੁੱਢੀ। ਉਹ ਸਾਡੇ ਜਿਹੜੇ ਆਰਟਿਸਟ ਸੀ ਨਾ, ਨਿਰਮਲ ਰਿਸ਼ੀ ਜੀ, ਜਿਹੜੇ ਕੁੜੀ ਦਾ ਰਿਸ਼ਤਾ ਲੈ ਕੇ ਆਉਂਦੇ ਨੇ, ਉਹ ਸਾਡੇ ਬੜੇ ਸੀਨੀਅਰ ਆਰਟਿਸਟ ਨੇ। ਮਤਲਬ ਚੰਨ ਪਰਦੇਸੀ ਦੇ ਟਾਈਮ ਦੇ ਉਹਨਾਂ 40 ਸਾਲ ਹੋ ਗਏ ਥੀਏਟਰ ਕਰਦਿਆਂ ਨੂੰ। ਸਾਡਾ ਉਹਨਾਂ ਨਾਲ ਰਿਸ਼ਤਾ ਇੱਦਾਂ ਦਾ ਵੀ ਮੈਂ ਉਹਨਾਂ ਨੂੰ ਟੀਚਰ ਕਰ ਹੀ ਨਹੀਂ ਸਕਦਾ, ਨਾ ਮੈਂ ਉਹਨਾਂ ਨਾਲ ਰੋਮਾਂਟਿਸਿਜ਼ਮ ਦਿਖਾ ਸਕਦਾ, ਨਾ ਉਹ ਇੱਦਾਂ ਦਾ। ਉਹ ਅਸੀਂ ਜਦੋਂ ਸੀਨ ਪੜ੍ਹਿਆ ਤੇ ਉਹ ਕਹਿੰਦੇ ਵੀ ਬੇਟੇ ਕਿੱਦਾਂ ਕਰਨਾ। ਮੈਂ ਕਿਹਾ ਜੀ ਮੈਂ ਤਾਂ ਨਹੀਂ ਇਹ ਸੀਨ ਕਰ ਸਕਦਾ ਤੁਹਾਡੇ ਨਾਲ। ਉਹ ਕਹਿੰਦੇ ਪੁੱਤਰ ਕਰ ਤੇ ਮੈਂ ਵੀ ਨਹੀਂ ਸਕਦੀ, ਤੇ ਮੇਰੇ ਤੇ ਟੇਸਟ ਦਾ ਸੀਨ ਹੀ ਨਹੀਂ ਹੈਗਾ। ਕਹਿੰਦੇ ਹੁਣ ਸਮੀਪ ਨੂੰ ਕੀ ਕਹੀਏ। ਮੈਂ ਕਿਹਾ ਸਮੀਪ ਨੂੰ ਮੈਂ ਕਹਾਂਗਾ। ਸਮੀਪ ਆ ਕੇ ਬੁਲਾ ਲਿਆ ਸੀ ਵੈਨ 'ਚ, ਵੈਨਿਟੀ ਵੈਨ 'ਚ। ਮੈਂ ਕਿਹਾ ਭਾਜੀ ਇਹ ਜਿਹੜਾ ਸੀਨ ਹੈ ਨਾ, ਸੀਨ ਬਹੁਤ ਅੱਛਾ ਹੈ, ਪਰ ਨਾ ਤਾਂ ਇਹਨਾਂ ਨੇ ਮੇਰੇ ਨਾਲ ਇਹ ਸੀਨ ਕਰਨਾ, ਨਾ ਮੈਂ ਇਹਨਾਂ ਨਾਲ ਕਰਨਾ ਹੈ ਨਾ ਸਾਡਾ। ਉਹ ਫਿਰ ਕਹਿੰਦੇ ਵੀ ਬੇਟਾ ਇੱਦਾਂ ਕਰਦੇ ਆ ਵੀ ਮੈਨੂੰ ਤੂੰ ਬੁਲਾਇਆ, ਮੈਨੂੰ ਕੋਈ ਇਸ 'ਚ ਨਹੀਂ ਵਾਪਸ ਜਾਣ 'ਚ ਕੋਈ ਦਿੱਕਤ ਨਹੀਂ, ਮੈਨੂੰ ਪਤਾ ਤੂੰ ਇੱਜ਼ਤ ਦਿੱਤੀ ਮੈਨੂੰ, ਮੈਂ ਫੇਰ ਕਦੀ ਕਿਸੇ ਫਿਲਮ 'ਚ ਆ ਜਾਵਾਂਗੀ, ਮੈਨੂੰ ਹੁਣ ਜਾ ਲੈਂਦੇ। ਮੈਂ ਕਿਹਾ ਜਾਣ ਵੀ ਨਹੀਂ ਦੇਣਾ ਤੁਹਾਨੂੰ। ਫਿਰ ਉਦੋਂ ਬਹਿ ਕੇ ਸੀਨ ਅਸੀਂ ਵੈਨਿਟੀ 'ਚ ਬਹਿ ਕੇ ਰੀਰਾਈਟ ਕੀਤਾ, ਸਾਰਾ ਹੀ ਸੀਨ ਨਵਾਂ ਲਿਖਿਆ। ਫਿਰ ਵੇਟ ਕੀਤੀ ਵੀ ਇੱਕ ਕੁੜੀ ਬੰਗਿਆਂ ਤੋਂ ਹੈਗੀ ਆ, ਉਹਨੂੰ ਰਿਕੁਐਸਟ ਕੀਤੀ, ਫਿਰ ਉਹ ਆਈ, ਫਿਰ ਸੀਨ ਲਈ ਅੱਧਾ ਦਿਨ ਵੇਟ ਕੀਤੀ। ਇਹ ਸੀਨ ਹੀ ਸਾਰਾ ਉਦੋਂ ਲਿਖਿਆ ਸੀ, ਇਹਦੇ 'ਚ ਇੱਕ ਪੰਚ ਨਹੀਂ, ਉਹ ਸੀਨ ਹੀ ਸਾਰਾ ਉਦੋਂ, ਸੀਨ ਹੀ ਕ੍ਰੀਏਟ ਉਦੋਂ ਕੀਤਾ ਸੀ ਵੀ ਹੁਣ ਇਹਦੇ ਨਾਲ ਕੋਈ ਹਿਊਮਰ ਤਾਂ ਕ੍ਰੀਏਟ ਕਰਨਾ। ਜਿੱਦਾਂ ਕੁੜੀ ਅੰਦਰ ਆ ਰਹੀ ਹੈ, ਕਹਿੰਦੀ ਨਿੱਕੀ ਹੈ ਆ ਜਾ, ਜੋ ਵੀ ਕੁੜੀ ਦਾ ਨਾਂ ਸੀ, ਭੋਲੀ ਆ ਜਾ ਬੇਟੇ। ਤੇ ਮੈਂ ਵੀ ਬੜੇ ਚਾਅ ਲੈ ਵੀ ਭੋਲੀ ਆਉਣ ਲੱਗੀ। ਜਦੋਂ ਭੋਲੀ ਅੰਦਰ ਵੜਦੀ ਗਈ ਉਹਦੀ ਜਾਨ ਨਿਕਲਦੀ, ਕਹਿੰਦਾ ਧਿਆਨ ਨਾਲ, ਕਹਿੰਦਾ ਟੈਲਾਂ ਨਵੀਆਂ ਲਵਾਈਆਂ ਦੇਖੇ ਅੱਛਾ ਉਹ ਦਰਵਾਜ਼ੇ ਤੇ ਗਰੀਸ ਲਾ ਲਓ। ਅੱਛਾ ਮੈਂ ਤੁਹਾਨੂੰ ਦੱਸਦਾ, ਉਹ ਨਾ ਭਾਜੀ ਜਿਹੜੀ ਫਿਲਮ ਦੀ ਸੱਟ ਵੱਜਦੀ ਨਾ ਗੱਲ ਦੀ, ਭਾਜੀ ਉਹ ਲਿਖੀ ਦੀ ਨਹੀਂ ਵੱਜਦੀ। ਅੱਛਾ ਇਹ ਤਾਂ ਕਨਫਰਮ ਆ। ਦੂਸਰੀ ਗੱਲ ਹੈ ਕਿ ਤੁਸੀਂ ਮੈਨੂੰ, ਹੁਣ ਮੈਂ ਆਪਣਾ ਦੱਸ ਰਿਹਾ, ਮੈਂ ਫਿਲਮ ਵੇਖ ਰਿਹਾ ਨਾ, ਤੇ ਮੈਂ ਕੋਈ 80-90% ਤੁਹਾਨੂੰ ਦੱਸ ਦਿਆਂਗਾ ਕਿ ਇਹ ਸਕ੍ਰਿਪਟ 'ਚ ਨਹੀਂ, ਆਪਾਂ ਨੂੰ ਪਤਾ ਲੱਗ ਜਾਂਦਾ, ਠੀਕ ਹੈ ਨਾ। ਜਿੱਦਾਂ ਸਾਡੇ ਨੰਨਾ ਸਾਹਿਬ ਸੀ, ਨੰਨਾ ਸਾਹਿਬ, ਉਹਨਾਂ ਦਾ ਏਦਾਂ ਹੀ ਠੰਡਾ ਜਿਹਾ ਤੁਰਦੇ ਇੰਜ ਗੱਲ ਕਰ ਜਾਣੀ, ਉਹਨਾਂ ਨੇ ਕੋਈ ਬਣਾਉਣੀ ਨਹੀਂ। ਮਨੋਵਰ ਜੀ ਸਾਹਿਬ ਦਾ ਇੱਕ ਸਟਾਈਲ ਸੀ ਕਿ ਮੈਂ ਤੇ ਐ ਸੀ, ਅਲੀ ਜਾਜ਼ਾ ਨੰਨਾ ਸਾਹਿਬ ਇਹ ਇੰਜ ਹੋ ਗਈ ਬਸ ਗੂਗਲੀ ਮਾਰ ਜਾਂਦੇ ਤੇ ਬਿਲਕੁਲ। ਤੇ ਉਹ ਹੁਣ ਮਨੋਵਰ ਜੀ ਸਾਹਿਬ ਨੌਕਰ ਵੋਟੀ ਦਾ ਫਿਲਮ 'ਚ ਨਾ ਸਟੂਡੀਓ ਦੇ ਅੰਦਰ ਵੜਨ ਦੀ ਕੋਸ਼ਿਸ਼ ਕਰ ਰਹੇ, ਉਹ ਪੇਂਡੂ ਟੈਪ ਜੇ ਬਣੇ ਨੇ ਤੇ ਅੰਦਰ ਵੜਨ ਨਹੀਂ ਦੇ ਰਿਹਾ ਕੋਈ। ਤੇ ਉਧਰੋਂ ਨੰਨਾ ਸਾਹਿਬ ਐਜ਼ ਏ ਆਰਟਿਸਟ, ਉਹਨਾਂ ਦਾ ਨਾ ਇੱਕ ਮਹਿਮਾਨ ਸੀਨ ਲਿਆ ਆਰਟਿਸਟ, ਉਹ ਗੱਡੀ ਤੇ ਆਏ ਨੇ, ਉਹ ਨੰਨਾ ਸਾਹਿਬ ਇੰਜ ਗੱਡੀ ਤੇ ਰੁਕੇ ਨੇ ਤੇ ਮਨੋਹਰ ਜੀ ਕਹਿ ਰਹੇ ਨੇ ਨੰਨਾ ਸਾਹਿਬ ਰੱਬ ਨੇ ਤੁਹਾਨੂੰ ਬੜੀ ਇੱਜ਼ਤ ਦਿੱਤੀ। ਤੇ ਨੰਨਾ ਸਾਹਿਬ ਨੇ ਗੱਡੀ ਬੰਦ ਕਰ ਕਹਿੰਦੇ ਤੂੰ ਵਾਪਸ ਲੈਣ ਆਇਆ। ਉਹ ਭਾਜੀ ਉਸ ਭਾਈ ਨੇ ਇੰਜ ਗੱਲ ਕੀਤੀ, ਯਾਨੀ ਉਹਨਾਂ ਨੇ ਏਡੀ ਵੱਡੀ ਐਕਸਪ੍ਰੈਸ਼ਨ ਨਾਲ ਨੰਨਾ ਸਾਹਿਬ ਰੱਬ ਨੇ ਤੁਹਾਨੂੰ ਬੜੀ ਇੱਜ਼ਤ ਦੀ ਐਰ ਮੁਕਾਇਆ, ਕਹਿੰਦੇ ਤੂੰ ਵਾਪਸ ਲੈਣਾ ਹੈ ਬਸ। ਕੇ ਮੈਨਨ ਸਾਹਿਬ ਦਾ ਵੀ ਇਦਾਂ ਹੀ, ਸਾਡੇ ਇੰਡੀਅਨ ਆਰਟਿਸਟ ਨੇ, ਉਹਨਾਂ ਦਾ ਵੀ ਇੱਕ ਸੀਨ, ਮਤਲਬ ਕਈ ਸੀਨ ਇਦਾਂ ਦੇ, ਮਤਲਬ ਅਗਲੇ ਕਰੈਕਟਰ ਦਾ ਪੂਰਾ ਜ਼ੋਰ ਲੱਗ ਜਾਂਦਾ ਵੀ ਅੱਛੀ ਐਕਟਿੰਗ ਕਰਦੇ ਹੁੰਦੇ ਉਹ ਵੀ, ਪਰ ਕੇ ਮੈਨਨ ਸਾਹਿਬ ਨੇ ਇੱਕ ਵਾਰੀ ਆਇਆ ਉਸ 'ਚ ਬੰਦਾ ਖਤਮ ਹੋ ਜਾਂਦਾ ਵੀ ਯਾਰ ਇਹ ਐਕਸਪ੍ਰੈਸ਼ਨ ਕਿੱਡਾ ਭਾਰਾ ਪੈ ਗਿਆ ਉਹਦੇ। ਤੇ ਮੈਂ ਹੁਣ ਅੱਗੋਂ ਮੇਰਾ ਮਨ ਹੈਗਾ ਵੀ ਹੁਣ ਮੈਂ ਚਲੋ ਜਵਾਕ ਵੱਡੇ ਹੋ ਗਏ ਨੇ, ਨਿਆਣੇ ਆਪਣੇ ਜੋਗੇ ਹੋ ਗਏ ਨੇ, ਮੈਂ ਹੁਣ ਫਿਰ ਦੁਬਾਰਾ ਫਿਲਮ ਮੇਕਿੰਗ 'ਚ ਵੀ ਜਾਣਾ ਚਾਹਾਂਗਾ। ਪਹਿਲੋਂ ਮੈਨੂੰ ਸੀਗਾ ਵੀ ਚੱਲ ਮੈਂ ਇੰਨਾ ਜ਼ਿਆਦਾ ਬਿਜ਼ੀ ਨਾ ਹੋਵਾਂ, ਐਕਟਿੰਗ ਕਰਕੇ ਤੇ ਘਰ ਆ ਜਾਇਆ ਕਰਾਂ ਸ਼ਾਮ ਨੂੰ। ਤੇ ਉਹਦੇ ਲਈ ਤੁਹਾਨੂੰ ਆਰਟਿਸਟ ਚਾਹੀਦੇ ਹੋਣੇ ਨੇ ਜ਼ਾਰੀ ਵੱਲ। ਮੈਂ ਹਾਂਜੀ ਇਹਨੂੰ ਕਰ ਲਿਆ, ਤੁਸੀਂ ਦੇਖ ਲਿਓ ਹੈ ਵਾਪਸੀ। ਜਾਨੀ ਸਾਹਿਬ ਤੁਸੀਂ ਬਹੁਤ ਅੱਛੇ ਸਾਡੇ ਚਹੇਤੇ ਫਨਕਾਰ ਹੋ। ਮੈਨੂੰ ਖੁਸ਼ੀ ਇਸ ਗੱਲ ਦੀ ਵੀ ਮੇਰਾ ਮੁੰਡਾ ਤੁਹਾਨੂੰ ਦੇਖਦਾ ਸੁਣਦਾ, ਮੈਨੂੰ ਇਸ ਗੱਲ ਦੀ ਖੁਸ਼ੀ ਹੈ ਭਾਜੀ ਕਿ ਸਾਡੇ ਥੱਕਿਆ ਬਾਹੂਬਲੀ ਹੁੰਦਾ ਇਹ ਬੰਚ ਮਾਰਨ ਦੀ ਕੋਸ਼ਿਸ਼ ਕਰਦਾ ਰਹਿੰਦਾ ਵਿੱਚ। ਮੇਰੀ ਗੱਲ ਸੁਣੋ, ਵੀਲ ਚੇਅਰ ਤੇ ਬਾਹੂਬਲੀ ਹੁੰਦਾ। ਕੀ ਹੁੰਦਾ? ਵੀਲ ਚੇਅਰ ਤੇ ਬਾਹੂਬਲੀ ਹੁੰਦਾ। ਹਾਂ ਵੀਲ ਚੇਅਰ ਤੇ ਲੰਗੜੇ ਅੰਬ ਲਾਏ ਹੁੰਦੇ। ਇਹਨੇ ਸ਼ੇਖੂਪੁਰੇ ਘਰ ਲਿਆ, ਉਹਨੇ ਸ਼ੇਖੂਪੁਰੇ ਦਾ ਨਾਮ ਬਲਕਿ ਸ਼ੋਖਾਪੁਰਾ ਕਰ ਲਿਆ। ਆਹ ਜੀ ਪਤਾ ਲੱਗ ਗਿਆ, ਇਹ ਪਤਾ ਲੱਗ ਗਿਆ, ਇਹ ਬੜਾ ਹੁਣ ਕਿਤੇ ਬੜੇ ਆ ਦੇਖੋ। ਇਸ ਕਰਕੇ ਮੈਂ ਦੱਸ ਰਿਹਾ ਕਿ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਚਲੋ ਸਾਡੇ ਬੱਚੇ ਸਾਡੀ ਜ਼ੁਬਾਨ ਨਾਲ ਜੁੜੇ ਨੇ ਨਾ। ਏਦਾਂ ਹੀ ਜਦੋਂ ਸਾਨੂੰ ਵੀ ਲੱਖਾਂ ਲੋਕ ਇਹ ਗੱਲ ਕਹਿੰਦੇ ਨਾ ਕਿ ਸਾਡੇ ਕੈਨੇਡਾ ਬੈਠੇ, ਅਮਰੀਕਾ ਬੈਠੇ
ਹਨਾ ਇੰਗਲੈਂਡ ਬੈਠੇ ਬੱਚਿਆਂ ਨੂੰ ਪੰਜਾਬੀ ਦੁਬਾਰਾ ਤੁਸੀਂ ਬੋਲਣ ਲਾਤਾ, ਪੜ੍ਹਨ ਲਾਤਾ, ਸਿੱਖਣ ਲਾਤਾ। ਇਹ ਪੰਜਾਬੀ ਸਿਨੇਮੇ ਦਾ ਬਹੁਤ ਵੱਡਾ ਕ੍ਰਿਜ਼ਮਾ ਹੈ ਭਾਜੀ। ਹਨਾ ਪੰਜਾਬੀ ਜ਼ਬਾਨ ਜਿਹੜੀ ਫੈਲੀ ਹੈ ਨਾ ਪੰਜਾਬੀ ਸਿਨੇਮੇ ਨਾਲ, ਇਹਦਾ ਸਾਨੂੰ ਬਹੁਤ ਫਾਇਦਾ ਹੋਇਆ। ਸੋ ਮੈਨੂੰ ਲੱਗਦਾ ਕਿ ਮੈਂ ਤਾਂ ਉਮਰ ਪੰਜਾਬੀ ਸਿਨੇਮੇ ਨਾਲ। ਅੱਛਾ ਇੱਕ ਭਾਜੀ ਇੱਕ ਥੋੜਾ ਜਿਹਾ ਸਵਾਲ ਨਾ ਜਿਹੜਾ ਬਹੁਤ ਜ਼ਰੂਰੀ ਹੈ, ਜਿਹੜਾ ਪਤਾ ਹੀ ਨਹੀਂ ਕਿਸੇ ਨੂੰ, ਔਰ ਮੈਂ ਚਾਹੁੰਦਾ ਕਿ ਅਸੀਂ ਇੱਕ ਸਲਾਮ ਲੈਂਦੇ ਹਾਂ, ਅਸਲਾਮੁ ਅਲੈਕੁਮ ਐਜ਼ ਏ ਮੁਸਲਿਮ। ਸਿੱਖ ਕਹਿੰਦੇ ਨੇ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਦਾ ਮੈਨੂੰ ਡੈਫੀਨੇਸ਼ਨ ਦੱਸੋ। ਸਤਿ ਸ਼੍ਰੀ ਅਕਾਲ ਹੈ ਹੀ ਬੰਦਾ ਨਾ, ਬਿਲਕੁਲ ਸਹੀ। ਸਤਿ ਸ਼੍ਰੀ ਅਕਾਲ ਜਿੱਦਾਂ ਅਸੀਂ ਅਸਲਾਮ ਅਲੈਕੁਮ ਦਾ ਜ਼ਿਕਰ ਅਸਲਾਮ ਅਲੈਕੁਮ, ਇਹ ਸਤਿ ਸ੍ਰੀ ਅਕਾਲ ਏਦਾਂ ਹੀ ਵਿਗੜਿਆ, ਇਹ ਸਲੈਂਗ ਹੈ। ਅੱਗੇ ਨਹੀਂ ਮੈਂ ਉਹ ਕਰ ਰਿਹਾ ਜਿੱਦਾਂ ਮੇਰਾ ਨਾਮ ਸਜਾਦ ਰਾਸ਼ਿਆਦ। ਜੇ ਤੁਹਾਡੇ ਸਿੰਪਲ ਹੀ ਦੱਸ ਦੇਣਾ ਭਾਜੀ, ਮੈਂ ਜਦੋਂ ਨਵਾਂ ਬਾਹਰ ਜਾਣ ਲੱਗਾ ਨਾ, ਉੱਥੇ ਪਾਕਿਸਤਾਨੀ ਭਰਾ ਮਿਲਣੇ, ਫੈਨ ਮਿਲਣੇ, ਤੇ ਮੈਨੂੰ ਬੜਾ ਵੱਟ ਚੜਦਾ ਹੁੰਦਾ ਸੀ। ਮੈਂ ਕਿਹਾ ਮੈਂ ਭਰਾ ਵਾਂ ਤੇ ਮੈਨੂੰ ਭੈਣ ਕਿਉਂ ਕਹਿੰਦੇ ਨੇ? ਭੈਣ ਉਹ ਭਾਈ ਜਾਨ ਦਾ ਸਲੈਂਗ ਉਹ ਭੈਣ ਕਰ ਭੈਣ, ਉਹ ਸਾਨੂੰ ਤਾਂ ਭੈਣ ਹੀ ਸੁਣਦਾ ਸੀ ਨਾ। ਭਾਈ ਜਾਨ ਦਾ ਸਲੈਂਗ ਉਹਨਾਂ ਨੇ ਕਰ ਕਰਕੇ ਵਿੱਚੋਂ ਜੱਜਿਆ ਕੱਢ ਹੀ ਦਿੱਤਾ ਹਨਾ। ਭੈਣ ਭਾਜੀ ਨੂੰ ਵੀ ਖਤਮ ਕਰਤਾ, ਭਾਜੀ ਖਤਮ ਕਰਤਾ, ਜਾਨ ਵੀ ਖਤਮ ਕਰਤੀ ਉਹਦੀ, ਭੈਣ ਬਣ ਗਿਆ। ਤੇ ਮੈਂ ਯਾਰ ਇਹ ਭੈਣ ਕਿਉਂ ਕਹਿੰਦੇ? ਮੈਂ ਏਡੀ ਪੱਗ ਬੱਧੀ ਸਿਰ ਤੇ ਏਡੀਆਂ ਮੈਂ ਮੁੱਛਾਂ ਰੱਖੀਆਂ, ਤੇ ਮੈਂ ਇਹਨਾਂ ਨੂੰ ਭੈਣ ਕਿਹੜੇ ਪਾਸੋਂ ਲੱਗਣ ਡਿਆ? ਤੇ ਫਿਰ ਬਾਅਦ ਪਤਾ ਲੱਗਾ ਵੀ ਇਹ ਭਾਈ ਜਾਨ ਦਾ ਸਲੈਂਗ ਹੈ। ਏਦਾਂ ਹੀ ਸਾਲ ਏਦਾਂ ਤੁਹਾਡੇ ਅਲੀਫ ਤੋਂ ਸ਼ੁਰੂ ਹੁੰਦਾ ਨਾ ਸਾਡਾ, ਅਸਲਾਮ ਅਸਲਾਮੁ ਅਲੈਕੁਮ। ਹੁਣ ਅਸੀਂ ਸਾਰੇ ਗਏ ਨਾ ਅਸਲਾਮ ਅਲੈਕੁਮ, ਅਸਲਾਮ ਅਲੈਕੁਮ ਜਾਂ ਅਸਲਾਮ ਅਲੈਕੁਮ, ਇਹ ਨਹੀਂ ਉਹਦੀ ਪ੍ਰੋਨਾਂਸੀਏਸ਼ਨ ਗਲਤ ਹੈ। ਤੇ ਇਸ ਤਰ੍ਹਾਂ ਹੀ ਸਤਿ ਸ੍ਰੀ ਅਕਾਲ ਜਿਹੜਾ ਸਤਿ ਸ਼੍ਰੀ ਅਕਾਲ, ਸ੍ਰੀ ਉਹ ਸਤਿ ਸ਼੍ਰੀ ਤੇ ਸ੍ਰੀ ਇਹ ਡਿਬੇਟੇਬਲ ਹੈ। ਕੋਈ ਸ੍ਰੀ ਕਹਿ ਦਿੰਦਾ, ਕੋਈ ਸ਼੍ਰੀ ਕਹਿ ਦਿੰਦਾ, ਇਹ ਐਕਸੈਪਟੇਬਲ ਨੇ ਦੋਵੇਂ। ਅੱਛਾ ਇਹਨੂੰ ਹੁਣ ਸਪੀਡੀ ਤੇ ਵਿਗੜ ਕੇ ਤੇ ਇੱਕ ਸਾਡੀ ਰੂਟੀਨ ਦੀ ਲੈਂਗੁਏਜ ਆ ਕੇ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਕਈ ਕੁੜੀਆਂ ਸਤਿ ਸ਼੍ਰੀ ਅਕਾਲ। ਉਹ ਹਾਂ ਅੱਛਾ ਇਹਦਾ ਮਤਲਬ ਕੀ ਹੈ? ਮਤਲਬ ਸੱਤ ਦਾ ਮਤਲਬ ਹੁੰਦਾ ਸੱਚ, ਸ੍ਰੀ ਜਿਹੜਾ ਸੱਤੇ ਸੱਤਿਆ। ਹਾਂ ਸ੍ਰੀ ਤਾਂ ਜਿੱਦਾਂ ਤੁਹਾਨੂੰ ਮੈਂ ਕਹਾਂ ਸ੍ਰੀ ਸਜਾਦ ਜਾਨੀ, ਸ੍ਰੀ ਇੱਕ ਅਦਬ, ਤੇ ਜਿੱਦਾਂ ਸਤਿ ਸ਼੍ਰੀ ਅਕਾਲ ਪੁਰਖ, ਅਕਾਲ ਹੁੰਦਾ ਜਿਹਦਾ ਕੋਈ ਭੇਦ ਹੀ ਨਹੀਂ ਹੈ। ਓਕੇ ਜਿਹਦਾ ਕੋਈ ਆਦ ਨਹੀਂ, ਕੋਈ ਅੰਤ ਨਹੀਂ। ਨਹੀਂ ਇਹਨਾਂ ਦਾ ਤਿੰਨਾਂ ਦਾ ਮਿਲਾ ਕੇ ਇੱਕ ਲਾਈਨ ਕੀ ਬਣਦੀ? ਸਤਿ ਸ਼੍ਰੀ ਅਕਾਲ। ਕਿ ਜੋ ਅਸੀਂ ਸਭ ਕਰ ਰਹੇ ਹਾਂ ਇਹ ਝੂਠ ਹੈ, ਛਲਾਵਾ ਹੈ। ਜੋ ਦੁਨੀਆ 'ਚ ਪ੍ਰਕਿਰਤੀ 'ਚ ਅਸੀਂ ਦੇਖ ਰਹੇ ਹਾਂ, ਅਸੀਂ ਜੋ ਵਾਪਰ ਰਿਹਾ ਉਹ ਸਾਨੂੰ ਪਤਾ ਨਹੀਂ ਹੈ ਕਿ ਨਹੀਂ ਹੈ, ਕੱਲ ਹੋਏਗਾ ਨਹੀਂ ਹੋਏਗਾ, ਪਰ ਉਹਨੇ ਹਮੇਸ਼ਾ ਰਹਿਣਾ, ਉਹ ਸੱਚ ਹੈ। ਤੇ ਭਾਜੀ ਤੁਸੀਂ ਨਹੀਂ ਤੇਜ਼ ਏਸੀ 'ਚ ਹੀ ਹੁੰਦੇ ਹੋ? ਨਹੀਂ ਭਾਜੀ, ਹੁਣ ਜਦੋਂ ਹੋਟਲ 'ਚ ਆਪਾਂ ਰਹੇ ਤੇ ਉਦੋਂ ਫਿਰ ਭਾਜੀ ਪੈਸੇ ਦਿੱਤੇ ਨੇ। ਅੱਛਾ ਉਦੋਂ ਕਹੀ ਤੇ ਇਕੱਲੇ ਇਹਨੂੰ ਦੇਣੇ ਆ, ਮੁੜ ਕੇ ਡਾਕਟਰ ਨੂੰ ਕਿਉਂ ਦੇਣੇ ਬਾਅਦ 'ਚ? ਬਸ ਕਰੋ ਭਾਜੀ, ਤੁਸੀਂ ਤਾਂ ਮਤਲਬ ਨਹੀਂ ਇਹਨਾਂ ਨੇ ਮੈਂ ਪੜ੍ਹ ਲਿਆ ਸੀ ਇਹਨਾਂ ਦੇ ਹੋਟਲ ਦਾ ਤੇ ਕੰਮ ਹੀ ਨਹੀਂ ਹੈ। ਮੈਂ ਹੋਟਲ ਜਾਂਦੇ ਪੜ੍ਹ, ਲੇਕਿਨ ਡਾਕਟਰ ਹੁਣ ਕਾਲ ਅਵੇਲੇਬਲ ਹੈਗਾ ਭਾਜੀ। ਨਹੀਂ ਤੁਹਾਡੇ ਜਾਣ ਦਾ ਵੀ ਬੰਦੋਬਸਤ ਨਾਲ ਹੀ ਭਾਜੀ, ਤੁਸੀਂ ਬਰੀਕ ਆਦਮੀ, ਗੱਲ ਵੀ ਬਰੀਕ ਕਰਦੇ ਹੋ। ਇਹ ਤੇ ਲਿੰਕ ਹੀ ਨਹੀਂ ਕਰ ਰਿਹਾ ਐਡਾ ਤੇਜ਼ ਏਸੀ ਤੁਹਾਡੇ ਨਾਲ। ਚਲੋ ਭਾਜੀ ਮੈਂ ਕਿਸੇ ਤਰੀਕੇ ਠੰਡ ਪੈਣੀ ਚਾਹੀਦੀ, ਹੁਣ ਆਪਾਂ ਮਿਲੇ ਆ ਭਾਜੀ, ਜੇ ਕੋਈ ਕਸਰ ਰਹਿ ਗਈ ਤੇ ਏਸੀ ਦੀ ਠੰਡ ਤੇ ਪਏਗੀ ਨਾ ਘੱਟੋ ਭਾਜੀ। ਉਹ ਤਾਂ ਮੈਨੂੰ ਬਹੁਤ ਪਈ ਹੈ ਨਾ, ਸੁਭਾਨ ਅੱਲਾ। ਅੱਛਾ ਮੈਨੂੰ ਹੁਣ ਇਹ ਦੱਸੋ ਕਿ ਇਹ ਬੰਦ ਕਿੱਦਾਂ ਹੋਣਾ? ਮੈਂ ਪਰਸੋਂ ਦਾ ਬਟਨ ਲੱਭਣ ਰਿਹਾ, ਮੈਂ ਪਰਸੋਂ ਦਾ ਲੱਭਣ ਰਿਹਾ ਜਦੋਂ ਦਾ ਆਇਆ। ਇਹ ਬੰਦ ਮੈਂ ਦੱਸਾਂ ਕਿੱਦਾਂ ਹੋਣਾ? ਅਲਮਾਰੀ ਚੋਂ 4 ਕੰਬਲ ਨਿਕਲਣੇ ਤੇ ਉਹ ਪੈਣੇ ਤੇ ਆਪੇ ਬੰਦ। ਵਾਹ ਠੀਕ ਹੈ, ਸਹੀ ਹੈ। ਨਹੀਂ ਠੀਕ ਹੈ ਭਾਜੀ। ਉਹ ਕਹਿੰਦਾ ਨਾ ਬਰੀਕ ਆਦਮੀ ਨੂੰ। ਅੱਛਾ ਹਾਂ, ਬੜਾ ਇੰਪੋਰਟੈਂਟ ਮੈਂ ਸਵਾਲ ਕਰਨਾ ਸੀ। ਸਾਡੇ ਵਾਲੇ ਪਾਸੇ 3 4 5 ਸ਼ਬਦ ਐਸੇ ਨੇ ਜਿਹੜੇ ਆਰਟਿਸਟ ਨੂੰ ਡੀਗ੍ਰੇਡ ਕਰਦੇ ਨੇ। ਮਰਾਸੀ, ਭੰਡ, ਕੰਜਰ, ਡਾਂਸ ਜਿਹੜੀਆਂ ਖਾਸ ਤੌਰ ਤੇ ਫੀਮੇਲਸ ਨੱਚਦੀਆਂ ਨੇ। ਵੈਸੇ ਤਾਂ ਕਹਿ ਰਿਹਾ ਕੋਈ ਨਹੀਂ ਗੱਲ, ਇਸ ਤਰ੍ਹਾਂ ਦੇ ਹੋਰ 1-2 ਉਧਰ ਵੀ ਆਏ ਨੇ। ਉਧਰ ਭਾਜੀ ਇੰਨੇ ਬਹੁਤ ਜ਼ਿਆਦਾ ਗਾਉਣ ਵਾਲੇ ਨੂੰ ਮਰਾਸੀ ਨਹੀਂ, ਬਹੁਤ ਜ਼ਿਆਦਾ ਨਹੀਂ। ਹਾਂ ਕਿਸੇ ਨੇ ਬਹੁਤ, ਅਗਰ ਹੇਟਰ ਨੇ ਕਿਸੇ ਨੇ ਗੱਲ ਕਹਿਣੀ ਹੈ ਤਾਂ ਉਹ ਤੁਹਾਡੇ ਥੱਲੇ ਕਿਸੇ ਕਮੈਂਟ 'ਚ ਇਹ ਗੱਲ ਕਹਿ ਸਕਦਾ। ਨਹੀਂ ਮੈਂ ਤੁਹਾਡੀ ਉੱਥੇ ਨਾਰਮਲ ਲਾਈਫ 'ਚ ਨਹੀਂ ਕਦੀ ਨਹੀਂ, ਕੋਈ ਏਦਾਂ ਨਹੀਂ ਕਿਸੇ ਨੂੰ ਕੋਈ ਕਹਿ ਸਕਦਾ। ਮਤਲਬ ਇੱਕ ਸਿੰਗਰ ਆ। ਨਹੀਂ ਭਾਜੀ। ਅੱਛਾ ਹੁਣ ਜਿਹੜੇ ਸਿੰਗਰ ਨਹੀਂ, ਮੈਂ ਤੁਹਾਡਾ ਦੱਸਦਾ ਕਿ ਜਿਸ ਤਰ੍ਹਾਂ ਮੈਨੂੰ ਗਾਣੇ ਦਾ ਸ਼ੌਕ ਪੈ ਗਿਆ, ਮੈਂ ਗਾਣੇ ਦੇ ਘਰਾਣੇ 'ਚੋਂ ਨਹੀਂ, ਲੇਕਿਨ ਮੈਨੂੰ ਸ਼ੌਕ ਪੈ ਗਿਆ। ਯਾਨੀ ਮੈਂ ਕਿਸੇ ਗਾਉਣ ਵਾਲੇ ਘਰਾਣੇ ਦਾ ਨਹੀਂ, ਮੈਂ ਤਾਂ ਹੀ ਆ ਇੱਕ, ਮਤਲਬ ਮੇਰਾ ਪਿਓ ਕੱਪੜੇ ਦਾ ਕੰਮ ਕਰਦਾ, ਜੁੱਤੀਆਂ ਦਾ ਕਰਦਾ, ਮੈਨੂੰ ਗਾਣੇ ਦਾ ਸ਼ੌਕ ਪੈ ਗਿਆ। ਮੈਨੂੰ ਹੁਣ ਸਾਰੇ ਇਹ ਕਹਿਣਾ ਹੈ ਕਿ ਤੂੰ ਇਹ ਮਰਾਸੀਆਂ ਵਾਲੇ ਪਾਸੇ ਪੈ ਗਿਆ। ਇੰਜ ਕਿਆ ਉਧਰ ਹੁੰਦਾ? ਨਹੀਂ ਹੁਣ ਨਹੀਂ ਭਾਜੀ। ਉਹਨੂੰ ਕੀ ਕਿਹਾ ਜਾਂਦਾ? ਉਸ ਟੈਲੈਂਟ ਕਿ ਸਿੰਗਰ ਆ, ਟੈਲੈਂਟ ਆ?
ਨਹੀਂ ਭਾਜੀ ਚਾਹੇ ਉਹਨੂੰ ਐਪਰੀਸ਼ੀਏਟ ਨਾ ਵੀ ਕੀਤਾ ਜਾਂਦਾ ਹੋਵੇ, ਮੰਨ ਲਓ ਇਸ ਤਰ੍ਹਾਂ ਨੂੰ ਡੀਗ੍ਰੇਡ ਨਹੀਂ ਕਰਦੇ, ਉਦਾਂ ਕਹਿਣ ਕਿਹੜੇ ਕੁੱਤਖਾਨੇ 'ਚ ਬੈ ਗਏ, ਇਦਾਂ ਦੇ ਲਫ਼ਜ਼ ਕੁਛ ਕ੍ਰਿਕਟ ਖੇਲਣ ਵਾਲਿਆਂ ਨੂੰ ਵੀ ਹਾਂ ਕੁੱਤਖਾਨਾ ਕਹਿਤਾ ਜਾਂ ਇਹਨੂੰ ਕਹਿਤਾ ਕਿ ਤੂੰ ਨਵੇਂ ਜੱਬ ਫੜੇ ਨੇ ਹਨਾ, ਇਹ ਵੱਧ ਤੋਂ ਵੱਧ ਇਦਾਂ ਦੇ। ਪਰ ਸਾਡੇ ਨਾ ਇਸ ਤਰ੍ਹਾਂ ਦੇ ਡੀਗ੍ਰੇਡਿੰਗ ਜਿਹੜੇ ਸ਼ਬਦ ਨੇ, ਤੇ ਕੋਈ ਕਾਮੇਡੀਅਨ ਬਣ ਗਿਆ ਤੈਨੂੰ ਕਹਿਣਾ ਤੂੰ ਵੀ ਭੰਡ ਪਾਉਣਾ ਸ਼ੁਰੂ ਕਰਤਾ। ਇਹ ਕਈ ਕਮੈਂਟਾਂ 'ਚ ਜਿਹੜੇ ਹੈਗੇ ਨੇ ਕਈ ਕਰਦੇ ਨੇ, ਕਹਿ ਸਕਦੇ ਨੇ ਕਿਸੇ ਅਕਲ ਹੈਗੀ ਥੱਲੇ। ਮੈਂ ਕਮੈਂਟਸ ਦੀ ਗੱਲ ਨਹੀਂ, ਉਹ ਤਾਂ ਨਹੀਂ, ਆਮ ਜ਼ਿੰਦਗੀ 'ਚ ਨਹੀਂ, ਹੂਟਿੰਗ ਦੀ ਗੱਲ ਕਰ ਰਿਹਾ, ਬਾਜ਼ਾਰ 'ਚ ਗੱਲ ਕਰ ਰਿਹਾ, ਕਿਸੇ ਮੱਲੇ 'ਚ ਸ਼ਾਦੀ ਵਿਆਹ ਤੇ ਕਿ ਤੁਸੀਂ ਅਗਰ ਕਾਮੇਡੀਅਨ ਹੋ ਤਾਂ ਤੁਸੀਂ ਜਿਹੜੇ ਆਪਣੇ ਹਲਕਾ ਬਾਪ 'ਚ ਕਿਤੇ ਬੈਠੇ ਜਿਹੜੇ ਤੁਹਾਡੇ ਨਹੀਂ ਕੰਮ ਕਰਦੇ ਤੇ ਉਹਨਾਂ ਕੋਲ ਐਵੇਂ ਘਟੇ ਜੇ ਬੈਠੇ ਹੋਏ ਯਾਰ ਇਸ ਕੰਮ ਨੂੰ ਨਹੀਂ। ਸਾਡੇ ਰਿਵਰਸ ਹੈ ਭਾਜੀ, ਸਾਡੇ ਜਿੰਨਾ ਅਦਬ ਸਾਡੇ ਪੰਜਾਬ 'ਚ ਮੈਨੂੰ ਲੱਗਦਾ ਕਮੇਡੀਅਨਸ ਨੂੰ ਮਿਲਿਆ। ਕਿਉਂਕਿ ਭਾਜੀ ਜਸਪਾਲ ਭੱਟੀ ਸਾਹਿਬ ਨੂੰ ਲੋਕ ਕਿਸੇ ਵੱਡੇ IAS ਅਫਸਰ ਨਾਲੋਂ ਜ਼ਿਆਦਾ ਰਿਸਪੈਕਟ ਦਿੰਦੇ ਨੇ, ਕਿਸੇ ਪ੍ਰਾਈਮ ਮਿਨਿਸਟਰ ਨਾਲੋਂ ਜ਼ਿਆਦਾ ਰਿਸਪੈਕਟ ਦਿੰਦੇ ਨੇ। ਮੇਰੇ ਉਸਤਾਦ ਚਾਚਾ ਰੌਣਕੀ ਰਾਮ, ਉਹ ਇੱਕੋ ਇੱਕ ਬੰਦਾ ਸੀ ਭਾਜੀ, ਉਹ ਮਤਲਬ ਜਦੋਂ ਆਪਣੇ ਪੂਰੇ ਜੋਬਨ ਤੇ ਸੀ, ਜਦੋਂ ਉਹਨਾਂ ਦਾ ਕੰਮ ਇੰਨਾ ਸੀ ਵੀ ਉਹ ਮਤਲਬ ਚੀਫ ਮਿਨਿਸਟਰ ਦੇ ਘਰ ਤੇ DGP ਦੇ ਜਿੱਥੇ ਮਰਜ਼ੀ ਕਰ ਇੱਦਾਂ ਖੁੱਲੇ ਗੇਟ ਐਂਟਰੀ ਹੁੰਦੀ ਸੀ, ਇੰਨਾ ਅਦਬ। ਔਰ ਉਸ ਤੋਂ ਬਾਅਦ ਭਾਜੀ ਤੁਸੀਂ ਦੇਖ ਲਓ ਜਿਹੜੇ ਸਾਡੇ ਅੱਜ ਚੀਫ ਮਿਨਿਸਟਰ ਹੈ ਉਹ ਵੀ ਕਮੇਡੀਅਨ ਹੈ, ਭਗਵੰਤ ਮਾਨ ਹੋਣੀ ਹਨਾ ਪੰਜਾਬ ਦੇ ਚੀਫ ਮਿਨਿਸਟਰ, ਉਹ ਕਮੇਡੀਅਨ ਹੈ। ਜਸਪਾਲ ਭੱਟੀ ਸਾਹਿਬ ਆਪਣੀ ਡੈਥ ਤੋਂ ਪਹਿਲਾਂ ਸਾਡੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਪੰਜਾਬ ਦੇ ਬ੍ਰਾਂਡ ਐਂਬੈਸਡਰ ਸੀਗੇ। ਉਹਨਾਂ ਤੋਂ ਬਾਅਦ ਮੈਂ 4 ਸਾਲ ਬ੍ਰਾਂਡ ਐਂਬੈਸਡਰ ਰਿਹਾ ਜੀ ਇਲੈਕਸ਼ਨ ਕਮਿਸ਼ਨ ਦਾ, ਜਿਹੜੇ ਇਲੈਕਸ਼ਨ ਪ੍ਰਮੋਟ ਕਰਦੇ ਨੇ ਸਰ। ਲੇਕਿਨ ਜਿਸ ਤਰ੍ਹਾਂ ਇੱਕ ਦੌਰ ਆ ਗਿਆ ਨਾ ਸੋਸ਼ਲ ਮੀਡੀਆ ਦਾ, ਇੱਕ ਦੌਰ 'ਚ ਅਸੀਂ ਕਹੀਏ ਨਾ ਅਮਿਤਾਭ ਬੱਚਨ ਨੇ ਗਾਣਾ ਗਾਇਆ, ਸਾਨੂੰ ਪਤਾ ਨਹੀਂ ਸੀ ਵੀ ਪਿੱਛੇ ਕਿਸ਼ੋਰ ਕੁਮਾਰ ਸਾਹਿਬ ਨੇ, ਅਮਿਤਾਭ ਬੱਚਨ ਸਾਹਿਬ ਨੇ ਗਾਣਾ, ਧਰਮਿੰਦਰ ਨੇ ਗਾਣਾ, ਦਲੀਪ ਕੁਮਾਰ ਦਾ ਪਤਾ ਹੀ ਨਹੀਂ ਸੀ ਵੀ ਪਿੱਛੇ RD ਬਰਮਨ ਸਾਹਿਬ ਨੇ, ਲక్ష్ਮੀਕਾਂਤ ਸਾਹਿਬ ਨੇ, ਇਸ ਤਰ੍ਹਾਂ ਬਾਅਦ 'ਚ ਵੀ। ਹੁਣ ਭਾਜੀ ਲੋਕੀ ਹੀਰੋ ਨੂੰ ਘੱਟ ਤੇ ਸੋਨੂ ਨਿਗਮ ਸਾਹਿਬ ਨੂੰ ਬਹੁਤਾ ਜਾਣਦੇ, ਇਦਾਂ ਹੀ ਹੈ। ਹੁਣ ਲੋਕੀ ਅਨੂ ਮਲਿਕ ਸਾਹਿਬ ਨੂੰ ਬਹੁਤਾ ਜਾਣਦੇ ਨੇ, ਹੀਰੋਇਨ ਨੂੰ ਘੱਟ ਜਾਣਦੇ ਨੇ, ਆਤਿਫ ਅਸਲਮ ਸਾਹਿਬ। ਮੈਂ ਗੱਲ ਕਰ ਰਿਹਾ ਨਾ ਸੋਸ਼ਲ ਮੀਡੀਆ ਦੀ ਵਜ੍ਹਾ ਨਾਲ। ਇਸ ਤਰ੍ਹਾਂ ਹੀ ਭਾਜੀ ਆ ਜਿਹੜਾ ਆਇਆ ਨਾ ਕੈਰੀ ਔਨ ਜੱਟਾ ਤੋਂ ਬਾਅਦ, ਫਿਲਮਾਂ ਚਾਹੇ ਪਹਿਲੇ ਵੀ ਬਣਦੀਆਂ ਸੀ, ਲੇਕਿਨ ਸਰ ਬਾਏ ਨੇਮ ਬੱਚੇ ਨੂੰ ਪਤਾ ਚੱਲ ਗਿਆ ਕਿ ਇਹ ਕੌਣ ਹੈ, ਇਹ ਕੌਣ ਹੈ, ਇਹ ਕੌਣ ਆ। ਅੱਜ ਦੀ ਜਿਹੜੀ ਸੋਸ਼ਲ ਮੀਡੀਆ ਔਰ ਇਹਦਾ ਸਭ ਤੋਂ ਵੱਡਾ ਵਾਧਾ, ਹੁਣ ਦੇਖੋ ਮੈਂ ਅਕਸਰ ਕਹਿੰਦਾ ਹੁੰਦਾ ਭਾਜੀ ਤੁਹਾਨੂੰ ਤੁਹਾਡੇ ਪੜਪੋਤਿਆਂ ਦੇ ਪੜਪੋਤੇ ਵੀ ਵੇਖ ਲੈਣਗੇ, ਆਪਾਂ ਆਪਣੇ ਪੜਦਾਦੇ ਨੂੰ ਕਿੱਥੇ ਵੀਡੀਓ ਵੇਖਣੀ ਹੁੰਦੀ। ਜਨਰੇਸ਼ਨ ਚੇਂਜ ਕਰਕੇ ਇਹ ਫਾਇਦਾ ਇਹਦਾ ਕਿ ਮੇਰੇ 10 ਨਸਲਾਂ ਬਾਅਦ ਵੀ ਕੋਈ ਕਹਿਣਾ ਕਿ ਇਹ ਪੁੱਤ ਤੇਰਾ ਫਲਾਣੇ ਦਾ ਫਲਾਣਾ, ਇਹ ਸਜਾਦ ਜਾਨੀ ਹੈ, ਇਹ ਗੁਰਪ੍ਰੀਤ ਘੁੱਗੀ ਹੈ, ਇਹ ਤੇਰੇ ਦਾਦੇ ਦੇ ਦਾਦੇ ਦਾ ਦਾਦਾ ਸੀ, ਦਿਖਾ ਸਕਦਾ। ਔਰ ਉਹ ਮੇਰੀ ਤਬੀਅਤ ਨੇਚਰ ਦੇਖ ਸਕਦਾ, ਤੁਸੀਂ ਚਾਹੁੰਦੇ ਹੋ ਵੀ ਤੁਸੀਂ ਮੇਰੇ ਤੋਂ ਕੁਝ ਸਿੱਖ ਸਕਦਾ। ਅੱਛਾ ਉਹਦਾ ਪਿਆਰ, ਹੁਣ ਪੜਦਾਦੇ ਦਾ ਤਾਂ ਮੈਨੂੰ ਪਿਆਰ ਦਾ ਪਤਾ ਹੀ ਨਹੀਂ, ਉਹਦੇ ਪਿਓ ਦਾ ਤਾਂ ਉੱਕਾ ਹੀ ਨਹੀਂ ਪਤਾ, ਹੈ ਹੀ ਨਹੀਂ ਦਿਲ 'ਚ ਦਿਮਾਗ 'ਚ। ਹੋ ਸਕਦਾ ਸਾਨੂੰ ਸਾਡਾ ਜਿਹੜਾ ਸਾਡਾ ਮੁਹੱਬਤ ਆ ਜਾਂ ਰਿਸਪੈਕਟ ਆ, ਉਹ ਪਤਾ ਨਹੀਂ ਕਿੰਨੀਆਂ ਨਸਲਾਂ ਤੱਕ ਇਹ YouTube ਜਾਂ ਜਿਹੜਾ ਇਹ ਉਹਨਾਂ 'ਚ ਕੈਮਰਾ, ਇਹ ਤਾਂ ਡਾਕੂਮੈਂਟੇਸ਼ਨ ਹੋ ਗਈ, ਇਹ ਤਾਂ ਸਮਝ ਤੀਜੀ ਚੌਥੀ ਨਸਲ ਬਾਅਦ ਤੁਸੀਂ ਖਤਮ ਹੋ ਜਾਂਦੇ ਹੋ। ਭਾਜੀ ਕੈਮਰਾਮੈਨ ਥੱਕ ਗਏ ਨੇ, ਨਾਜ਼ਰੀਨ ਅਸੀਂ ਹੱਥਾਂ 'ਚ ਮੋਬਾਈਲ ਫੜਾਏ ਨੇ, ਤੁਸੀਂ ਇਹ ਨਾ ਸਮਝਣਾ ਇੱਥੇ ਸਟੈਂਡਾਂ ਤੇ ਲੱਗੇ ਇੰਟਰਵਿਊ ਹੱਥੋਂ ਹੱਥ ਹੋਣ ਡਈ। ਔਰ ਆ ਜਿਹੜਾ ਇੱਧਰਲਾ ਭਾਈ ਨਾ ਬਿਲਕੁਲ ਇੰਜ ਹੋ ਕੇ ਬੈਠਾ ਵਿਚਾਰਾ, ਸਟਾਰਟ ਇੰਜ ਹੋਇਆ ਸੀ ਇੱਧਰ ਦੇਖਣਾ, ਸਟਾਰਟ ਇੰਜ ਹੋਇਆ ਸੀ, ਐਸਾ ਤਾਂ ਫਿਰ ਇੰਜ ਹੋ ਗਿਆ, ਫਿਰ ਇੰਜ ਹੋ ਗਿਆ, ਫਿਰ ਥੋੜਾ ਜਿਹਾ ਇੰਜ ਹੋ ਗਿਆ। ਹੁਣ ਤੁਸੀਂ ਤਾਂ ਘਟਦੇ ਨਹੀਂ, ਉਹਨਾਂ ਦਾ ਘਟਣਾ ਹੁਣ ਬਿਲਕੁਲ ਇੰਜ ਹੋਇਆ। ਉਹਨਾਂ ਨੇ ਗੋਟੀ ਦਾ ਸਟੈਂਡ ਬਣਾਇਆ ਤੇ ਇੱਥੇ ਮੋਬਾਈਲ ਰੱਖਿਆ। ਆਹੋ ਇਹ ਪਹਿਲੀ ਇੰਟਰਵਿਊ ਜਿਹੜੀ ਚੱਪਣੀ ਤੇ ਹੋਣ ਡਈ, ਸਿਆਣੇ ਕਹਿੰਦੇ ਮਰਦ ਦਾ ਇੱਕ ਫਰੇਮ ਹੁੰਦਾ ਵਾ, ਇਹ ਬਾਰ-ਬਾਰ ਨਹੀਂ ਮਰਦ ਬਦਲਦੇ। ਇਹ ਗੋਡੇ ਦੀ ਚੱਪਣੀ ਤੇ ਹੋਣ ਡਈ ਇੰਟਰਵਿਊ ਸਾਡੀ, ਚੱਪਣੀ ਵੀ ਇੱਕੋ ਹੀ ਹੁੰਦੀ ਭਾਜੀ। ਅੱਛਾ ਭਾਜੀ ਸਹੀ ਸੀ ਗੱਲ ਦੱਸਣਾ, ਤੁਸੀਂ ਪਹਿਲਾਂ ਗਲਤ ਕਿਹੜੀ ਦੱਸੀ? ਤੁਸੀਂ ਪ੍ਰਾਊਡ ਫੀਲ ਕਰ ਰਹੇ ਮੇਰੇ ਨਾਲ ਬਹਿ ਕੇ, ਸਹੀ ਸੀ ਦੱਸਣਾ ਕਿਹੜੀ ਗੱਲ ਦਾ? ਪੁੱਛੋ ਭਾਜੀ। ਪ੍ਰਾਊਡ ਮੱਛੀ ਨਹੀਂ ਹੁੰਦੀ, ਪ੍ਰਾਊਡ ਪ੍ਰਾਊਡ ਅੱਲਾ ਮਾਰੀ ਬਹੁਤ। ਨਹੀਂ ਭਾਜੀ ਮੈਂ ਸੁਣਿਆ ਸੀ ਕਿ ਲੋਕ ਚਾਹੁੰਦੇ ਨੇ ਕਿ ਵੀ ਅਸੀਂ ਆਪਣੇ ਤੋਂ ਅੱਜ ਕੱਲ੍ਹ ਬਹੁਤ ਵੱਡੇ ਆਰਟਿਸਟ ਨਾਲ ਬਹਿ ਕੇ ਫੀਲ ਕਰਦੇ ਨੇ ਨਾ, ਤੁਸੀਂ ਉਹ ਫੀਲ ਕਰ ਰਹੇ ਆ ਕਿ ਵੀ ਮੈਂ ਸਜਾਦ ਜਾਨੀ ਨਾਲ ਬੈਠਾ, ਤੁਹਾਨੂੰ ਕੁਝ ਲੱਗ ਰਿਹਾ ਕਿ ਤੁਸੀਂ ਅੱਜ ਕੁਝ ਅਚੀਵ ਕੀਤਾ? ਮੈਨੂੰ ਬੜੀ ਖੁਸ਼ੀ ਹੋਈ, ਆਪਣੇ ਤੋਂ ਵੱਡੇ ਆਰਟਿਸਟ ਨਾਲ ਬੈਠਾ, 3 ਸਾਲ ਵੱਡੇ ਨੇ ਮੇਰੇ ਤੋਂ, ਤੇ ਕਿਉਂ ਨਹੀਂ ਖੁਸ਼ੀ ਹੋਏਗੀ ਮੈਨੂੰ ਭਾਜੀ? ਅੱਛਾ ਇਹ ਤੇ ਤੁਸੀਂ ਉਹ ਲੈ ਕੇ ਨਾ ਉਮਰ ਵਾਲੀ ਗੱਲ। ਨਹੀਂ ਭਾਜੀ ਦੱਸੋ ਹੋਰ ਵੱਡਾ ਕੀ ਹੁੰਦਾ ਦੱਸੋ? ਨਹੀਂ ਭਾਜੀ ਇੱਕ ਹੁੰਦਾ ਨਾ ਬੰਦਾ ਕਿ ਮਤਲਬ ਤੁਸੀਂ ਮੇਰਾ ਇੰਤਜ਼ਾਰ ਕਰ ਰਹੇ ਸੀ, ਮੈਂ ਸੁਣਿਆ ਮੈਂ ਦੱਸ ਰਿਹਾ ਤੁਸੀਂ ਅੱਜ ਇੱਥੇ ਭਾਜੀ ਮੈਂ ਬੜਾ ਇੰਤਜ਼ਾਰ ਸੀ ਕਿ ਵੀ ਕਿੱਥੋਂ ਆਣੇਗਾ। 3 ਘੰਟੇ ਇੰਤਜ਼ਾਰ ਕੀਤਾ ਮੈਂ, ਅੱਜ ਬੰਦੇ ਨੂੰ ਕਾਰ ਤੇ 20 ਮਿੰਟ ਲੱਗਦੇ, ਬਾਅਦ ਪਤਾ ਲੱਗਾ ਪੈਸੇ ਲਾਏ ਨੇ, 3 ਘੰਟੇ ਭਾਜੀ ਇੰਤਜ਼ਾਰ। ਫੈਨਸ ਬਹੁਤ ਮਿਲਦੇ ਨੇ, ਫੈਨਸ ਬਹੁਤ ਮਿਲਦੇ ਨੇ, ਹਰ ਬੰਦਾ ਸੈਲਫੀ। ਉਹ ਇਸ ਤੋਂ ਮੈਂ ਪਹੁੰਚਿਆ ਨਹੀਂ, ਹੁਣ ਸਾਡੀ ਤੂੰ ਨਹੀਂ ਵਿੱਚ ਪੰਚ ਮਾਰਨਾ, ਹੁਣ ਸਾਡੀ ਗੱਲ। ਉਹ ਮੈਨੂੰ ਫਿਰ ਲੋਕੀ ਪੁੱਛਦੇ ਨੇ ਕਿੱਧਰ, ਮੈਂ ਕਿਹਾ ਯਾਰ ਉਹ ਨਹੀਂ
ਭਾਈ ਉਹ ਘੁੱਗੀ ਮੈਂ ਕਿਹਾ ਯਾਰ ਉਹ ਜ਼ਰਾ 10 ਮਿੰਟ ਬਸ ਉਹ ਫਿਰ ਇਸ ਤੋਂ ਮੈਨੂੰ ਇਹ ਸੀ ਮੈਨੂੰ ਪਤਾ ਲੱਗਾ ਤੁਸੀਂ ਤਲਾਬ 'ਚ ਵੀ ਛਾਲ ਛੂਲ ਮਾਰਨ ਲੱਗੇ ਜੇ ਨਾ ਆਇਆ ਤਾਂ ਮੈਂ ਖੁਦਕੁਸ਼ੀ ਕਰ ਲੈਣੀ ਐਸਾ ਨਹੀਂ ਹਾਂਜੀ ਬਿਲਕੁਲ ਭਾਜੀ ਮੈਨੂੰ ਵੈਸੇ ਹੀ ਜਦੋਂ ਪਤਾ ਲੱਗਾ ਵੀ ਇੰਟਰਵਿਊ ਤੁਸੀਂ ਕਰਨੀ ਮੈਂ ਕਿਹਾ ਪਤਾ ਨਹੀਂ ਕੌਣ ਪਾਕਿਸਤਾਨੋਂ ਆਉਣ ਲੱਗਾ ਅੱਛਾ ਤੇ ਫਿਰ ਜਦੋਂ ਪਤਾ ਲੱਗਾ ਮੈਂ ਆ ਰਿਹਾ ਸਜਾਦੇ ਨੇ ਤੇ ਮੈਂ ਫਿਰ ਤਲਾਬ ਲੱਭਣ ਲੱਗ ਪਿਆ ਮੈਂ ਵੀ ਇਹ ਤਾਂ ਡੁੱਬ ਕੇ ਮਰਨ ਵਾਲੀ ਗੱਲ ਹੈ ਮੇਰੇ ਵਾਸਤੇ ਹਾਂ ਕਿ ਉਹ ਮੈਨੂੰ ਪੁੱਛੇਗਾ ਤਾਂ ਮੈਂ ਕੀ ਦੱਸਾਂਗਾ ਹਾਂ ਮੈਂ ਕੀ ਦੱਸਾਂ ਇਹ ਵੀ ਗੱਲ ਸੀ ਉਹਦੇ ਨਾਲ ਵੀ ਮੈਂ ਬਹੁਤ ਇਹਨਾਂ ਦਾ ਅਦਬ ਕਰਨਾ ਹੁਣ ਹੱਸਣ ਡੇ ਆ ਨਾ ਸੋਚਿਓ ਨਹੀਂ ਅਸੀਂ ਦੁਬਈ ਇਸੇ ਕੰਮ ਕਰਕੇ ਇਕੱਠੇ ਹੋਏ ਆ ਵੀ ਚੱਲ ਉਹ ਮੈਂ ਦੱਸ ਦਿੱਤਾ ਪਹਿਲਾਂ ਮੈਂ ਪਹਿਲੇ ਅੱਖ ਮਾਰਦੀ ਸੀ ਉਹ ਭਾਜੀ ਉਹ ਨਾ ਬੋਰ ਹੋ ਜਾਂਦੇ ਨੇ ਉਹ ਕਹਿੰਦੇ ਨੇ ਵੀ ਇੱਕ ਮਿਸਾਲ ਹੁੰਦਾ ਸਾਡਾ ਅੱਛਾ ਸਾਡੀ ਵੀ ਬੜੀ ਵੱਡੀ ਪ੍ਰੋਬਲਮ ਹੈ ਅੱਜ ਬੜਾ ਦਿਲ ਕੱਢ ਕੇ ਕਿਸੇ ਨੂੰ ਇੰਨੀ ਗੱਲ ਕਹਿ ਰਹੇ ਮੇਰੇ ਕੋਲ ਇਦਾਂ ਦੀਆਂ ਗੱਲਾਂ ਮੂੰਹ ਨਿਕਲਦੀਆਂ ਨਹੀਂ ਮੈਂ ਬੜਾ ਅਦਬ ਵਾਲਾ ਬੰਦਾ ਸੌਰੀ ਯਾਰ ਭਾਜੀ ਮੈਂ ਬੜੀ ਕੋਸ਼ਿਸ਼ ਕਰਨ ਡਿਆ ਵੀ ਮੈਂ ਕੋਈ ਇਦਾਂ ਦੀ ਗੱਲ ਕਰਾਂ ਵੀ ਮੇਰੇ ਕੋਲ ਹੁੰਦੀ ਨਹੀਂ ਬੇਅਦਬ ਜਿਹੜਾ ਬੋਰ ਹੁੰਦੇ ਨੇ ਉਹ 32 ਬੋਰ ਹੁੰਦੇ 12 ਬੋਰ ਹੁੰਦੇ ਇਹ ਹੁਣ ਇਹਦੇ ਰੌਂਦ ਵੱਖਰੇ ਪਏ ਨੇ ਇਹਦਾ ਕੀ ਕਰੀਏ ਭਾਜੀ ਹੁਣ ਇਹ ਪਹਿਲੀ ਵਾਰੀ ਇੰਟਰਵਿਊ 'ਚ ਬੈਠਾ ਤੇ ਇਹਦਾ ਜੀ ਕਰਦਾ ਵੀ ਮੈਂ ਜਿਹੜੀ ਬੰਬਾਰਮੈਂਟ ਅੱਜ ਕਰ ਪਹਿਲੇ ਨਹੀਂ ਬੈਠਾ ਇਹ ਹੋਣ ਨਹੀਂ ਦਿੰਦੇ ਨਾ ਬੰਬਾਰਮੈਂਟ ਤੂੰ ਪਹਿਲੇ ਨਹੀਂ ਬੈਠਾ ਨਹੀਂ ਬੜੀ ਵਾਰੀ ਬੈਠਾ ਅੱਗੇ ਵੀ ਨਹੀਂ ਸਾਡੇ ਪਹਿਲੇ ਨਹੀਂ ਬੈਠਾ ਇਹ ਆਖਰੀ ਵਾਰੀ ਵੀ ਕਰ ਲਓ ਇਦਾਂ ਦੀ ਛੇਤੀ ਅਸਲ ਸਾਰਾ ਜਿਹੜਾ ਨਾ ਕੀਤਾ ਕਰਾਇਆ ਇਹਦਾ ਹੀ ਹੈ ਇਹਦਾ ਹੀ ਕੀਤਾ ਕਰਾਇਆ ਸਾਰਾ ਤੇ ਭਾਜੀ ਇਹਨੇ ਸ਼ਰਤ ਵੀ ਰੱਖੀ ਸੀ ਕਹਿੰਦਾ ਫਿਰ 2 ਸਿਆਣਿਆਂ 'ਚ ਮੈਂ ਵੀ ਬੈਠਾਂਗਾ ਹਾਂ ਸਹੀ ਗੱਲ ਬਿਲਕੁਲ ਸਹੀ ਗੱਲ ਮੈਂ ਇੱਕ ਸ਼ੋਅ 'ਚ ਗਿਆ ਸੀ ਕਿਸੇ ਨਾਲ ਮੈਂ ਗੱਲ ਕਰ ਰਿਹਾ ਤੇ ਵਿੱਚ ਬੋਲਿਆ ਮੈਂ ਕਿਹਾ ਜਦੋਂ ਕੱਲਾ ਹੀ ਇੱਕ ਸਿਆਣਾ ਗੱਲ ਕਰ ਰਿਹਾ ਹੋਵੇ ਨਾ ਵਿੱਚ ਬਕਵਾਸ ਨਹੀਂ ਕਰੀਦੀ ਅੱਛਾ ਭਾਜੀ ਇਹ ਗੱਲਾਂ ਸਾਡੇ ਪੰਜਾਬ ਦੀਆਂ ਨੇ ਅੱਛਾ ਹੁਣ ਭਾਜੀ ਕਾਮੇਡੀ ਉੱਥੇ ਚਲੀ ਗਈ ਹੈ ਅੱਗੇ ਹੁੰਦਾ ਸੀ ਤੁਸੀਂ ਪੁਰਾਣੀਆਂ ਦੇਖੋ ਨਾ ਕੋਈ ਫਿਲਮਾਂ ਜਿਹੜੀਆਂ ਉਸ ਦੌਰ 'ਚ ਬੜੀਆਂ ਮਸ਼ਹੂਰ ਸੀ ਅੱਜ ਤੁਸੀਂ ਦੇਖੋ ਕਿ ਯਾਰ ਇਹ ਤਾਂ ਨਾਰਮਲ ਜਿਹੀਆਂ ਗੱਲਾਂ ਨੇ ਉਦੋਂ ਕਿਉਂ ਲੋਕੀ ਨਾਚਦੇ ਰਹੇ ਭਾਜੀ ਅਸੀਂ ਹਿਊਮਰ ਇੱਥੇ ਲੈ ਗਏ ਹਾਂ ਆਪੇ ਹੀ ਇੱਥੇ ਲੈ ਗਏ ਆ ਕਿ ਆਡੀਅנס ਨੂੰ ਫਰੇਮਾਂ ਤੱਕ ਪਤਾ ਲੱਗ ਗਿਆ ਕਿ ਫਰੇਮ ਵਿੰਗਾ ਇਹ ਪਿੱਛੋਂ ਬੰਦਾ ਲੰਘ ਗਿਆ ਯਾਨੀ ਅੱਧੇ ਨਾਲ ਬਹੁਤੀ ਆਡੀਅנס ਡਾਇਰੈਕਟਰ ਹੋਈ ਪਰ ਮੈਂ ਹੁਣ ਹੋਰ ਗੱਲ ਸੋਚਦਾ ਭਾਜੀ ਕਾਮੇਡੀ ਤੁਹਾਡੀ ਉਸ ਲੈਵਲ ਤੱਕ ਹੁਣ ਅੱਜ ਸਾਡੀ ਪਹੁੰਚ ਗਈ ਪੰਜਾਬ ਦੀ ਕਿ ਹੁਣ ਲੋਕਾਂ ਨੂੰ ਇਸ ਚੀਜ਼ ਦਾ ਮਤਲਬ ਹੀ ਨਹੀਂ ਪਿੱਛੋਂ ਕੌਣ ਲੰਘ ਗਿਆ ਫਰੇਮ ਵਿੰਗਾ ਗੱਲ ਚੰਗੀ ਹੈ ਨਾ ਗੱਲ ਚੰਗੀ ਹੈ ਤਾਂ ਲੋਕ ਹੱਸਦੇ ਇੰਜੋਏ ਕਰਦੇ ਨੇ ਹੁਣ ਸਾਡੀ ਤੁਸੀਂ ਜਿਹੜੀ ਫਿਲਮ ਕੈਰੀ ਔਨ ਜੱਟਾ ਦੀ ਮੈਂ ਫੇਰ ਗੱਲ ਕਰਾਂਗਾ ਸਾਡੇ ਸਮੀਪ ਕੰਗ ਡਾਇਰੈਕਟਰ ਹੈ ਨਾ ਜੀ ਉਹਦਾ ਕੰਟੈਂਟ ਤੇ ਇੰਨਾ ਕੌਨਫੀਡੈਂਸ ਹੁੰਦਾ ਭਾਜੀ ਉਹ ਪਰਵਾਹ ਹੀ ਨਹੀਂ ਕਰਦਾ ਫਰੇਮਾਂ ਦੀ ਜਦ ਕਿ ਫਿਲਮਾਂ ਦੀਆਂ ਬੜੀਆਂ ਹਿੱਟ ਨੇ ਪਰ ਉਹਨੂੰ ਅਸੀਂ ਕਹੀਦਾ ਪਰ ਇਹਨਾਂ ਦਾ ਕੋਈ ਇਸ਼ਾਰਾ ਹੁੰਦਾ ਭਾਈ ਯਾਰ ਸਮੀਪ ਯਾਰ ਇਦਾਂ ਕੰਟੈਂਟ ਪਾਵਰਫੁਲ ਉਹਨੂੰ ਪਤਾ ਵੀ ਮੈਂ ਜੋ ਕਰ ਹੁਣ ਤੁਸੀਂ ਮੰਨੋਗੇ ਜਿਹੜਾ ਕੈਰੀ ਔਨ ਜੱਟਾ ਦਾ ਕਲਾਈਮੈਕਸ ਸੀ ਉਹ 4 ਦਿਨ ਦੀ ਸ਼ੂਟਿੰਗ ਹੈ ਜਿਹਦੇ 'ਚ ਅਸੀਂ ਇੱਕ ਦੂਜੇ ਸਾਰੇ ਇਕੱਠੇ ਹੁੰਦੇ ਆ ਤੇ ਉਹ 4 ਦਿਨਾਂ 'ਚੋਂ ਮੈਂ ਸਿਰਫ 1 ਦਿਨ ਹੀ ਸੀਗਾ ਤੇ 3 ਦਿਨ ਮੈਂ ਹੈ ਹੀ ਨਹੀਂ ਸੀ ਉਹ ਸਿਰਫ ਉਹਨੂੰ ਪਤਾ ਕਿ ਮੇਰੇ ਸਾਰੇ ਡਾਇਲੋਗ ਉਹਨੇ ਕੈਮਰਾ ਲਾ ਕੇ ਉਦਾਂ ਹੀ ਕੱਢ ਲਏ ਆਹ ਗੱਲ ਮੈਨੂੰ ਕਹਿਣੀ ਇਹਨੂੰ ਕਹਿਣੀ ਹੈ ਹੁਣ ਮੇਰੇ ਤੋਂ ਬਗੈਰ ਜਿਹੜੇ ਸੀਨ ਸੀ ਨਾ ਜਿਹਦੇ 'ਚ ਮੈਂ ਹੈਗਾ ਵਾ ਉਹ ਮੇਰੇ ਕੱਪੜੇ ਸੰਘੇ ਨੇ ਪਾਏ ਨੇ ਮੇਰੇ ਲਈ ਪੱਗ ਬੱਧੀ ਤੇ ਜੈਕਟ ਮੇਰੇ ਲਈ ਪਾਈ ਉਦੋਂ ਮੋਢੇ ਤੋਂ ਦਿਖਾ ਦੇ ਪਰ ਉਹ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਉਹਨਾਂ ਗੱਲਾਂ ਦਾ ਲੋਕਾਂ ਦਾ ਧਿਆਨ ਹੀ ਨਹੀਂ ਜਾਂਦਾ ਜਦੋਂ ਕੰਟੈਂਟ ਤੇ ਤੁਹਾਡੀ ਪਾਵਰ ਹੈਗੀ ਹੈ ਨਾ ਕੰਟੈਂਟ ਵਿੱਚ ਲੋਕ ਉਸ ਪਾਸੇ ਜਾਂਦੇ ਹੀ ਨਹੀਂ ਕਿ ਸਿੰਗਲ ਫਰੇਮ 'ਚ ਇਕੱਲਾ ਬੋਲ ਗਿਆ ਹੋਏਗਾ ਜਾਂ ਕਿੱਦਾਂ ਸੋ ਕਹਿਣ ਦਾ ਮਤਲਬ ਇਹ ਹੈ ਕਿ ਅੱਜ ਕਾਮੇਡੀ ਉਸ ਲੈਵਲ ਤੇ ਪਹੁੰਚ ਗਈ ਲੋਕਾਂ ਨੇ ਟੈਕਨੀਕਲੀ ਦੇਖਣਾ ਬੰਦ ਹੀ ਕਰਤਾ ਕਹਿੰਦੇ ਨਹੀਂ ਯਾਰ ਤੁਸੀਂ ਸਾਨੂੰ ਗੱਲ ਵਧੀਆ ਸੁਣਾਓ ਹੁਣ ਜਿਹੜਾ ਤੁਹਾਡਾ ਸ਼ੋਅ ਹੈ ਨਾ ਸਰ ਇੱਕ ਮਿੰਟ ਤੁਸੀਂ ਕਿਉਂਕਿ ਤਾਂ ਪੁੰਜੇ ਬਹਿ ਕੇ ਵੀ ਕਰ ਲੈਂਦੇ ਹਾਂ ਮੈਂ ਉਹੀ ਕਹਿਣ ਲੱਗਾ ਮੈਂ ਉਹੀ ਹਵਾਲਾ ਦੇਣ ਲੱਗਾ ਸਾਂ ਕਿ ਭਾਜੀ ਮੈਂ ਮਾਈਕ ਲੈ ਕੇ ਉੱਥੇ ਵੀ ਗਟਰਾਂ ਤੇ ਬੈਠਾ ਥੜੀਆਂ ਤੇ ਬੈਠਾ ਵੀ ਮੈਂ ਵੀ ਤੁਸੀਂ ਸੋਚ ਨਹੀਂ ਸਕਦੇ ਕਿ ਇੱਥੇ ਵੀ ਕੁਝ ਸ਼ੂਟ ਹੋ ਸਕਦਾ ਲੇਕਿਨ ਮਿਲੀਅਨਸ ਵਿਊਜ਼ ਨੇ ਲੋਕਾਂ ਨੇ ਸਿਰਫ ਉਹ ਜੁਗਤ ਔਰ ਗੱਲ ਔਰ ਨਵੀਂ ਚੀਜ਼ ਦਾ ਮਜ਼ਾ ਲਿਆ ਬਸ ਫਿਰ ਮੈਂ ਉਹੀ ਕਹਿਣਾ ਤੁਸੀਂ ਚਲੋ ਆ ਹੁਣ ਤਾਂ ਤੁਸੀਂ ਫਿਰ ਬਹਿ ਕੇ ਕਰਦੇ ਹੋ ਨਾ ਇੱਕ ਤੁਹਾਡਾ ਜਿਹੜਾ ਪਹਿਲਾ ਸ਼ੋਅ ਮੈਨੂੰ ਦਿਖਾਉਂਦਾ ਮਹੱਲਿਆਂ 'ਚ ਜਾਣਾ ਉਹ ਵਿਚਾਰਿਆਂ ਨੂੰ ਹੁਣ ਪਤਾ ਹੀ ਨਹੀਂ ਕੈਮਰਾ ਕਿੱਧਰ ਹੁੰਦਾ ਤੇ ਮਾਈਕ ਦਾ ਮੂੰਹ ਕਿੱਧਰ ਨੂੰ ਹੁੰਦਾ ਹਨਾ ਮਾਈਕ ਤੁਹਾਡੇ ਵੱਲ ਹੁੰਦਾ ਤੇ ਬੋਲਣ ਉਹ ਲੱਗ ਪੈਂਦੀ ਉਹਦੇ ਕਰਦੇ ਤੇ ਚੁੱਪ ਕਰ ਜਾਂਦੇ ਸੀ ਹਨਾ ਨਵੇਂ ਬੰਦੇ ਸੀ ਉਹਨਾਂ ਨੂੰ ਪਤਾ ਹੀ ਨਹੀਂ ਸੀ ਗੱਲਾਂ ਦਾ ਪਰ ਗੱਲ 'ਚ ਦਮ ਹੁੰਦਾ ਸੀ ਉਹਨਾਂ ਦਾ ਗੱਲ ਕਹਿਣ ਦਾ ਸਟਾਈਲ ਵੀ ਬੜਾ ਅਜੀਬ ਹੁੰਦਾ ਸੀ ਕਈਆਂ ਦਾ ਉਹ ਗੱਲ ਵੱਲੋਂ ਨੂੰ ਕਰਨੀ ਕਹਿੰਦਾ ਇੱਕ ਸਾਡੇ ਪਿੰਡ ਚੋਰ ਆਇਆ ਕਹਿੰਦਾ ਚੋਰ ਦੇ ਮਗਰ ਲੋਕੀ ਭੱਜੇ ਜਾਣ ਤੇ ਦਰਖਤ ਤੇ ਚੜ ਗਿਆ ਕਹਿੰਦਾ ਜਾਓ ਯਾਰ ਤੁਸੀਂ ਕਦੀ ਚੋਰ ਨਹੀਂ ਵੇਖਿਆ ਉਹਨਾਂ ਨੂੰ ਵਿਚਾਰੇ ਨੂੰ ਗੱਲ ਬਹੁਤ ਹੀ ਕਰਨ ਦਾ ਸਟਾਈਲ ਨਹੀਂ ਕਲਾਕਾਰਾਂ ਨਾਲ ਪਤਾ ਗੱਲ ਕਿੱਡੀ ਵਧੀਆ ਗੱਲ 'ਚ ਉਹਦਾ ਆਪਣੀ ਗੱਲ ਸੀ ਕਹਿੰਦਾ ਚੋਰ ਆਇਆ ਤੈਨੂੰ ਛਾਲ ਮਾਰੀ ਤੇ ਫੜਿਆ ਗਿਆ ਮੈਂ ਕਿਉਂ ਕਹਿੰਦਾ ਨਹੀਂ ਉਹ ਚੀਚੂ ਵਾਲੀ ਜੁੱਤੀ ਪਾਈ ਸੀ ਦੱਸੋ ਯਾਰ ਛਾਲ ਮਾਰੀ ਤੇ ਕਹਿੰਦਾ ਇਹਨਾਂ ਦਾ ਅੱਬਾ ਬਹੁਤ ਹੋ ਗਿਆ ਕਹਿੰਦਾ ਇਹਨਾਂ ਨੂੰ ਕਫਨ ਨਹੀਂ ਮਿਲਿਆ ਤੇ ਇਹਨਾਂ ਅੱਬੇ ਤੇ ਵਾਈਟ ਪੇਂਟ ਕਰਾ ਲਿਆ ਹੁਣ 3 ਦਿਨ ਪਹਿਲਾਂ ਮੈਨੂੰ ਪੁੱਛਦੇ ਵੀ ਅਬੂ ਦੱਬੀ ਕਿੱਥੇ ਮੈਂ ਕਿਹਾ ਤੁਹਾਡੀ ਸ਼ੋਅ ਦੀ ਥੰਮੀ ਦੱਬੀ ਉੱਥੇ ਅਬੂ ਦੱਬੀ ਕਹਿੰਦਾ ਨਹੀਂ ਕਹਿੰਦਾ ਨੂੰ ਤੇ ਉਹ ਨਾ ਕਹਿੰਦਾ
ਸਾਰੇ ਘਰ ਦੇ ਮਰ ਗਏ, ਕਹਿੰਦਾ ਦੀ ਦਾਦੀ ਨਹੀਂ ਮਰੀ। ਮੈਂ ਕਿਹਾ ਕਿਉਂ? ਕਹਿੰਦਾ ਚੀਟੇ ਲੱਗੀ। ਲੁੱਡੋ ਦੇ ਵਿੱਚ ਨਾ ਇੱਕ ਖਾਨਾ ਹੁੰਦਾ ਉੱਥੇ ਮਰਦੀ ਨਹੀਂ ਗੀਟੀ, ਉਹਨੂੰ ਕੀ ਕਹਿੰਦੇ ਨੇ ਤੁਸੀਂ? ਹਾਂ ਸਾਡੇ ਉਹਨੂੰ ਵੀ ਉੱਥੇ ਗੀਟੀ ਉਹ ਨਹੀਂ ਮਰਦੀ, ਉਹ ਤੋਂ ਟੱਪ ਕੇ ਲੰਘ ਜਾਂਦੀ। ਉਹ ਕਹਿੰਦਾ ਦਾਦੀ ਉੱਥੇ ਲੱਗੀ। ਉਹ ਦਾਦੀ ਨਹੀਂ ਮਰੀ। ਉਹ ਬੜਾ ਅੱਛਾ ਪਤਾ ਮੈਂ ਲੋਕਾਂ ਨੂੰ ਦੱਸਦਾ, ਤੁਸੀਂ ਸੋਚਦੇ ਨੇ ਵੀ ਜੁਗਤਾ ਨਹੀਂ ਕਰਦੇ ਪਏ, ਪਰ ਚੱਕਰ ਪਤਾ ਕੀ ਹੈ ਜੀ, ਇਹ ਵੀ ਮੇਰੀ ਬਹੁਤ ਰਿਸਪੈਕਟ ਕਰਦੇ, ਵਰਨਾ 10-12 ਪੰਚ ਮੇਰੇ ਤੇ ਮਾਰ ਸਕਦੇ ਸੀ। ਜਿੱਦਾਂ ਮੇਰਾ ਕਾਕਾ ਵੀ ਲੱਗਾ ਪੰਚ ਮਾਰਨੇ ਨੇ, 12-13 ਮਾਰ ਕੇ ਲਾਲ ਕਰ ਸਕਦੇ ਸੀ। ਹੁਣ ਤੱਕ ਮੈਂ ਵੀ ਮਾਰ ਸਕਣਾ ਪੰਜ, ਪਰ ਮੇਰੇ ਅੰਦਰ ਰਿਸਪੈਕਟ ਨਹੀਂ, ਮੇਰੇ ਤੋਂ ਯੋਗਤਾ ਹੁੰਦੀਆਂ ਨਹੀਂ ਭਾਜੀ। ਤੇ ਇਸ ਕਰਕੇ ਅੱਜ ਤੁਹਾਨੂੰ ਬਰਦਾਸ਼ਤ ਹੀ ਕਰਨਾ ਪੈਣਾ। ਆਹੋ ਹਨਾ। ਨਹੀਂ ਭਾਜੀ, ਉਹ ਬੜੇ ਮੇਰੇ ਨਾਲ ਬਹੁਤ ਪਿਆਰ ਕਰਦੇ, ਸਾਰਿਆਂ ਨਾਲ ਬਹੁਤ ਪਿਆਰ ਕਰਦੇ ਨੇ। ਉਹ ਮੈਂ ਹਨੀ ਸਿੰਘ ਭਾਜੀ ਨੇ ਪ੍ਰੋਗਰਾਮ ਕੀਤਾ ਸੀ ਨਾ, ਉਹਨਾਂ ਨੇ ਬੱਟ ਪੱਟੀ ਦੀ ਅੱਧੇ ਤੇ ਵੈਸੇ ਹੀ ਰੱਟੀ ਉਹਨਾਂ ਨੇ। ਮੈਨੂੰ ਤੇ ਉਹਨਾਂ ਨੇ ਗੱਲ ਕਰਨੀ ਨਹੀਂ ਪਈ, ਉਹ ਡਾਇਲੌਗ ਸੁਣਾਈ ਜਾ ਰਹੇ ਨੇ। ਮੈਂ ਨਿੱਕਾ ਜਿਹਾ ਹੁੰਦਾ ਸੀ ਉਦੋਂ ਆ, ਤੇ ਉਹ ਬੜਾ ਅੱਛਾ ਸ਼ੋਅ ਗਿਆ। ਤੇ ਉਹਦੇ ਭਾਜੀ ਅੱਛਾ ਰਿਸਪੈਕਟ ਹੁੰਦੀ ਹੈ ਕਿ ਕਾਮੇਡੀ, ਬਹੁਤ ਸਾਰੇ ਲੋਕਾਂ ਦਾ ਖਿਆਲ ਹੈ ਕਿ ਸ਼ਾਇਦ ਗੰਦੀ ਗੱਲ ਕਰਨ ਤੋਂ ਬਗੈਰ ਜਾਂ ਰਿਸਪੈਕਟ ਤੋਂ ਬਗੈਰ ਕਾਮੇਡੀ ਨਹੀਂ ਹੁੰਦੀ ਅੱਛੀ। ਲੇਕਿਨ ਭਾਜੀ ਉਹ ਜਿਹੜੇ ਗੰਦੀ ਗੱਲ ਤੇ ਰਿਸਪੈਕਟ ਨੂੰ ਮੱਦੇਨਜ਼ਰ ਰੱਖ ਕੇ ਗੱਲ ਕਰਦੇ ਨੇ ਨਾ, ਉਹ ਬੜੇ ਸਿਲੈਕਟਡ ਜਿਹੇ ਲੋਕ ਨੇ ਭਾਜੀ, ਉਹ ਚੰਦ ਲੋਕ ਨੇ। ਨਹੀਂ ਤੇ ਦੂਜੀ ਗੱਲ ਤੇ ਅਗਲੇ ਮਾਂ ਭੈਣ ਤੇ ਪਹੁੰਚ ਜਾਂਦੇ। ਨਹੀਂ ਉਹ ਕਾਹਦਾ ਹਿਊਮਰ ਹੋਇਆ। ਅੱਛਾ ਉਹ ਹੁਣ ਮਜਬੂਰੀ ਹੈ ਨਾ, ਉਹ ਸੌਖੀ ਗੱਲ ਹੈ। ਫਿਰ ਆਪ ਲੋਕਾਂ ਕੋਲ ਬੇਇੱਜ਼ਤੀ ਕਰਾਉਣ ਵਾਲੀ ਗੱਲ ਹੈ ਨਾ, ਜਿਹਦੀ ਤੁਹਾਡੀ ਗੱਲ 'ਚ ਰਿਸਪੈਕਟ ਨਹੀਂ ਹੈ ਨਾ, ਤੁਹਾਡੀ ਪਬਲਿਕ 'ਚ ਰਿਸਪੈਕਟ ਨਹੀਂ ਹੈ। ਹਾਂਜੀ, ਉਹ ਮੈਂ ਭਾਜੀ ਮਸ਼ਹੂਰ ਹੀ ਹੋ ਗਿਆ ਪਾਕਿਸਤਾਨ 'ਚ। ਮੇਰੇ ਕੋਲ ਲੋਕੀ ਡਰਦੇ ਨੇ ਕਿ ਪਤਾ ਨਹੀਂ ਇਹਨੇ ਨਾ ਹਰ ਕਿਸੇ ਨੂੰ ਹੀ ਮਤਲਬ ਇਹਨੇ ਲੈ ਦੇ ਜਾਣਾ। ਤੇ ਮੈਂ ਕਹਿੰਦਾ ਯਾਰ ਨਹੀਂ, ਮੈਂ ਏਜ ਦੇਖਦਾ, ਰਿਸਪੈਕਟ ਦੇਖਦਾ ਬੰਦਾ ਦੇ। ਅੱਛਾ ਹੁਣ ਇੱਕ ਅਸੀਂ 4 ਜਣੇ ਬੈਠੇ, ਇੱਕ ਨੂੰ ਅਸੀਂ ਬੁਲਾ ਹੀ ਨਹੀਂ ਰਹੇ, ਉਹ ਪਿੱਛੋਂ ਖਲੋਤਾ ਹੀ ਓਏ, ਉਹਦਾ ਤੇ ਹੱਕ ਬਣਦਾ ਨੇ, ਉਹਨੂੰ ਅੱਗੇ ਬੁਲਾ ਲਈਏ। ਹੁਣ ਬਣਦਾ ਨਾ। ਅੱਛਾ ਉਹ ਜਦੋਂ ਉਹ ਆ ਜਾਂਦਾ ਅੱਗੇ, ਫਿਰ ਉਹਦੇ ਕੋਲ ਗੱਲ ਨਹੀਂ ਹੁੰਦੀ, ਫਿਰ ਅਸੀਂ ਉਹਨੂੰ ਜੁੜ ਜਾਈਦਾ। ਹੁਣ ਭਾਜੀ ਮੇਰੇ ਸ਼ੋਅ 'ਚ ਇੱਕ ਵਿਚਾਰਾ ਐਸਾ ਸਾਈਂ ਲੋਕ ਵੀ ਉਹ ਨਾਲ ਬੈਠਾ ਹੈ, ਤੇ ਉਹਨੇ ਗੱਲ 2 ਗੱਲਾਂ ਨੇ। ਇੱਕ ਗੱਲ ਇਹ ਆ ਵੀ ਇਹਦੀ ਦਾਦੀ ਲੁੱਡੋ ਤੇ ਆਇਆ। ਇੱਕ ਹੋਰ ਗੱਲ ਆ, ਉਹਨੇ ਸ਼ੁਰੂ ਹੈ ਦਾਦੀ ਵਾਲੀ ਕੀਤੀ ਆ, ਅੱਧ 'ਚ ਉਹ ਜੋੜ ਕੇ ਤੇ ਅਗਲੀ ਗੱਲ ਦਾ ਪੰਜ ਲਾਈਨ ਦੇ ਕੇ ਦੂਜੀ ਦਾ ਤੇ ਹੱਸਣ ਲੱਗ ਪਿਆ ਇਕੱਲਾ ਹੀ। ਉਹਨੇ ਕਿਹਾ ਖਸਮਾਂ ਨੂੰ ਖਾਓ ਤੁਸੀਂ। ਹਾਂ ਤੁਸੀਂ ਕਿਹਾ ਇੱਕ ਗੱਲ, ਫਿਰ ਕਹਾ ਕੋਈ ਹੋਰ ਗੱਲ ਸੁਣਾ। ਤੇ ਉਹਨੇ 3 ਗੱਲਾਂ ਮਿਕਸ ਕਰਕੇ ਸੁਣਾ ਦੀ। ਸ਼ੁਰੂ ਕੋਈ ਕੀਤੀ, ਪੰਜ ਲਾਈਨ ਕੋਈ, ਤੇ ਫਿਰ ਹਾਂ ਉਹ ਮੈਂ ਫੜ ਲਈ ਉਹਦੀ ਹਾਂ। ਉਸ ਤੋਂ ਪਹਿਲੇ ਮੈਂ ਹਾਂ, ਫਿਰ 2 ਹੋਰ ਹਾਂ। ਭਾਜੀ ਉਹ ਜਿੰਨਾ ਫਿੱਕਪੁਣਾ ਕਰ ਰਿਹਾ ਨਾ, ਉਨੀ ਬਰਕਤ ਪਈ ਜਾ ਰਹੀ ਹੈ। ਯਾਨੀ ਕਾਮੇਡੀ ਇੱਕ ਮੈਂ ਦੇਖਿਆ ਐਸੀ ਚੀਜ਼ ਆ, ਇਹ ਤੁਰ ਪਵੇ ਨਾ ਲਾਫਟਰ, ਫਿਰ ਵੀ ਨਹੀਂ ਵੀ ਮਾੜੀ ਗੱਲ ਕਿਹੜੀ ਤੇ ਚੰਗੀ ਕਿਹੜੀ। ਤੇ ਜੇ ਨਾ ਤੁਰੇ ਤੇ ਭਾਜੀ ਫਿਰ ਸੁਰ ਲੱਗਣ ਵਾਲੀ ਗੱਲ ਹੈ, ਲੱਗ ਗਿਆ ਤੇ ਲੱਗ ਗਿਆ, ਤੁਰ ਪਵੇ ਤੇ ਫਿਰ ਤੁਰ ਪਵੇ। ਫਿਰ ਲਓ ਜੀ ਭਾਜੀ ਤੁਸੀਂ ਕੁਝ ਮੇਰੇ ਕੋਲ ਪੁੱਛਣਾ ਹੋਵੇ ਤੇ ਤੁਸੀਂ ਪੁੱਛ ਸਕਦੇ ਆ। ਨਹੀਂ ਵੈਸੇ ਹੀ ਭਾਜੀ ਪੁੱਛਣਾ ਤਾਂ ਕੀ ਹੈ ਜੀ, ਗੱਲ ਇਹ ਹੈ ਵੀ ਤੁਸੀਂ ਕਿਹੜੇ ਬਾਬੇ ਹੁਣ ਤੁਹਾਡੇ ਕੋਲ ਪੁੱਛਣੀ ਹੈ ਭਾਜੀ। ਮੈਂ ਦੱਸੋ, ਤੁਸੀਂ ਮੈਨੂੰ ਪੀਰ ਸਾਹਿਬ, ਮੈਂ ਭਾਜੀ ਕੁਛ ਵੀ ਤੁਸੀਂ ਮੈਨੂੰ ਪੁੱਛ ਲਓ। ਤੇ ਗੱਲ ਇਹ ਹੈ ਜੀ ਕਿ ਹੁਣ ਮੈਂ ਤੁਹਾਡੇ ਵਾਸਤੇ ਭਾਜੀ ਅਚਾਰ ਲੈ ਕੇ ਆਇਆ। ਪਹਿਲੇ ਮੇਰੀ ਗੱਲ ਸੁਣੋ, ਮੈਂ ਤੁਹਾਡੇ ਵਾਸਤੇ ਅਚਾਰ ਲੈ ਕੇ ਆਇਆ। ਅਚਾਰ ਮੈਂ ਆਪ ਬਣਾਉਣਾ, ਮੇਰੀ ਵਾਲਦਾ ਦੇ ਹੱਥਾਂ ਦਾ ਨੁਸਖਾ ਹੈ, ਜਿਹੜੀ ਤੁਹਾਨੂੰ ਅੰਮ੍ਰਿਤਸਰ ਦਾ, ਉਹ ਅੰਮ੍ਰਿਤਸਰ ਤੋਂ ਮੇਰੀ ਨਾਨੀ ਦੇ ਹੱਥ ਦਾ ਨੁਸਖਾ ਹੈ। ਜਿਹੜੀ ਤੁਹਾਨੂੰ ਚੱਕਣ ਲੱਗੇ ਚੁੱਕ ਵੀ, ਹਾਂ, ਬੋਨਲੈਸ ਗਿਟਕ ਤੋਂ ਬਗੈਰ ਛੋਟਾ ਕੱਟਿਆ। ਹਾਂਜੀ, ਉਹ ਪੈਕ ਆ, ਖੋਲਣਾ ਨਹੀਂ ਕਿਉਂਕਿ ਤੁਸੀਂ ਇੱਦਾਂ ਲੈ ਜਾਓ, ਲੇਕਿਨ ਤੁਸੀਂ ਜਾਣਾ, ਜਾ ਕੇ ਉਹਨੂੰ ਖੋਲਣਾ, ਉਹਨੂੰ ਖਾਣਾ। ਉਸ ਤੋਂ ਬਾਅਦ ਜੋ ਤੁਹਾਨੂੰ ਲੱਗੇ ਤੁਸੀਂ ਉਹਦੀ ਵੀਡੀਓ ਬਣਾ ਕੇ ਭੇਜਣੀ, ਇੱਕ ਛੋਟੀ ਜਿਹੀ ਮਿੰਟ ਦੀ। ਭਾਜੀ ਇਹ ਰੱਬ ਗਵਾਹ ਜੀ ਇਸ ਗੱਲ ਦਾ ਕਿ ਤੁਸੀਂ ਇਹ ਨਹੀਂ ਵੇਖਣਾ ਕਿ ਮੈਂ ਤਾਰੀਫ ਹੀ ਕਰਨੀ ਨਾ। ਖਾਨ ਸਾਹਿਬ ਨੁਸਰਤ ਦੇ ਜਿਹੜੇ ਵਾਲਦ ਸੀ ਨਾ, ਉਹ ਮੈਂ ਸੁਣਿਆ ਕਿ ਜਦੋਂ ਕੁਆਲੀ ਕਰਦੇ ਸੀ ਉਹ ਕਹਿੰਦੇ ਸੀ ਵੀ ਸਾਨੂੰ ਪੈਸਾ ਕੋਈ ਨਾ ਦੇਵੇ, ਸਾਡੇ ਜੀ ਹਿੰਮਤ ਹੋ ਸੀ ਆਪੇ ਕਢਾ ਲਾਂਗੇ। ਕਿਆ ਬਾਤ, ਇਹ ਉਹਨਾਂ ਦੀ ਗੱਲ ਸੀ। ਤੇ ਮੈਂ ਅਚਾਰ ਭਾਜੀ, ਤੁਸੀਂ ਤਾਰੀਫ ਨਹੀਂ ਕਰਨੀ, ਤੁਹਾਨੂੰ ਅਚਾਰ ਕਵੇ ਕਿ ਕਰ, ਤੇ ਤੁਸੀਂ ਭਾਜੀ ਕਰ ਦੇਣੀ ਹੈ, ਨਹੀਂ ਤਾਂ ਤੁਸੀਂ ਵੀਡੀਓ ਨਹੀਂ ਬਣਾਉਣੀ। ਸ਼ੈਂਪੂ ਨਹੀਂ ਲਿਆ? ਸ਼ੈਂਪੂ ਲਿਆ ਮੈਂ, ਸ਼ੈਂਪੂ ਤਾਂ ਤੇਰੇ ਲਈ ਲਿਆ ਮੈਂ। ਠੀਕ ਹੈ, ਨਹਾਉਣਾ ਵੀ ਪੈਣਾ ਹੀ ਪੁੱਤਰ ਭਾਜੀ। ਮੈਂ ਨਾ 35 ਕਿਲੋ ਸ਼ੈਂਪੂ ਬੈਗ ਚ ਪਾ ਲਿਆ। ਅੱਛਾ, 에어ਪੋਰਟ ਤੇ। ਇਹਨਾਂ ਦੇ ਨਹੀਂ ਲੱਗਣਾ ਇਹਨੂੰ ਭਾਜੀ। ਕਿੰਨਾ ਮੇਰਾ ਕੀ ਮੈਂ ਰਾਵਣ ਆ 10 ਮੈਂ ਸਾਰਾ ਮੈਂ ਕਦੋਂ ਕਿਹਾ ਵੀ ਮੈਂ ਸਾਰਾ ਤੇਰੇ ਲਈ ਲਿਆ ਪੂਰੀ, ਤੇ ਤੂੰ ਕਿਉਂ ਆਪੇ ਗੱਲ ਸੋਚ ਕੇ ਤੇ ਉਹ ਕਰ ਵੀ ਦਿੱਤੀ। ਭਾਈ ਪੱਕੇ ਕਰਦੇ ਵੀ ਮੇਰੇ ਹੀ ਨੇ ਨਾ ਸਾਰੇ, ਕੋਈ ਗੱਲ ਨਹੀਂ ਸਮਝੀ। ਅੱਛਾ, ਉਹਨੇ ਨਾ ਉਹ ਮੈਨੂੰ ਕਹਿੰਦਾ ਜੀ, ਉਹ ਨੰਗਿਆ ਵਿੱਚੋਂ ਕਹਿੰਦਾ ਇਤਨਾ ਲਿਕਵਿਡ ਇਹ ਤਾਂ ਨਹੀਂ ਜਾਏਗਾ। ਮੈਂ ਕਿਹਾ ਕਹਿੰਦਾ ਖੋਲੋ। ਉਹਨੇ ਇੰਜ ਖੋਲਿਆ ਤੇ ਮੈਂ ਹੁਣ ਨਾ ਅੱਧੀ ਜ਼ਿਪ ਬੰਦ ਕਰਕੇ ਇੰਜ ਵਿੱਚ ਫਸਾਏ ਸੀ, ਤੇ ਹੁਣ ਹਾਲੇ ਖੁੱਲਾ ਨਹੀਂ, ਉਹ ਅੱਧੀ ਜ਼ਿਪ ਖੁੱਲੀ ਤੇ ਉੱਥੋਂ ਡਿੱਗਣ ਲੱਗ ਪਏ ਨੇ ਬੋਤਲਾਂ। ਉਹਨੇ ਇੰਜ ਖੋਲਿਆ ਤਾਂ ਪੂਰੇ 에어ਪੋਰਟ ਤੇ ਹੈਪੀ ਹੇਅਰ ਨਾ ਹੈਪੀ ਸ਼ੁਰੂ ਹੋ ਗਿਆ ਕੰਮ। ਉਹ ਕਹਿੰਦਾ ਭਾਈ, ਮੈਂ ਕਿਹਾ ਜੀ ਮੇਰੇ ਕੋਲ ਦੋਸਤ ਆ ਰਹੇ ਨੇ ਇੰਡੀਆ ਪੰਜਾਬ ਤੋਂ, ਕੁਛ ਉਧਰ, ਤੇ ਕਹਿੰਦਾ ਇੰਨਾ ਗਿਫਟ। ਮੈਂ ਕਿਹਾ ਜੀ ਹੁਣ ਇੰਡੀਆ 'ਚ ਉਹਨਾਂ ਨੇ ਲੈ ਕੇ ਜਾਣਾ, ਇੱਕ ਬੋਤਲ 500 ml ਦੀ ਆ, ਉਹ ਜਾਂਦੇ ਮੁੱਕ ਜਾਣੀ, 2 ਵਾਰੀ ਨਹਾਉਣਾ, ਤੇ ਮੈਂ ਹੁਣ ਕੀ ਕਰਾਂਗਾ।
ਤੇ ਕੋਈ 4-5 3-4 ਬੋਤਲਾਂ ਇੱਕ ਨੂੰ 3-4 ਇੱਕ ਨੂੰ ਤੁਹਾਨੂੰ ਇਹ ਨਾ ਕਿ ਬਣਾਉਂਦੇ ਦੀ ਵੀਡੀਓ ਵੀ ਬਣਾਣੀ ਹੈ ਨਹੀਂ ਬਣਾ ਲਾਂਗੇ ਦੇਖ ਉਹ ਤੂੰ ਦੇਖੀ ਕੋਈ ਨਾ ਬਣਾਉਂਦਾ ਹੋਵੇ ਉਹ ਭਾਜੀ ਮੈਂ ਲੈ ਕੇ ਆਇਆ ਬੜੀ ਮੁਸ਼ਕਲ ਤੇ 2 ਮੇਰੇ ਨਾਲ ਭਾਜੀ ਇੱਕ ਤੇ ਅੱਜ ਹੋਇਆ ਕੰਮ ਕਿ ਸਾਰੇ 에어ਪੋਰਟ ਮੈਂ ਕਿਹਾ ਯਾਰ ਤੁਸੀਂ ਜਿੰਨਾ ਵੀ ਖਾ ਪਾ ਰਹੇ ਹੋ ਨਾ ਇਹ ਤੁਹਾਨੂੰ ਨਹੀਂ ਪਤਾ ਤੁਸੀਂ ਮੇਰੀ ਪਬਲਿਸਿਟੀ ਕਰ ਰਹੇ ਹੋ ਸ਼ੈਂਪੂ ਦੀ ਠੀਕ ਹੈ ਨਾ ਜਿਹੜੇ ਵੀਡੀਓ ਬਣਾ ਰਹੇ ਹੋ ਤੇ ਅੱਛਾ ਇੱਕ ਭਾਜੀ ਹੋਇਆ ਕਿ ਮੈਂ ਨਾ ਘਰੋਂ ਬੈਗ ਲਿਆ ਉਹ ਜ਼ੰਜੀਰੀ ਹੁੰਦੀ ਨਾ ਇੰਜ ਤੇ ਉੱਤੇ ਤਾਲੀ ਨਹੀਂ ਲੱਗੀ ਤੇ ਮੇਰੇ ਜ਼ਿਹਨ ਚ ਆ ਵੀ ਮੈਂ ਇੰਜ ਬੈਗ ਬੰਦ ਕੀਤਾ ਤੇ ਤਾਲਾ ਨਹੀਂ ਲੱਗਾ ਤੇ ਮਾਈ ਮੇਰੀ ਨੇ ਨਾ ਨਿਕਲਦਿਆਂ ਤਾਲੀ ਲਾਤੀ ਤੇ ਮੈਨੂੰ ਨਹੀਂ ਪਤਾ 에어ਪੋਰਟ ਤੇ ਸਾਰੇ ਬੈਗ ਪਏ ਨੇ ਮੈਂ ਪੂਰੇ ਬੈਗ ਦੇਖ ਰਿਹਾ ਤੇ ਤਾਲੀ ਦੇਖ ਕੇ ਮੈਂ ਅੱਗੇ ਲੰਘੀ ਜਾ ਰਿਹਾ ਮੇਰੇ ਬੈਗ ਨੂੰ ਤੇ ਤਾਲੀ ਲੱਗੀ ਮੇਰੇ ਬੈਗ ਨੂੰ ਤੇ ਤਾਲੀ ਨਹੀਂ ਲੱਗੀ ਤੇ ਮੁੜ ਘੜ ਕੇ ਮੇਰੀ ਉੱਥੇ ਹੀ ਸੂਈ ਅੜ ਰਹੀ ਹੈ ਉੱਥੇ ਹੀ ਫਸ ਰਹੀ ਹੈ ਆਹੀ ਹੈ ਲੇਕਿਨ ਤਾਲੀ ਤੇ ਮੈਂ ਲਾਈ ਨਹੀਂ ਭਾਜੀ ਸਾਰੇ ਚਲੇ ਗਏ ਆਪਣਾ ਆਪਣਾ ਬੈਗ ਲੈ ਕੇ 에어ਪੋਰਟ ਵਾਲਾ ਰਹਿ ਗਿਆ ਮੈਂ ਰਹਿ ਗਿਆ ਮੈਂ ਕਿਹਾ ਯਾਰ ਕੀ ਕਰਾਂ ਹੁਣ ਮੈਂ ਫੋਨ ਉੱਥੇ 에어ਪੋਰਟ ਕਰਕੇ ਮੈਂ ਕਿਹਾ ਜੀ ਘਰੋਂ ਪੁੱਛੋ ਬੈਗ ਨੂੰ ਤਾਲੀ ਲਾਈ ਹਾਂਜੀ ਅੰਮੀ ਨੇ ਤਾਲੀ ਲਾਈ ਹੈ ਤੇ ਭਾਜੀ ਉਹ ਪੌਣੇ 2 ਘੰਟੇ ਬਾਅਦ ਮੈਂ ਲੈ ਕੇ ਤੇ ਮੈਂ ਬੈਗ ਬਾਹਰ ਆਇਆ ਤੇ ਇਹ ਗੱਲ ਤੇ ਇਹ ਬਾਤ ਆ ਹੁਣ ਤੁਸੀਂ ਕਿਤੇ ਜਾਣਾ ਭਾਜੀ ਦੁਬਈ ਵੇਖਣਾ ਸੀ ਸਵੇਰ ਤੁਹਾਨੂੰ ਦੁਬਈ ਵੇਖਣਾ ਭਾਜੀ ਤੁਸੀਂ ਦੁਬਈ ਵੇਖੋ ਹਾਲੇ ਤੇ ਮੇਰਾ 1:30-2 ਵਜੇ ਹਾਂਜੀ ਤੇ ਦੁਬਈ ਤੇ ਭਾਜੀ ਸਾਰੀ ਰਾਤ ਖੁੱਲਾ ਨਹੀਂ ਹੁਣ 1:30 ਰਾਤ ਦੇ ਵਜੇ ਜਿਹੜੇ ਹੁਣ ਮਤਲਬ ਵਾਈਫ ਨਾਲ ਦੇ ਕਮਰੇ ਜਿਹੜੇ ਮੇਰੇ ਵੱਜਣੀ ਹੈ ਸਵੇਰ ਤੋਂ 10 ਵਜੇ ਦਾ ਡੀਕਣ ਡਿਆ ਕਿਸਮਤ ਆਦਮੀ ਹੁੰਦਾ ਜਿਹੜਾ ਬੀਵੀ ਕੋਲੋਂ ਝਿੜਕਾਂ ਖਾਂਦਾ ਆ ਦੇਖੋ ਖੁਸ਼ਕਿਸਮਤ ਆਦਮੀ ਹੁੰਦਾ ਮੈਂ ਕਹਿੰਦਾ ਇਹ ਗਲਤ ਗੱਲ ਆ ਇਹ ਬੀਵੀ ਨੂੰ ਥੱਲੇ ਲਾਉਣਾ ਰੱਖ ਕੇ ਥੱਲੇ ਲਾ ਕੇ ਰੱਖਣਾ ਰੋਬ 'ਚ ਰੱਖਣਾ ਨਾ ਕੋਈ ਵੀ ਨਹੀਂ ਰੱਖ ਸਕਦਾ ਐਵੇਂ ਗੱਲਾਂ ਬੜੀਆਂ ਰੱਖਦੇ ਕੋਈ ਵੀ ਨਹੀਂ ਸਕਦਾ ਤੂੰ ਪਤਾ ਹੀ ਹੈ ਹਾਂ ਬਸ ਠੀਕ ਹੈ ਨਾ ਤੇ ਭਾਜੀ ਨਹੀਂ ਇਹ ਨਹੀਂ ਗੱਲ ਉਹ ਮੇਰੀ ਭੈਣ ਜਿਹੜੀ ਨਾ ਉਹ ਸਭ ਕੁਝ ਬਰਦਾਸ਼ਤ ਆ ਉਹਦਾ ਸਾਡੇ ਵਰਗੇ ਬੰਦੇ ਨੂੰ ਭਾਜੀ ਜਿਹੜੀ ਔਰਤ ਬਰਦਾਸ਼ਤ ਕਰਦੀ ਜਿਹੜਾ ਮੈਂ ਤੁਹਾਨੂੰ ਸਹੀ ਦੱਸਾਂ ਕਸਮ ਵਾਲੀ ਗੱਲ ਭਾਜੀ ਉਹਨੂੰ ਜਾਇਜ਼ ਸਾਰਾ ਕੁਝ ਅੱਲਾਹ ਮਾਫੀ ਦੇਵੇ ਅੱਛਾ ਭਾਜੀ ਇਹ ਦੱਸੋ ਗੁੱਸਾ ਚ ਕਿੰਨਾ ਕੁ ਆਇਆ ਜ਼ਿੰਦਗੀ ਚ ਸਭ ਤੋਂ ਜ਼ਿਆਦਾ ਅੱਜ ਨਹੀਂ ਕਦੀ ਅੱਛਾ ਅੱਜ ਤਾਂ ਮੈਂ ਤੁਹਾਨੂੰ ਦੱਸ ਦੇਣਾ ਹੋਇਆ ਮੈਂ 1 ਵਜੇ ਆਉਣਾ ਸੀ ਤੇ ਮੈਂ ਸਵੇਰ 8-9 ਵਜੇ ਆ ਕੇ ਸੌ ਗਿਆ ਤੇ ਮੇਰੀ 3:30-4 ਅੱਖ ਖੁੱਲੀ ਤੇ ਮੈਂ ਕਿਹਾ ਓਏ ਯਾਰ ਤੇ ਮੈਂ ਹੁਣ ਫੋਨ ਲੇਕਿਨ ਆਇਆ ਮੈਂ ਸਿਰਫ ਭਾਜੀ ਦੀ ਖਾਤਰ 3:30 ਅੱਖ ਇਹਨਾਂ ਦੀ ਖੁੱਲ ਸਕਦੀ 4:30 ਰੁਕਦੀ ਨਹੀਂ 3:30-4 ਤੇ ਉਹ ਉਸ ਤੋਂ ਬਾਅਦ ਮੈਂ ਕਿਹਾ ਹਾਂਜੀ ਕਹਿੰਦੇ ਹੁਣ ਅਸੀਂ ਕਿਤੇ ਗਏ ਤੁਹਾਨੂੰ ਦੱਸਦੇ ਆ ਉਸ ਤੋਂ ਬਾਅਦ 7-7:30 8 ਵਜੇ ਭਾਜੀ ਨੇ ਕਿਹਾ ਕਿ ਆ ਜਾਓ ਤੇ ਮੈਂ ਨਿਕਲਣ ਲੱਗਾ ਤਬੀਅਤ ਖਰਾਬ ਹੋ ਗਈ ਯਾਨੀ ਕਰਦੇ ਮੈਂ ਰਾਤ 12 ਵਜੇ ਪਹੁੰਚਿਆ ਤੇ ਮੈਂ ਇਸ ਨੂੰ ਪੁੱਛਿਆ ਵੀ ਕਦੀ ਗੁੱਸਾ ਆਇਆ ਮੇਰੀ ਦੁਬਈ ਦੀ 12 ਤਰੀਕ ਜਿਹੜੀ ਹੈ ਨਾ ਸਾਰੀ ਅੱਜ ਇਹਨਾਂ ਦੇ ਲੇਖੇ ਲੱਗੀ ਮੇਰਾ ਆਖਰੀ ਦਿਨ ਸੀ ਕੱਲ ਸਾਡੀ ਫਲਾਈਟ ਤੇ ਹਾਲਾਂਕਿ ਮੇਰੇ ਪੈਸੇ ਬੜੇ ਬਚੇ ਅੱਜ ਮੈਂ ਟੱਬਰ ਨੂੰ ਸ਼ਾਪਿੰਗ ਕਰਾਣੀ ਸੀ ਉਹ ਸਾਰੇ ਬਚ ਗਏ ਨਾਲੇ ਭਾਜੀ ਯਾਦਗਾਰ ਰਹੇਗੀ ਇੱਕ ਯਾਦਗਾਰ ਕਰੀ ਸਰ ਹੁਣ ਭਾਜੀ ਮੈਂ ਸ਼ੈਂਪੂ ਦੀਆਂ ਬੋਤਲਾਂ ਹੀ ਵੰਡਣੀਆਂ ਸਾਰਿਆਂ ਨੂੰ ਜਾ ਕੇ ਉਹ ਤੇ ਇੱਕ ਬੋਤਲ ਲਿਆਇਆ ਮੈਂ ਲੋਕਾਂ ਦਾ ਤੁਹਾਡੇ ਕੋਲ ਛੋਟੀਆਂ ਸ਼ੀਸ਼ੀਆਂ ਮੈਂ ਢੱਕਣਾ ਚ ਪਾ ਵੰਡਾ ਤੁਹਾਡੇ ਕੋਲ ਨਿੱਕੀ ਸ਼ੀਸ਼ੀ ਹੈ ਬਈ ਕਿਹੜੇ ਤੰਬਾਕੂ ਨਹੀਂ ਕੋਈ ਡੀੜੀਆਂ ਉੱਤੇ ਪਈਆਂ ਹੋਣੀਆਂ ਕੁਝ ਪਾ ਕੇ ਲੈ ਜਾਓ ਲਾ ਲੀਆਂ ਆਹੋ ਲੋਕਾਂ ਦਾ ਸ਼ਨਾਖਤੀ ਕਾਰਡ ਬਣਿਆ ਹੁੰਦਾ ਨਾ ਤੁਹਾਡਾ ਮੁਨਾਫਕੀ ਕਾਰਡ ਭਾਜੀ ਟਰਾਈ ਮਾਰਨ ਦੇ ਟਰਾਈ ਵਾਲਾਂ ਪਾਣ ਦੇ ਇਹਨਾਂ ਦੀਆਂ ਸਾਰੀਆਂ ਇਹ ਨਾ ਤੁਸੀਂ ਇਹ ਨਾ ਸਮਝੋ ਕਿ ਮੇਰਾ ਮੁੰਡਾ ਤੇ ਤਦ ਕਰ ਰਿਹਾ ਨਹੀਂ ਇਹ ਮੇਰੀ ਕੀਤੀ ਮੈਂ ਉਹੀ ਕਹਿ ਰਿਹਾ ਟਰਾਈਬਲ ਨਾ ਪਾ ਰਿਹਾ ਮੇਰੀਆਂ ਕੀਤੀਆਂ ਮੇਰੇ ਸਾਹਮਣੇ ਆ ਰਹੀਆਂ ਤੁਹਾਡੀਆਂ ਨਹੀਂ ਆ ਰਹੀਆਂ ਨਹੀਂ ਮੈਨੂੰ ਪਤਾ ਜੀ ਵੱਟ ਪਾਉਣ ਵਾਲੀ ਪ੍ਰੈਸ ਹੁੰਦੀ ਕਿਆ ਸਰ ਸਹੀ ਗੱਲ ਆ ਭਰਾਵਾ ਹੁਣ ਮੈਂ ਕੀ ਕਹਾਂ ਤੈਨੂੰ ਕੁਝ ਵੀ ਕਹਿ ਲਓ ਇਹਦਾ ਵੀਜ਼ਾ ਉੱਥੋਂ ਦਾ ਲਵਾਉਣਾ ਪੈਣਾ ਤੁਹਾਡੇ ਸ਼ੋਅ ਦਾ ਹੁਣ ਹਨਾ ਭਾਜੀ ਆਹ ਨਹੀਂ ਠੀਕ ਹੈ ਤੁਹਾਡੇ ਬੰਦੇ ਵੀ ਜਰਾ ਇਹ ਤੇ ਪ੍ਰੈਕਟਿਸ ਕਰ ਲੈਣਗੇ ਥੋੜੀ ਜੀ ਨਹੀਂ ਤੂੰ ਚੁੱਕ ਕੇ ਰੱਖ ਸਪੀਡ ਡੈਡੀ ਨੇ ਕਦੀ ਚੁੱਕ ਕੀਤੀ ਕਿ ਨਹੀਂ ਕਦੀ ਬਹੁਤ ਇਹਨਾਂ ਨੂੰ ਕਰਦੇ ਰਹਿਣਾ ਤਾਂ ਇਦਾਂ ਨਹੀਂ ਇਹ ਤੁਹਾਨੂੰ ਨਹੀਂ ਸੂਟ ਕਰਦੀ ਤੁਹਾਡੇ ਚਿਹਰੇ ਦੇ ਹਿਸਾਬ ਇਹਨੇ ਜੁਗਤ ਨਹੀਂ ਕੋਈ ਗੱਲਬਾਤ ਐਵੇਂ ਗੱਲਬਾਤ ਤੁਰਦੇ ਫਿਰਦੇ ਕੋਈ ਐਵੇਂ ਮਾੜਾ ਮੋਟਾ ਨਹੀਂ ਜਦੋਂ ਉਹ ਵੈਸੇ ਘਰ ਚ ਜਦੋਂ ਕੋਈ ਜਵਾਕ ਹੁੰਦਾ ਮੁੰਡਾ ਹੋਇਆ ਕਿ ਕੁੜੀ ਹੋਈ ਜਦੋਂ ਇਹ ਹੋਇਆ ਤੇ ਮੈਂ ਕੀ ਹੋਇਆ ਕਹਿੰਦੇ ਜੁਗਤ ਹੋਈ ਤੁਸੀਂ ਨਾ ਤੁਸੀਂ ਖਤਮ ਕਰੋ ਪ੍ਰੋਗਰਾਮ ਜਿੱਦਾਂ ਕਰਦੇ ਨਹੀਂ ਹੁੰਦੇ ਇੱਕ ਸਟਾਈਲ ਨਾਲ ਕਿਸੇ ਬੋਲੀ 'ਚ ਕਿਸੇ ਜਿਹੜੀ ਤੁਹਾਨੂੰ ਸਭ ਤੋਂ ਅੱਛੀ ਬੋਲੀ ਲੱਗਦੀ ਨਾ ਉਸ ਬੋਲੀ 'ਚ ਖਤਮ ਕਰੋ ਕਿ ਲਓ ਵੀ ਭੈਣੋ ਤੇ ਭਰਾਓ ਪ੍ਰੋਗਰਾਮ ਖਤਮ ਹੋ ਗਿਆ ਤੇ ਇਹ ਉਹ ਤੇ ਅਸੀਂ ਫਿਰ ਤੁਹਾਨੂੰ ਇੰਜ ਕਰਕੇ ਲੇਕਿਨ ਕਿਸੇ ਸਪੈਸ਼ਲ ਬੋਲੀ 'ਚ ਖਤਮ ਕਰੋ ਕਿਸੇ ਸਟਾਈਲ 'ਚ ਨਹੀਂ ਹੁਣ ਮੈਂ ਜਿੰਨੀਆਂ ਕਿ ਤਾਂ ਪੰਜਾਬ ਸਾਡੇ ਕਿਸੇ ਦੁਆਬੇ 'ਚ ਮੈਂ ਕਹਿੰਦਾ ਸਾਡੇ ਇੱਧਰ ਉਹਦੇ 'ਚ ਕਰੋ ਭਾਜੀ ਉਹ ਜਿਹੜੀ ਸਭ ਤੋਂ ਪਹਿਲਾਂ ਕੀ ਸੁਣਾਈ ਮਲਵਈ ਉਹ ਜਿਹੜੀ ਕਰਕੇ ਜਿਹੜੀ ਦੁਆਬੀ ਨਹੀਂ ਜਿਹੜੀ ਮੇਲ ਤਸਾ ਵਾਲੀ ਮਲਵਈ ਖੂਬਸੂਰਤ ਭਾਜੀ ਤੁਸੀਂ ਨਾ ਦੋ ਲੈਣਾ ਸਾਰੀਆਂ ਬੋਲੀਆਂ ਚ ਵਾਈਂਡ ਅਪ ਕਰ ਦਿਓ ਕਿ ਇਹ ਅਗਰ ਪ੍ਰੋਗਰਾਮ ਖਤਮ ਕਰੇਗਾ ਤੇ ਕਿੱਦਾਂ ਹੋਏਗਾ ਇਹ ਕਰਨਗੇ ਤੇ ਕਿੱਦਾਂ ਇਦਾਂ ਕਰ ਇੰਨਾ ਤੇ ਮੈਂ ਕਿੱਥੇ ਭਾਜੀ 2-4 ਬੋਲੀਆਂ ਮੈਂ ਤਾਂ ਬੋਲੀ ਸੁਣਾ ਜਿੱਦਾਂ ਤੁਹਾਡੀ ਮੈਨੂੰ ਸਭ ਤੋਂ ਵਧੀਆ ਸਰਾਇਕੀ ਦੀ ਮੈਂ ਗੱਲ ਕਰਨ ਡਿਆ ਹਾਂ ਤੇ ਤੁਹਾਡੇ ਜਿੱਦਾਂ
ਮੈਂ ਲੋਕਾਂ ਨੂੰ ਦੱਸਣਾ ਹੁੰਦਾ ਵੀ ਬੜੀਆਂ ਪਿਆਰੀਆਂ ਬੋਲੀਆਂ ਨੇ। ਤੇ ਇਹਦੇ 'ਚ ਮੈਂ ਇੱਕ ਜੋਕ ਸੁਣਾਉਂਦਾ ਹੁੰਦਾ ਸੀ ਇੱਧਰ, ਉਹ ਹੀਰ ਝੰਗ ਸਿਆਲ ਦੀ ਸੀ। ਹਾਂਜੀ ਹਨਾ, ਹੁਣ ਲੋਕਾਂ ਨੂੰ ਇਹ ਨਹੀਂ ਪਤਾ ਵੀ ਹੀਰ ਤੇ ਰਾਂਝਾ ਜਦੋਂ ਗੱਲ ਕਰਦੇ ਨੇ, ਆਮ ਪੰਜਾਬੀ ਥੋੜਾ ਝਾਂਗੀ 'ਚ ਹੀ ਗੱਲ ਕਰਦੀ ਹੋਣੀ ਨਾ। ਹਾਂ ਹਨਾ, ਰਾਂਝੇ ਨਾਲ ਤੇ ਆਪਣੀ ਮਾਂ ਬੋਲੀ ਕਰਦੀ ਹੋਣੀ, ਤੇ ਰਾਂਝਾ ਵੀ ਅੱਗੋਂ ਫਿਰ ਉਹਦੀ ਭਾਸ਼ਾ, ਉੱਥੇ 12 ਸਾਲ ਮੱਝਾਂ ਚਾਰਦਾ ਰਿਹਾ, ਉਹਦੀ ਸਿੱਖ ਗਿਆ। ਤੇ ਹੁਣ ਜਦੋਂ ਪਤਾ ਲੱਗ ਗਿਆ ਵੀ ਅੱਡ ਹੋ ਚੱਲੇ ਆ, ਤੇ ਫਿਰ ਰਾਂਝਾ ਹੀਰ ਨੂੰ ਕਹਿਣ ਡਿਆ, ਹੀਰੇ ਜੇ ਜਿੰਦਾ ਰਿਹਾ ਤੇ ਘਬਰਾਵਣ ਦੀ ਗੱਲ ਕੋਈ ਨਹੀਂ, ਤੈਨੂੰ ਜ਼ਰੂਰ ਮਿਲ ਸਾਂ। ਹੀਰੇ ਜਿੰਦਾ ਰਿਹਾ, ਘਬਰਾਵਣ ਦੀ ਗੱਲ ਕੋਈ ਨਹੀਂ, ਤੈਨੂੰ ਜ਼ਰੂਰ ਮਿਲ ਸਾਂ। ਮਰ ਵੀ ਗਿਆ ਘਬਰਾਵੀ ਨਾ, ਮੈਂ ਆਪਦੀ ਕਬਰ ਤੇ ਘਾਹ ਬਣ ਕੇ ਹਿਲ ਸਾਂ। ਘਾਹ ਪੁੱਟੀ ਘਰ ਲੈ ਜਾਈ, ਆਪਦੀ ਮੱਝ ਨੂੰ ਪਾਈ, ਮੱਝ ਦਾ ਦੁੱਧ ਪੀਵੀਂ, ਤੈਨੂੰ ਅੰਦਰੋਂ ਅੰਦਰ ਹੀ ਮਿਲ ਸਾਂ। ਇਹ ਰਾਂਝਾ ਕਹਿ ਰਿਹਾ, ਇਹ ਰਾਂਝਾ ਕਹਿ ਰਿਹਾ ਹੀਰ ਨੂੰ, ਕਹਿ ਕੇ ਆਉਣਾ ਕਦੀ। ਸੋ ਮਾਸ਼ਾਅੱਲਾ ਇਹ ਜ਼ਬਾਨਾਂ ਜਿਹੜੀਆਂ ਨੇ ਨਾ ਭਾਜੀ, ਇਹ ਜਿੰਨੀ ਮੈਨੂੰ ਲੱਗਦਾ ਪੰਜਾਬੀ ਦੇ ਵਿੱਚ ਇਹ ਖੂਬਸੂਰਤੀ ਹੈ ਨਾ, ਇਹ ਕਿਸੇ ਭਾਸ਼ਾ 'ਚ ਇੰਨੀਆਂ ਜ਼ਿਆਦਾ ਅੱਗੋਂ ਜਿਹੜੀਆਂ ਉਪ ਬੋਲੀਆਂ ਨਹੀਂ ਹੋ ਸਕਦੀਆਂ। ਹੁਣ ਤਾਂ 3 ਘੰਟੇ ਦੇ ਲੱਗੇ ਤੁਹਾਡੇ ਨਾਲ ਜੀ ਗੱਲਬਾਤ ਕਰਨ ਜੀ, ਹੁਣ ਤਾਂ ਵੀ ਪ੍ਰੋਗਰਾਮ ਮੁਕਾਉਣ ਦਾ ਟਾਈਮ ਹੋਇਆ ਪਿਆ ਜੀ ਭਾਜੀ। ਹੁਣ ਜੇ ਇਹਦਾ ਪ੍ਰੋਗਰਾਮ ਮੁਕਾਉਣਾ ਨਹੀਂ ਵੀਰੇ, ਫਿਰ ਮੈਂ ਤਾਂ ਉਹੀ ਉੱਠ ਕੇ ਜਾਊਂਗਾ, ਕਿਆ ਫਾਇਦਾ ਵੀਰੇ। ਹੁਣ ਮਕਾਉਣਾ ਤਾਂ ਮਕਾ ਦੇ ਭਾਈ, ਨਹੀਂ ਤਾਂ ਮੈਂ ਤਾਂ ਉੱਠ ਕੇ ਜਾਣਾ ਹੈ। ਮੈਨੂੰ ਕਸਮ ਇੰਜ ਲੱਗਦਾ ਇਹਨਾਂ ਨੇ ਚੁੰਮੀ ਲੈ ਲੈਣੀ। ਮੈਂ ਕਿਹਾ ਹਿਸਾਬ ਕਰਦਾ ਨਹੀਂ, ਉਹ ਜਿਹੜੀ ਭਾਜੀ ਸਭ ਤੋਂ ਪਹਿਲੇ ਨੀ ਢਿੱਲਾ ਜਿਹਾ ਲਹਿਜਾ ਤੁਸੀਂ ਕੋਈ ਇਹਦੇ ਚ ਪ੍ਰੋਗਰਾਮ ਖਤਮ ਕਰਨ ਲਾ ਫੇ ਹੈ ਦਾ ਫੇ ਗੱਲ ਕਰਨੀ ਹੈ। ਤੇ ਫੇ ਹੁਣ ਤਾਂ ਅਸੀਂ ਭਈ ਲੱਗੇ ਹੋ ਆ 3 ਘੰਟੇ ਦੇ ਲਊਆ। ਹਾਂ, ਹੁਣ ਤੁਸੀਂ ਸਾਰਾ ਪ੍ਰੋਗਰਾਮ ਸੁਣ ਕੇ ਕਹਿਣਾ ਵੀ ਸਾਲਾ ਵਿੱਚੋਂ ਤਾਂ ਨਿਕਲਿਆ ਕੁਛ ਨਹੀਂ। 3 ਘੰਟੇ ਸਾਲਾ ਮਧਾਣੀ ਰੜਕੀ, ਵਿੱਚੋਂ ਸਾਲਾ ਨਿਕਲਿਆ ਕੁਛ ਨਹੀਂ। ਉਹੀ ਗੱਲਾਂ ਸਾਰੀਆਂ ਸਾਰੇ ਪੁੱਛ ਗਏ। ਹਾਂ, ਤਾਂ ਫੇ ਏਦਾਂ ਆ ਜੀ, ਫੇ ਹੁਣ ਅਸੀਂ ਘਰ ਨੂੰ ਤਾਂ ਜਾਣਾ ਹੀ ਆ, ਤਾਂ ਫੇ ਘਰ ਜਾਣਾ ਮੈਂ ਤਾਂ ਪ੍ਰੋਗਰਾਮ ਫੇ ਬੰਦੇ ਹੀ ਕਰਨਾ ਪੈਣਾ ਮੈਂ ਸਾਨੂੰ ਹੁਣ। ਹਾਂਜੀ ਸਹੀ। ਤਾਂ ਹੁਣ ਫੇ ਮੈਂ ਤੁਹਾਨੂੰ ਬੇਨਤੀ ਕਰਦਾ ਮੈਂ, ਤੁਸੀਂ ਕਿੱਦਾਂ ਗੱਲ ਕਿਹੜੀ ਕਰਨੀ ਉਹ ਤੁਸੀਂ ਕਰ ਲਈ ਆ। ਤੇ ਤੁਸੀਂ ਤਾਂ ਮੈਂ ਬਹੁਤ ਗੱਲਾਂ ਕੀਤੀਆਂ, ਵਿੱਚ ਮੇਰੇ ਮੁੰਡੇ ਨੇ ਨਜਾਇਜ਼ ਗੱਲਾਂ ਵੀ ਕੀਤੀਆਂ। ਹਾਂ ਸਹੀ ਗੱਲ। ਤਾਂ ਫੇ ਹੁਣ ਫੇ ਤੁਹਾਡੀਆਂ ਜਾਇਜ਼ ਤੇ ਕੀ ਸਟਾਮ ਲੱਗੀ ਸੀ, ਮੇਰੀਆਂ ਨਜਾਇਜ਼ ਤੇ ਬਹੁਤ ਫੇ ਸਾਡੀਆਂ ਤਾਂ ਤੈਨੂੰ ਪਤਾ ਵੀ ਹੁਣ ਸਿਆਣੀਆਂ ਗੱਲਾਂ ਵਾ, ਤਾਂ ਅਸੀਂ ਤੇ ਜਵਾਕ ਕੋਲੇ ਤਾਂ ਬਿਠਾਇਆ ਨਾ ਵਿੱਚ ਬੋਲਿਆ ਕਰ, ਵਿੱਚ ਨਾ। ਹਾਂ ਇੰਨਾ ਕਿਤੇ ਬਣਦਾ। ਹਾਂ, ਜਦੋਂ ਮੈਂ ਇਕੱਲਾ ਹੀ ਸਿਆਣਾ ਬੈਠਾ ਨਾ, ਵਿੱਚ ਨਹੀਂ ਬੋਲਣਾ ਚਾਹੀਦਾ। ਤੇ ਹੁਣ ਫੇ ਸਾਡਾ ਪ੍ਰੋਗਰਾਮ ਬੰਦ ਕਰਨ ਦਾ ਹੁਣ ਫੇ ਮੈਨੂੰ ਲੱਗਦਾ ਟਾਈਮ ਹੋਇਆ ਵਾ, ਤੇ ਹੁਣ ਢਿਆਲੇ ਤੋਂ ਫੇ ਅਸੀਂ ਮੰਗਦੇ ਆ ਆਗਿਆ। ਚਲੋ ਖਤਮ ਕਰੋ ਨਾ ਤੁਸੀਂ। ਹੋਏ ਫੇ ਹੁਣ ਢਿੱਲੀ ਬੋਲੀ ਦੇ ਵਿੱਚ, ਉਹ ਢਿੱਲੀ ਬੋਲੀ ਘੰਟਾ ਤਾਂ ਲੱਗਣਾ ਮਤਲਬ ਪ੍ਰੋਗਰਾਮ ਬੰਦ ਹੋਣ ਨੂੰ। ਥੋੜੀ ਟੈਂਪੋ ਚੁੱਕੋ ਬੋਲੀ ਦੀ। ਤੇ ਲਓ ਜੀ, ਹਾਜ਼ਰੀਨੋ ਖਵਾਤੀਨ ਨਹੀਂ ਕਹਿੰਦੇ ਹੁੰਦੇ, ਖਵਾਤੀਨੋ ਹਜ਼ਰਾਤ, ਖਵਾਤੀਨੋ ਹਜ਼ਰਾਤ ਹੈ ਨਾ, ਇਹ ਬੜੀ ਟਿਪੀਕਲ ਬੋਲੀਆਂ ਹੁੰਦੀਆਂ ਸੀ। ਉਰਦੂ ਦਾ ਲਫ਼ਜ਼ ਹੈ ਖਵਾਤੀਨ ਔਰਤਾਂ ਹੈ ਨਾ, ਸਵਾਤੀਨ ਹਜ਼ਰਾਤ। ਜਦੋਂ ਤਾਂ ਬੈਠਾ ਤੇਰੀ ਪਹਿਲੀ ਗੱਲ ਤੂੰ ਸਵਾਤੀਨੋ ਹਜ਼ਰਾਤ, ਰਾਤ ਦੇ 3:15 ਹੋ ਗਏ ਨਾ। ਤੇ ਅਸੀਂ ਹੁਣ ਇਜਾਜ਼ਤ ਚਾਹੁੰਦੇ ਹਾਂ ਜੀ। ਸੋ ਮੈਂ ਭਾਜੀ ਮਕਾਓ ਵੀ ਕੀ ਕਰੀ ਜਾਂਦੇ ਭਾਜੀ, ਇਜਾਜ਼ਤ ਅਗਰ ਦੇਣਗੇ ਤੇ ਮੈਂ ਮੰਗ ਰਿਹਾ ਕਿਹੜਾ ਵੀ ਵਿੱਚੋਂ ਹੁਣ ਕੈਮਰੇ ਚ ਇੰਜ ਹੋ ਗਏ ਤੁਹਾਨੂੰ। ਭਾਜੀ ਥੱਲੇ ਕਮੈਂਟ ਆ ਰਹੇ ਕਿਸੇ ਇੱਕ ਨੇ ਕਹਿਤਾ ਇਜਾਜ਼ਤ ਹੈ ਤੇ ਅਸੀਂ ਤੁਰ ਪੈਣਾ। ਅੱਛਾ ਆਖਰੀ ਗੱਲ ਕਰੋ ਨਾ ਫਿਰ। ਆਖਰੀ ਗੱਲ ਇਹ ਹੈ ਜੀ ਕਿ ਅੱਜ ਅਸੀਂ 2 ਮੁਲਕਾਂ ਨੂੰ ਇੱਕ ਐਸੀ ਥਾਂ ਦੇ ਇਕੱਠੇ ਕਰ ਦਿੱਤਾ ਕਿ ਜਿੱਥੇ ਸਾਨੂੰ ਇੰਟਰਵਿਊ ਕਰਨ ਵਾਸਤੇ ਵੀ ਵੀਜ਼ੇ ਲੈਣੇ ਪਏ ਨੇ। ਹਾਂ ਸਹੀ ਗੱਲ। ਤੇ ਅੱਜ ਬੜੀ ਖੁਸ਼ੀ ਦੀ ਗੱਲ ਹੈ ਜੀ ਕਿ ਮੇਰਾ ਮੁੰਡਾ ਇਹਨਾਂ ਦੇ ਬੜੇ ਸ਼ੋਅ ਦੇਖਦਾ, ਬੜਾ ਫੈਨ ਹੈ। ਤੇ ਭਾਜੀ ਸਾਰੀਆਂ ਹੋ ਗਈਆਂ ਗੱਲਾਂ, ਮਕਾਓ ਨਾ ਆਪਸ। ਭਾਜੀ ਮੈਂ ਜਾਣਾ ਬਿਜ਼ੀ ਨਹੀਂ ਯਾਰ, ਮੈਂ ਸਵੇਰ ਦਾ ਵਿਹਲਾ 10 ਵਜੇ ਦਾ ਡੀਕਨ ਡੇ ਇਦਾਂ ਨਹੀਂ ਕਰੀਦਾ ਬੇਟੇ, ਬਦਲਾ ਵੀ ਲਈਦਾ। ਨਾਜ਼ਰੀਨ ਦਾ ਦੇਖੋ ਨਾ, ਮੈਂ ਇਦਾਂ ਫਸ, ਮੈਂ ਤਾਂ ਕਹਿ ਕੇ ਫਸ ਗਿਆ ਕਿ ਭਾਜੀ ਕਿ ਸਾਡਾ ਪ੍ਰੋਗਰਾਮ ਤੁਸੀਂ ਦੇਖਿਆ ਤੇ ਹੁਣ ਘਰ ਵੀ ਬੜੇ ਸਿਰ ਫੜ ਕੇ ਬੈਠੇ ਹੋਣਗੇ। ਤੇ ਅੱਜ ਪਹਿਲੀ ਵਾਰੀ ਕਿਸੇ ਨੇ ਖਤਮ ਕਰ ਦਿੱਤਾ।